ਉਹ ਭਾਜੀ, ਉਹ ਖੁਦਾ ਦਾ ਨਾਮ ਮਾਫੀ ਦੇ ਦਿਓ ਮੈਨੂੰ ਯਾਰ, ਹੱਦ ਹੁੰਦੀ ਹੈ ਯਾਰ। ਇੱਕ ਸਾਡੇ ਐਡੀਟਰ ਦਾ ਵੀ ਬੇੜਾ ਗਰਕ ਹੋਇਆ ਪੂਰਾ। ਕੀ ਹੋਇਆ? ਉਹ ਫਰੀਦ ਵਾਲਾ ਸ਼ੋਅ ਜੀ, ਆਹੋ ਜਿਸ 'ਚ ਮੈਂ ਫਰੀਦ ਦਾ ਕਿਹਾ। ਹਾਂਜੀ, ਉਹ ਵੇਖਿਆ ਉਹਨੇ ਸਟਾਰਟ ਤੇ ਕੀ ਕੀਤਾ ਵਾ? ਕੀ ਕੀਤਾ? ਮੈਨੂੰ ਆਪ ਲੱਗਣ ਲੱਗ ਗਿਆ ਮੈਂ ਕਿਹਾ ਕੰਮ ਕਰ। ਉਹ ਭਾਈ ਕੋਈ ਏਦਾਂ ਦਾ ਰੌਲਾ ਨਹੀਂ, ਕਸਮ वाली गल आ, कोई ਏਦਾਂ ਦਾ ਰੌਲਾ नहीं। हाला लाला रेटिंग के लिए हमने किया था, व्यूज के लिए हमने व्यूज के लिए किया था, हमें व्यूज बहुत अच्छे आ गए उस शो पे। आहो और रेटिंग रूटिंग नहीं नादरीन, मैं जैन ਨੂੰ ਕਹਿਣ ਡਿਆ ਵਾ। ਪਹਿਲੇ ਇਹ ਕਹਿ ਦਿੰਦੇ ਬੇਟਾ ਆਪਣਾ ਕਰੋ, ਇੰਜ ਕਰੋ ਉਂਝ ਕਰੋ, ਬਾਅਦ ਦੇ ਵਿੱਚੋਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ। ਉਹ ਜੇ ਕਰਨ ਡਿਆ ਉਹਨੂੰ ਕਰੀ ਜਾਣ। ਆਹੋ ਇਹ ਵੀ ਗੱਲ ਸਹੀ ਹੈ। ਆਹੋ ਆਹੋ ਵੀ ਪਹਿਲੇ ਮੈਂ ਕਹਿ ਦਿੰਦਾ ਆਪਣਾ ਕਰੋ, ਬਾਅਦ ਵਿੱਚ ਜਦੋਂ ਹੋਣ ਲੱਗ ਪਤਾ ਫਿਰ ਮੈਨੂੰ ਸਾੜਾ ਪੈਣ ਲੱਗ ਪੈਂਦਾ। ਨਹੀਂ ਬੱਚੇ ਹੈਗੇ ਨੇ ਤੁਹਾਡੇ ਉਸਤਾਦ ਜੀ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ। ਤੁਸੀਂ ਅੰਦਰੋਂ ਅੰਦਰ ਹੀ ਪਤਾ ਨਹੀਂ ਕੀ ਸੋਚੀ ਜਾਣ ਡੇ। ਉਸਤਾਦ ਤੇ ਯਾਰ ਸੀਰੀਅਸ ਗੱਲ 'ਚ ਵੀ ਲਾਫਟਰ ਲੈਣਾ ਇਹ ਪਰ ਫੈਸਲ ਦਾ ਹੀ ਕੰਮ ਸੀ ਯਾਰ। ਉਹ ਨਹੀਂ ਯਾਰ, ਉਹ ਕਰਨ ਡਿਆ ਯਾਰ, ਉਹਨੂੰ ਸਗੋਂ ਐਪਰੀਸ਼ੀਏਟ ਕਰਨ, ਉਹਨੂੰ ਕਹਿਣ ਬੇਟਾ ਬੈਕ ਤੇ ਹੱਥ ਆ ਮੇਰਾ, ਤੂੰ ਮੇਰਾ ਬੱਚਾ ਕਰ, ਇੱਧਰ ਵੀ ਆ ਉੱਧਰ ਵੀ ਆ, ਜਿੱਧਰ ਤੇਰਾ ਦਿਲ ਕਰਦਾ। ਤੁਸੀਂ ਆਪ ਉਹਨੂੰ ਚੈਨਲ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਯਾਰ। ਮੈਂ ਜਾਨ ਅੱਲਾ ਨੂੰ ਦੇਣੀ, ਆਪ ਇਜਾਜ਼ਤ ਦਿੱਤੀ ਹੈ। ਚਾਦਰ ਸਟੂਡੀਓ ਦੇ ਕੇ ਜਾਣੀ ਆ। ਨਹੀਂ ਹਾਲੇ ਬਾਅਦ ਚ ਸ਼ੁਰੂ ਹੋਣਾ ਸ਼ੋ, ਨਹੀਂ ਜਿਹੜਾ ਗੈਟਅਪ ਆ ਹਾਲੇ ਵੈਸੇ ਹੀ ਆ। ਅੱਛਾ ਅੱਛਾ ਫੇਰ ਅੱਛਾ ਹੋਰ ਅੱਛਾ ਅੱਛਾ ਜੀ ਪਤਾ ਕੀ ਗੱਲ? ਨਹੀਂ ਅੱਛਾ ਤੁਸੀਂ ਦੱਸੋ ਜੀ। ਮੈਂ ਤੇ ਇਹ ਕਹਿ ਰਿਹਾ ਸੀ ਉਸਤਾਦ ਜੀ, ਦੁਆ ਦੇ ਕੇ ਅਗਲੇ ਨੂੰ ਕਹਾ ਗਿਫਟ ਭੇਜਿਆ ਕਿਸੇ ਦੋਸਤ ਨੇ, ਕਹਿੰਦੇ ਜੇ ਗੱਦੀ ਰੱਖਣੀ ਇੱਥੇ। ਓਕੇ ਅੱਛਾ ਹਾਂਜੀ ਤੁਸੀਂ ਕੁਝ ਉਸਤਾਦ ਜੀ ਤੁਸੀਂ ਕਹਿ ਬੈਠੇ ਮਾਣ ਕਿ ਇਹਨੇ ਕਿਹੜਾ ਬਣਾਉਣਾ ਮਾਣ ਹੁੰਦਾ। ਉਹ ਮੈਂ ਉਹ ਭਾਈ ਮੇਰੀ ਗੱਲ ਤਾਂ ਸੁਣ ਲਓ, ਇਹਨਾਂ ਨੇ ਮਾਣ ਨਾ ਕਹਿਤਾ ਭਾਈ ਫੈਸਲ, ਉਹ ਹੁਣ ਮਾਣ ਟੁੱਟ ਗਿਆ ਵਾ। ਨਹੀਂ ਭਾਜੀ ਨਹੀਂ ਓਏ ਤੁਸੀਂ ਸਾਰੇ ਅਸ ਮਾਰਦੇ ਹੋ ਕਿ ਕਿਸ ਟਾਈਮ ਇਜਾਜ਼ਤ ਦੇਣ। नहीं मैं ਦੱਸਦਾ यार, मैं ਦੱਸਦਾ उधर मैं कमेंट्स पढ़े कि ये जब भी कोई जाता है खुद भेज देते हैं, खुद बाद में ऐसे करना शुरू कर देते हैं, खुद बाद में छाड़ा पड़ जाता है, खुद बाद में भाई यार मेरे ਔਰ ਲਵ ਯੂ ਯਾਰ ਜਿਹਨੇ ਵੀ ਕਮੈਂਟਸ ਕੀਤਾ ਜੀ। ਬੜਿਆਂ ਨੇ ਕੀਤਾ ਕਸਮ ਭਾਈ ਯਾਰ ਮੇਰੀ ਗੱਲ ਸੁਣੋ ਯਾਰ ਨਾਜ਼ਰੀਨ, ਤੁਸੀਂ ਅੱਲਾ ਕਸਮ ਹੈ ਵੀ ਮੈਨੂੰ ਬੇਵਕੂਫ ਸਮਝਿਆ ਯਾਰ ਸਾਰਿਆਂ ਨੇ, ਮੈਨੂੰ ਏਦਾਂ ਦਾ ਗੰਦਾ ਕਰੀ ਯਾਰ। ਮੈਂ ਜਦੋਂ ਇਹਨਾਂ ਨੂੰ ਕਹਿੰਦਾ ਕਿ ਯਾਰ ਜਾਓ ਕਰ ਲਓ ਆਪਣਾ, ਤੇ ਬਾਅਦ ਵਿੱਚ ਮੈਂ यहाँ पे नहीं आना किसी ने। ਪੂਰਾ ਤੇ ਇਹ ਵਾ ਇੱਥੇ ਬਣਦਾ ਸੀ। ਹਾਂ ਦੇਖੋ ਨਾ, ਆਣਾ ਵਾ ਸਾਰਿਆਂ ਨੇ ਇੱਥੇ ਆਣਾ। ਕਿਉਂ ਨਹੀਂ ਆ ਰਿਹਾ ਕੋਈ? ਓਏ ਸਾਡੇ ਦਰਵਾਜ਼ੇ ਬੰਦ ਹੋ ਗਏ ਆ। ਇੱਕ ਕਾਲ ਵੀ ਕੀਤੀ ਉਹਨੂੰ। ਕਿਉਂ ਕਰਾਂ ਮੈਂ? ਕਿਉਂ ਕਰੂੰ ਮੈਂ ਕਿਉਂ ਕਰਾਂ ਕਾਲ? ਕਿਉਂ? ਉਹਨੂੰ ਪਤਾ ਕਿ ਤੁਸੀਂ ਆਏ ਹੋ। ਉਹਨੂੰ ਨਹੀਂ ਪਤਾ, ਤੁਹਾਨੂੰ ਪਤਾ ਸੀ, ਇਹਨਾਂ ਨੂੰ ਪਤਾ ਸੀ। ਮੈਂ ਤਾਂ ਅਚਾਨਕ ਲੰਘਣ ਡਿਆ ਵਾ, ਧਿਆਨ। ਉਹ ਵੀ ਅਚਾਨਕ ਆ ਜਾਂਦਾ। ਬਹੁਤ ਅੱਛੇ। ਅਚਾਨਕ ਹੀ ਅਸੀਂ ਬਾਹਰ ਗਲੀ 'ਚ ਕਰਨ ਲਏ ਆ। ਆਹੋ ਉਸ ਵਿਚਾਰੇ ਦਾ ਰੈਵਨਿਊ ਜੇ ਠੀਕ ਹੋਇਆ ਉਸਤਾਦ ਜੀ, ਉਹਨੂੰ ਦੁਆਵਾਂ ਦਵੋ। ਆਹੋ ਵੀਰ ਵਾਹਦ ਫਰੀ ਸਾਬਰੀ ਹੈ ਜੀ, ਓਏ ਭਾਈ ਇਜਾਜ਼ਤ ਲਈ ਤੁਹਾਡੇ ਕੋਲੋਂ। ਉਹ ਭਾਜੀ ਮੈਂ ਕਿਸੇ ਗੱਲ ਤੋਂ ਕਰ ਰਿਹਾ, ਮੈਨੂੰ ਤਕਲੀਫ ਉਦੋਂ ਦੀ ਜਦੋਂ ਮੈਂ ਕਹਿੰਦਾ ਕਿ ਯਾਰ ਤੁਸੀਂ ਕਰੋ, ਫਿਰ ਜਦੋਂ ਮੈਂ ਦੇਖਦਾ ਇੱਧਰ ਦਾ ਦਿਮਾਗ ਦੇ ਵਿੱਚ ਨਹੀਂ ਹੈਗਾ, ਇੱਧਰ ਦਾ, ਉਦੋਂ ਮੈਨੂੰ ਤਕਲੀਫ ਹੁੰਦੀ ਭਾਜੀ। ਨਹੀਂ ਹੋਣੀ ਉਦੋਂ ਚਾਹੀਦੀ। ਮੈਨੂੰ ਐਵੇਂ ਨਹੀਂ ਹੋਣੀ ਚਾਹੀਦੀ, ਨਹੀਂ ਇੰਨੀ ਨਹੀਂ ਹੋਣੀ ਉਦੋਂ ਮੈਨੂੰ ਤਕਲੀਫ ਹੋਣੀ ਚਾਹੀਦੀ ਆ, ਇੰਨੀ ਨਹੀਂ ਹੋਣੀ ਚਾਹੀਦੀ। ਇੰਨੀ ਹੋਣੀ ਚਾਹੀਦੀ ਹੈ। ਉਸਤਾਦ ਜੀ ਤਬੀਅਤ ਖਰਾਬ ਹੋ ਜਾਣੀ, ਉੱਚੀ ਨਾ ਬੋਲੋ ਇੰਨਾ। दिमाग खराब किया पिया यार, रोज का नवा ड्रामा, रोज का ऐसे कर लिया है, वैसे कर लिया है, खुद भेज देते और खुद भेज देते हैं इतने ते आवे। ਇੱਥੇ ਲਾਉਣਾ ਓਏ ਆਇਆ ਯਾਰ ਸਾਡੇ ਨਾਲ ਬਹੁਤ ਕਿਸੇ ਦਾ ਕੋਈ ਮੂੰਹ ਆ, ਕਿਸੇ ਦਾ ਕੋਈ ਮੂੰਹ ਆ। ਮੈਂ ਫੋਨ ਕਰਕੇ ਤੇ ਮੈਂ ਪਾਗਲ ਦਾ ਪੁੱਤਰ ਆ, ਮੈਂ ਸਾਰੀ ਦਿਹਾੜੀ ਫੋਨ ਕਰਕੇ ਲੋਨੇ ਪੋਪੇ ਕਰੀ ਜਾਵਾਂ, ਆ ਜਾਓ ਭਾਜੀ ਮੈਂ ਤੁਹਾਡਾ ਮੁਹਤਾਜ ਹੋ ਗਿਆ ਭਾਜੀ, ਆ ਜਾਓ ਭਾਜੀ, ਰੱਬ ਨੇ ਤੁਹਾਡੇ ਹੱਥੇ ਮੇਰੀ ਕਾਰੋਬਾਰ ਦੇ ਦਿੱਤਾ, ਤੁਹਾਡਾ ਰਿਜ਼ਕ ਤੁਹਾਡੇ ਹੱਥੇ ਲਾਤਾ, ਖੁਦਾ ਦਾ ਵਾਸਤਾ ਆ ਜਾਓ। ਓ ਯਾਰ ਕਿਹਨੇ ਕੀਤਾ ਕਮੈਂਟਸ ਭਰਾਵਾ? ਸਾਡੇ ਭਵਾ ਦੇ ਸਾਡੇ ਸਟਵਾ ਦੇ। ਦੱਸੋ ਨਾ ਯਾਰ, ਮੈਨੂੰ ਤੁਸੀਂ ਦੱਸੋ। ਇੱਕ ਬੰਦੇ ਨੇ ਮੈਂ ਕਹਿੰਦਾ ਜਾ ਯਾਰ ਤੂੰ ਜਾ ਯਾਰ ਕਰ, ਇਹ ਤਾਂ ਨਹੀਂ ਮੈਂ ਕਹਿੰਦਾ ਵੀ ਤੂੰ ਇੱਥੇ ਵੀ ਨਾ ਆਈ। ਜੇ ਮੈਨੂੰ ਇਹ ਸੋਚ ਆਉਂਦੀ ਆ ਕਿ ਯਾਰ ਮੈਂ ਇਹਨਾਂ ਨੂੰ ਭੇਜਾਂ ਅੱਗੇ ਜਾਣ, ਉਹਨੂੰ ਨਹੀਂ ਸੋਚ ਆਉਂਦੀ ਕਿ ਅਸੀਂ ਇੱਥੇ ਵੀ ਅਸੀਂ ਆਉਣਾ। ਜਿੱਥੋਂ ਸਟਾਰਟ ਕੀਤਾ ਵਾ ਯਾਰ, ਜਿੱਥੋਂ ਸ਼ੁਰੂਆਤ ਕੀਤੀ ਹੈ ਬੰਦਾ ਆਹ ਬੰਦਾ ਨਹੀਂ ਆਉਂਦਾ, ਫੋਨ ਨਹੀਂ ਚੁੱਕਦਾ, ਜਵਾਬ ਦੇ ਮੈਂ ਕਹਿੰਦਾ ਜਵਾਬ ਦੇ ਭਾਈ, ਮੈਨੂੰ ਦੱਸੋ ਨਾ, ਮੈਂ ਕਹਿੰਦਾ ਜਵਾਬ ਦੇ ਆ। ਮੈਨੂੰ ਕਾਹਤੋਂ ਪੁੱਛਦੇ ਆ? ਉਹਨੂੰ ਪੁੱਛਣ ਜਾ ਕੇ ਭਾਈ ਤੂੰ ਕਿਉਂ ਨਹੀਂ ਜਾਣਦਿਆ ਉੱਥੇ? ਉਹਨੂੰ ਕਹੇ ਵੀਡੀਓ ਤੇ ਆ ਕੇ ਕਹੇ ਕਿ ਸਟਾਰ ਨੇ ਮੈਨੂੰ ਰੋਕਿਆ ਇੱਥੇ ਨਾ ਆਉਂਦਾ। ਇਹ ਫੋਨ ਕਰਾਂ ਵੀ ਫੋਨ ਅਫਸਰ ਆ ਤੂੰ? फोन करा जी, मैनू फोन ऐ जी उसको पहले भेज देते हैं, फिर बाद में साड़ा पैंदा मैनू जो मेरा ए घर ए जड़ा ना डाउन होंदा ना सारा हिसाब, जिथों अल्लाह ने इज्जत दी, शोहरत दी, जिथे अज काम हो रहा उहदे पिछे बेस है। जो इत्थों भी तुसीं सानू फोन आएगा तो फोन कातों आवे यार तेनों? उत्तों यार मैसेज ते मैसेज, फरीद का बता दो, फरीद का बता दो, फरीद का बता दो, फरीद का बता दो। ओ भाजी फरीद का की बतावां मैं, की बतावां दसो?
ਇਹ ਅੱਜ ਮੁੱਕ ਜਾਣਾ, ਕੱਲ ਮੁੱਕ ਜਾਣਾ, ਸ਼ੋਅ ਖਤਮ ਹੋ ਜਾਣਾ, ਨਾ ਤੁਸੀਂ ਰਹਿਣਾ ਨਾ ਅਸੀਂ ਰਹਿਣਾ। ਉਹ ਭਾਜੀ ਮੈਨੂੰ ਕੋਈ ਜਵਾਬ ਤਾਂ ਮੈਂ ਤੇ ਰੱਬ ਦੀ ਕਸਮ ਹੈ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ, ਮੈਂ ਜਾਵਾਂ ਕਿੱਥੇ, ਮੈਨੂੰ ਸਮਝ ਨਹੀਂ ਆਉਂਦੀ। ਤੇ ਬਈ ਚੱਲੂ ਨਹੀਂ ਪੁੱਤ ਉੱਥੇ ਹੁਣ ਕਿੱਦਾਂ ਚੱਲ ਜਾਣ ਬਈ, ਅੱਗੇ ਉਹ ਆਨਲਾਈਨ ਵਾਲਾ ਸਿਸਟਮ ਬੰਦ ਕਰਾਇਆ ਉਹਨਾਂ ਨੇ। ਇਹ ਬੰਦਾ ਬੈਠਾ ਯਾਰ, ਮੈਂ ਮੇਰੀ ਗੱਲ ਸੁਣ ਲਓ, ਇਹ ਬੰਦਾ ਬੈਠਾ, ਇਹ ਵੀ ਜਦੋਂ ਉੱਥੇ ਸਟਾਰਟ ਤੇ ਗਿਆ ਨਾ, ਮੈਂ ਦੁਬਈ ਸੀ, ਮੈਨੂੰ ਪਤਾ ਲੱਗਾ ਜੀ ਫੈਸਲ ਹੈ ਨਹੀਂ ਫਲਾਂ, ਹਾਲੇ ਤੱਕ ਚੈਟਾਂ ਪਈਆਂ ਨੇ, ਤੁਸੀਂ ਕਹੋਗੇ ਨਾ ਮੈਂ ਤੁਹਾਨੂੰ ਚੈਟਾਂ ਸੈਂਡ ਕਰ ਦਾਂਗਾ ਜਿਹੜੀ ਇਹਦੇ ਨਾਲ ਆਈ, ਮੈਨੂੰ ਇਹ ਨਹੀਂ ਕਿਹਾ, ਮੈਂ ਸਿਰਫ ਇਹਨਾਂ ਕਿਹਾ, ਮੈਂ ਕਿਹਾ ਯਾਰ ਫੈਸਲ ਤੂੰ ਦੁਬਈ ਗਿਆ, ਦੁਬਈਓਂ ਤੂੰ ਵਾਪਸ ਗਿਆ, 5-7 ਦਿਨ ਹੋ ਗਏ, ਤੂੰ ਪੁੱਛਿਆ ਤੱਕ ਨਹੀਂ ਉਸਤਾਦ ਜੀ ਉੱਥੇ ਕੋਈ ਆ ਰਿਹਾ ਨਹੀਂ ਆ ਰਿਹਾ, ਯਾਰ ਤੁਸੀਂ ਈਜ਼ੀ ਹੋ ਜਾਓ ਫੈਸਲ, ਮੈਂ ਜਾਣਾ ਮੇਰਾ ਕੰਮ ਜੇ, ਇੰਨੀ ਗੱਲ ਕਹੀ ਹੈ। ਮੈਂ ਇਹ ਨਹੀਂ ਕਿ ਤੂੰ ਆਇਆ ਨਹੀਂ, ਤੂੰ ਫਲਾਣਾ ਨਹੀਂ, ਤੂੰ ਢੀਂਗੜਾ ਨਹੀਂ, ਤੂੰ ਇੱਦਾਂ ਨਹੀਂ, ਸਿਰਫ ਇੰਨੀ ਗੱਲ ਕਹੀ ਕਿ ਫੈਸਲ ਸਾਹਿਬ ਅੱਲਾ ਖੈਰ ਕਰੇਗਾ, ਕੋਈ ਗੱਲ ਨਹੀਂ ਮੈਂ ਕਰ ਲਾਂਗਾ। ਉਸ ਦਿਨ ਤੋਂ ਅੱਜ ਤੱਕ ਫੈਸਲ ਸਾਹਿਬ ਡੇਲੀ ਆ ਰਹੇ ਨੇ। ਮੈਂ ਫੈਸਲ ਨੂੰ ਇਹ ਨਹੀਂ ਕਿਹਾ ਤੂੰ ਆ, ਨਾ ਆਉਂਦਾ ਤੇ ਮੈਂ ਇਹਨੂੰ ਵੀ ਨਹੀਂ ਸੀ ਕਹਿਣਾ ਯਾਰ, ਮੈਂ ਹੀ ਕਹੀ ਜਾਵਾਂ ਹੁਣ ਯਾਰ, ਬਸ ਐਂਡ ਹੋ ਗਿਆ ਯਾਰ ਜ਼ਿੰਦਗੀ ਦਾ। ਮੈਂ ਹਾਲੇ ਤੱਕ ਮੈਂ ਯਾਰ ਮੈਨੂੰ ਇਹ ਦੱਸੋ, ਉਹ ਇੱਥੋਂ ਕਰੈਕਟਰ ਗਿਆ, ਕੋਈ ਵੀ ਇੱਥੋਂ ਕਰੈਕਟਰ ਜਾਂਦਾ ਨਾ, ਇੱਥੇ ਮੌਤ ਪੈਂਦੀ ਹੈ। ਇੱਕ ਤੇ ਇਹਨਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਸਾਨੂੰ ਇੱਥੋਂ ਲੱਭਦਾ ਕੁਝ ਨਹੀਂ। ਜਦੋਂ ਤੁਸੀਂ ਕਿਸੇ ਸਕੂਲ ਦਾਖਲ ਹੁੰਦੇ ਹੋ ਨਾ ਸਰ ਜੀ, ਪੈਸੇ ਵੀ ਦਿੰਦੇ ਹੋ, ਤਾਲੀਮ ਵੀ ਹਾਸਲ ਕਰਦੇ ਹੋ, ਪੈਸੇ ਦਿੰਦੇ ਹੋ, ਤੁਸੀਂ ਪੈਸੇ ਦਿੰਦੇ ਹੋ, ਮਾਸਟਰ ਤੁਹਾਨੂੰ ਪੜਾਉਂਦਾ ਵਾ, ਤੁਸੀਂ ਉਹ ਤੋਂ ਪੜ੍ਹ ਕੇ ਨਿਕਲਦੇ ਹੋ, ਫਿਰ ਕਿਤੇ ਜਾ ਕੇ 27 ਸਾਲਾਂ ਬਾਅਦ ਤੁਸੀਂ ਉਸ ਪੜ੍ਹਾਈ ਦਾ ਰਿਟਰਨ ਲੈਂਦੇ ਹੋ ਕਿਸੇ ਕੰਪਨੀ ਕੋਲੋਂ, ਕਿਸੇ ਬਿਜ਼ਨਸ ਚੋਂ। ਉਹੀ ਗੱਲ ਥੱਲੇ ਕਮੈਂਟਸ ਦੇ ਵਿੱਚ ਯਾਰ ਸਮਝ ਨਹੀਂ ਲੱਗਦੀ ਤੁਹਾਡੀ ਯਾਰ, ਤੁਸੀਂ 1 ਸਕਿੰਟ ਦੇ ਵਿੱਚ ਆਇਆ ਨੂੰ, 1 ਸਕਿੰਟ ਦੇ ਵਿੱਚ ਆਇਆ ਨੂੰ, ਇੱਕ ਸ਼ੋਅ ਅੱਛਾ ਹੋ ਜੇ ਤੇ ਯਾਰ ਕੀ ਬਾਤ ਹੈ, ਦੂਜਾ ਅੱਛਾ ਨਾ ਹੋਵੇ ਤੇ ਬੰਦ ਕਰ ਦਿਓ, ਤੁਹਾਡੀ ਕਿਸਮਤ ਖਤਮ ਹੋ ਗਈ ਆ, ਤੁਹਾਡਾ ਫਲਾਣ ਖਤਮ ਹੋ ਗਿਆ। ਦੱਸੋ ਯਾਰ, ਇਹ ਜ਼ਿਹਨ 'ਚ ਰੱਖਣਾ। ਮੈਂ ਕਿਸੇ ਨੂੰ ਨਹੀਂ ਕਿਹਾ ਉਹਨੂੰ, ਨਾ ਫਰੀਦ ਨੂੰ, ਨਾ ਦਾਨਿਸ਼ ਨੂੰ, ਕਿਸੇ ਨੂੰ ਨਹੀਂ, ਠੀਕ ਹੈ ਜੀ। ਮੈਂ ਚਲਾ ਉੱਥੇ, ਮਤਲਬ ਮੈਂ ਉੱਥੇ ਚਲਾ ਗਿਆ ਦੁਬਈ, ਅਗਲੇ ਦਿਨ ਇਹ ਆਪੇ ਹੀ ਆਏ ਨੇ। ਹਰਾਮ ਹੈ ਮੈਂ ਫੋਨ ਕੀਤਾ ਹੋਵੇ ਕਿਸੇ ਨੂੰ, ਇਹ 2-3 ਜਣੇ ਆਪੇ ਆਏ ਨੇ, ਅਸੀਂ ऑनलाइन शुरू कर देता। फिर मैंने फरीद का मैसेज आया, साज जी मुझे किसी ने फ़ोन नहीं किया। यार तेनू क्यों फ़ोन करे कोई, या कोई भी होवे, फरीद नहीं कोई भी होवे, अज वो मैं नाले भी कि अज आ जावे, वो दरवाजे खुले अज आके बह जावे, वो हक दे नाल आ सकदा, ठीक है जी। लेकिन उस्तादी शगिरदी वाला काम नहीं हैगा। उस्ताद शगिरद ते कुछ होर हुंदा गेम, मसलन हाँ जी। ਉਸਤਾਦ ਸ਼ਾਗਿਰਦ ਜਦੋਂ ਬੰਦਾ ਹੋ ਜਾਂਦਾ ਨਾ, ਉਦੋਂ ਫਿਰ ਕੰਮ ਸਿੱਖਣਾ, ਸ਼ੋਅ, ਸੈਲਰੀਆਂ, ਇਹਨਾਂ ਤੋਂ ਪਰੇ ਹੋ ਜਾਂਦਾ ਬੰਦਾ। ਯੈਸ, ਇਹਨਾਂ ਤੋਂ ਬੰਦਾ ਫੈਸਲ ਸਾਹਿਬ ਪਰੇ ਹੋ ਜਾਂਦਾ। ਫਿਰ ਹਲੋ ਉਸਤਾਦ ਜੀ ਮਾਫੀ ਦੇ ਨਹੀਂ, ਮਾਫੀ ਨਾ ਨਹੀਂ ਮੇਰੀ, ਹੁਣ ਸੁਣੋ, ਤੁਸੀਂ ਆਪਣਾ ਪੰਗਾ ਨਾ ਪਾਉਣਾ। ਜਦੋਂ ਤੁਸੀਂ EMPLOYE ਹੋ ਨਾ, ਉਦੋਂ ਤੁਹਾਡਾ ਕੰਮ ਆ ਕਿ ਤੁਸੀਂ ਆਉਣਾ, ਆਪਣਾ ਕੰਮ ਕਰਨਾ, ਪੈਸੇ ਲੈਣੇ। ਸਹੀ। ਜਦੋਂ ਤੁਸੀਂ ਸ਼ਾਗਿਰਦ ਬਣ ਕੇ ਗਾਨਾ ਬਣਵਾ ਲਿਆ ਮੇਰੇ ਕੋਲੋਂ, ਉਦੋਂ ਸ਼ੋਅ ਹੋਵੇ ਨਾ ਹੋਵੇ, ਸੈਲਰੀ ਤੁਹਾਨੂੰ ਮਿਲੇ ਨਾ ਮਿਲੇ, ਸਹੀ, ਕੰਮ ਹੋਵੇ ਨਾ ਹੋਵੇ, ਮੈਂ ਤੁਹਾਡੇ ਕੋਲੋਂ ਪੈਸੇ ਲਵਾਂ, ਮੈਂ ਤੁਹਾਨੂੰ ਕਹਾਂ ਮੇਰੀਆਂ ਲੱਤਾਂ ਘੁੱਟੋ, ਮੈਂ ਤੈਨੂੰ ਕਹਾਂ ਫੈਸਲ ਰਾਤ ਦੇ 2 ਵਜੇ ਐ ਨਾ ਝਾਲ ਤੋਂ 1 ਰੋਟੀ ਤੇ ਸਾਲਨ ਮੇਰੇ ਘਰ ਦੇ ਕੇ ਆ, ਇਹ ਹੁੰਦਾ ਉਸਤਾਦ। ਇਹ ਫਿਰ ਪਹਿਲੇ ਸੋਚ ਲਈਦਾ ਹੁੰਦਾ। ਇਸ ਤਰ੍ਹਾਂ ਉਸਤਾਦ ਮੈਨੂੰ ਤੁਸੀਂ ਦੱਸ ਦਿਓ ਕਿ ਮੇਰੇ ਨਾਲ ਉਸਤਾਦ ਸ਼ਾਗਿਰਦ ਵਾਲਾ ਕਿਹੜਾ ਅੱਜ ਤੱਕ ਕੀਤਾ ਵਾ ਸਿਸਟਮ। ਉਸਤਾਦ ਸ਼ਾਗਿਰਦ ਦਾ ਜਿਹੜੇ ਉਸਤਾਦ ਦੇ ਹੁੰਦੇ ਭੈਣ, ਤੁਸੀਂ ਮੈਂ ਭੇਜਣ ਵਾਲਾ ਯਾਰ, ਮੇਰਾ ਰੱਬ ਜਾਣਦਾ ਨਾ ਮੇਰੀ ਨੀਅਤ ਨੂੰ, ਤੁਹਾਨੂੰ ਸਾਰਿਆਂ ਨੂੰ ਮੈਂ ਕੀ ਯਕੀਨ ਦਿਵਾਉਣਾ, ਮੈਂ ਕਾਹਤੋਂ ਯਕੀਨ ਦਿਵਾਵਾਂ ਬਈ। ਲੇਕਿਨ ਦੁੱਖ ਤਕਲੀਫ ਮੈਂ ਬਿਲਕਦਾ ਕਿਦੋਂ, ਜਦੋਂ ਤੁਹਾਨੂੰ ਲੱਗਦਾ ਨਾ ਇਹ ਆਪੇ ਭੇਜਣਾ, ਆਪੇ ਇੱਦਾਂ ਕਰ ਦਿੰਦਾ, ਉਦੋਂ ਤਕਲੀਫ ਮੈਨੂੰ ਇਹ ਹੁੰਦੀ ਆ ਕਿ ਯਾਰ ਜਦੋਂ ਮੈਂ ਸਾਹਸ ਕਰਕੇ ਭੇਜਿਆ ਵਾ, ਤੇ ਅਗਲਾ ਬੰਦਾ ਜਦੋਂ ਵਿਹਲਾ ਵਾ, ਇੱਥੇ ਕਿਉਂ ਨਹੀਂ, ਯੈਸ, ਇੱਥੇ ਕਿਉਂ ਨਹੀਂ ਹੈਗਾ ਉਹ ਕੰਟਰੋਲ ਉਥੇ ਕੰਟਰੋਲ। ਉਹ ਯਾਰ ਕੰਟਰੋਲ ਨਹੀਂ ਐਵੇਂ ਯਾਰ, ਮੈਨੂੰ ਯਾਰ ਨਾ, ਮੈਂ ਮੇਰੀ ਗੱਲ ਸੁਣ, ਮੈਂ ਦਾਨਿਸ਼ ਨੂੰ ਨਹੀਂ ਕਿਹਾ ਕਿ ਨਾ ਆ ਤੂੰ, ਮੈਂ ਇੱਥੋਂ ਗਿਆ ਵਾਂ, ਦਾਨਿਸ਼ ਸਾਹਿਬ ਨਹੀਂ ਆਏ, ਹਾਂਜੀ ਠੀਕ ਹੈ ਜੀ। ਇੱਕ ਦਿਨ ਪਿਛਲੀ ਵਾਰੀ ਵੀ ਜਦੋਂ ਮੈਂ ਗਿਆ, 20 ਦਿਨ ਬਾਅਦ ਮੈਂ ਆਇਆ, ਉਦੋਂ ਅਸੀਂ ਆਨਲਾਈਨ ਵੀ ਨਹੀਂ ਸੀ ਕੀਤਾ, 20 ਦਿਨ ਈਜ਼ੀ ਹੋ ਗਏ ਸੀ ਅਸੀਂ। ਮੈਂ ਆਇਆ ਵਾਂ 10 ਦਿਨ, ਦਾਨਿਸ਼ ਹੋਰ ਨਹੀਂ ਆਇਆ ਇੱਥੇ ਹੋਣ ਦੇ ਬਾਵਜੂਦ, 30 ਦਿਨ ਪੂਰੇ ਫਾਰਗ ਹੋ ਗਏ, ਠੀਕ ਹੈ ਜੀ। ਮੈਂ ਆਪਣਾ 30 ਦਿਨਾਂ ਬਾਅਦ ਫਰਜ਼ ਪੂਰਾ ਕੀਤਾ, 1 ਰੁਪਈਆ ਨਹੀਂ ਘੱਟ ਕੀਤਾ। 30 ਦਿਨ ਛੁੱਟੀ ਤੋਂ ਬਾਅਦ ਮੈਂ ਆਪਣਾ ਫਰਜ਼ ਪੂਰਾ ਕੀਤਾ। ਮੈਂ ਕੀ ਰੋਣੇ ਰੋਵਾਂ ਤੁਹਾਡੇ ਅੱਗੇ, ਸਮਝ ਆ ਰਹੀ ਗੱਲ ਦੀ। ਹੁਣ ਮੈਨੂੰ ਗਏ ਨੂੰ 23 ਦਿਨ ਬਾਅਦ ਮੈਂ ਆਇਆ, 4 ਦਿਨ ਮੈਨੂੰ ਆਇਆ ਨੂੰ ਹੋ ਗਏ, 27 ਦਿਨ ਹੋ ਗਏ ਆ। ਦਾਨੇ ਸਾਹਿਬ ਨਹੀਂ ਆਏ, ਉਹਨਾਂ ਦੀ ਵਾਲਦਾ ਬਿਮਾਰ ਸੀ। ਮੈਂ ਨੋ ਡਾਊਟ ਇੱਕ ਐਸੀ ਕੰਡੀਸ਼ਨ ਆ,
ਕਿ ਮੈਂ ਕਮਾਇਆ ਨਹੀਂ ਤੇ ਇਹ ਵੀ ਬਣਦਾ ਯਾਰ ਮੇਰੀ ਵਾਲਦਾ ਬਿਮਾਰ ਆ। ਯਾਰ ਵਾਲਦਾ ਬਿਮਾਰ ਆ, ਵਾਲਦਾ ਠੀਕ ਆ, ਨੋ ਡਾਊਟ। ਮੈਨੂੰ ਦੱਸ ਕਿੱਥੇ ਮੇਰੀ ਲੋੜ ਆ ਤੈਨੂੰ, ਜਾਂ ਸਾਨੂੰ ਦੱਸ ਕਿੱਥੇ ਲੋੜ ਆ। ਯਾਰ 1 ਘੰਟੇ ਵਾਸਤੇ ਨਹੀਂ ਤੂੰ ਆ ਸਕਦਾ। ਵਾਲਦਾ ਬਿਮਾਰ 'ਚ 27 ਦਿਨ ਖਾਧਾ ਨਹੀਂ ਹਾਂਜੀ ਰੋਟੀ ਖਾਧੀ ਕਿ ਨਹੀਂ? ਖਾਦੀ ਜੀ। ਨਹਾਤੇ ਧੋਤੇ ਕਿ ਨਹੀਂ? ਬੱਚਿਆਂ ਨੇ ਖਾਧਾ ਕਿ ਨਹੀਂ? ਤੇ ਜਿੱਥੋਂ ਸਾਰਾ ਕੁਝ ਆ ਰਿਹਾ ਵਾ ਉੱਥੇ 1 ਘੰਟਾ ਦੇ ਦਿਓ। ਉਸਤਾਦ ਜੀ ਪਾਣੀ ਪੀਓ। ਫੈਸਲ ਸਾਹਿਬ ਮੈਨੂੰ ਦੱਸੋ ਨਾ ਤੁਸੀਂ ਉਸਤਾਦ ਜੀ ਮੈਨੂੰ ਸਾਹਬ ਤੇ ਨਾ ਕਹੀ ਜੋ ਵਾਰ-ਵਾਰ। ਯਾਰ ਇੱਥੇ ਅੱਛਾ ਆ ਹੈ ਨਹੀਂ ਚਲੋ ਆ ਹੁੰਦਾ ਵਾ, ਤੂੰ ਵੀ ਹੁੰਨਾ, ਤੂੰ ਵੀ 5 ਵਜੇ ਹੁੰਨਾ, ਹਾਂਜੀ। ਠੀਕ ਆ ਜੀ। ਆ ਉੱਥੇ ਚਲਾ ਗਿਆ, ਉਹ ਉੱਥੇ ਚਲਾ ਗਿਆ, ਫਲਾਂ ਹੋ ਗਿਆ, ਠੀਕ ਹੋ ਗਿਆ। ਮੈਂ ਕਿੰਨਾ ਕਿ ਨਹੀਂ ਹੁੰਦਾ? ਮੈਂ ਲਵਾਰਸ ਹਾਂ? ਹਾਂਜੀ ਦੱਸੋ ਨਾ, ਮੈਂ ਲਵਾਰਸ ਹਾਂ? ਮੇਰੇ ਰਿਸ਼ਤੇਦਾਰ ਨਹੀਂ ਗਏ? ਹੈਗੇ ਪਾਣੀ ਪੀਓ ਉਸਤਾਦ ਜੀ, ਫੂਡ ਦੋਨੋਂ ਜੀ। ਮੈਂ ਕਿਸੇ ਨੂੰ ਨਹੀਂ ਭਾਜੀ ਕਿਹਾ, ਤੁਸੀਂ ਮੈਨੂੰ ਨਹੀਂ ਪੁੱਛਣਾ ਖੁਦਾ ਦਾ ਵਾਸਤਾ। ਜੇ ਫਰੀਦ ਦਾ ਚੈਨਲ ਹੈਗਾ, ਫਰੀਦ ਨੂੰ ਪੁੱਛੋ ਫਰੀਦ ਤੂੰ ਉੱਥੇ ਕਿਉਂ ਨਹੀਂ ਜਾ ਰਿਹਾ। ਉਹ ਤੁਹਾਨੂੰ ਕਵੇ ਨਾ ਮੈਨੂੰ ਕਿਸੇ ਨੇ ਬੁਲਾਇਆ ਨਹੀਂ, ਫਿਰ ਉਹਨੂੰ ਪੁੱਛਣਾ ਕਿ ਤੈਨੂੰ ਕਿਉਂ ਬੁਲਾਉਣਾ ਵਾ। ਜੇ ਤੈਨੂੰ ਕਿਸੇ ਨੇ ਬੁਲਾਇਆ ਵੀ ਨਹੀਂ ਤੇ ਤੈਨੂੰ ਆਉਣ ਤੋਂ ਮਨਾ ਕਿਹਨੇ ਕੀਤਾ? ਹਾਂਜੀ ਬੁਲਾਇਆ ਤਾਂ ਤਦ ਹੁੰਦਾ ਮੈਂ ਕਹਾਂ ਫਰੀਦ ਸਾਹਿਬ ਤੁਸੀਂ ਨਹੀਂ ਆਉਣਾ, ਤੁਹਾਡੀ ਮਿਹਰਬਾਨੀ, ਤੁਸੀਂ ਨਹੀਂ ਆਉਣਾ, ਤੁਹਾਨੂੰ ਬੁਲਾਵਾਂਗੇ ਤੇ ਆਇਓ। ਫਿਰ ਤੇਰੀ ਇਹ ਰੀਜ਼ਨ ਬਣਦੀ ਆ ਕਿ ਜੀ ਮੈਨੂੰ ਬੁਲਾਇਆ ਨਹੀਂ। ਜਦੋਂ ਮੈਂ ਤੈਨੂੰ ਬੁਲਾਇਆ ਨਹੀਂ ਤੇ ਤੈਨੂੰ ਮੈਂ ਰੋਕਿਆ ਵੀ ਨਹੀਂ। ਤਕਲੀਫ ਹੁੰਦੀ ਫੈਸਲ ਸਾਹਿਬ, ਮੈਨੂੰ ਤਕਲੀਫ ਇਹ ਹੁੰਦੀ ਆ ਕਿ ਉਹੀ ਮਿਹਨਤ, ਉਹੀ ਐਕਟੀਵਿਟੀ, ਉਹੀ ਜਨੂਨ, ਉਹ ਇੰਜ ਕੈਮਰੇ ਤੇ ਚੜਿਆ ਹੱਲਾ ਮਾਰ ਦਿਓ, ਫੜ ਲਓ, ਆ ਛਦਾਦਾ, ਆ ਬੱਬਰ ਸ਼ੇਰ, ਆ ਇੱਥੇ ਮੌਤ ਪਈ ਹੁੰਦੀ ਹੈ, ਇੱਥੇ ਮੌਤ ਪਈ ਹੁੰਦੀ। ਯਾਰ ਕਿਹੜਾ ਸੋਸ਼ਲ ਮੀਡੀਆ ਵੇ, ਕਿਹੜੀ ਕਾਮੇਡੀ ਹੈ ਯਾਰ, ਕਿੱਥੇ ਯਾਰ ਕਿਹਨਾਂ ਦੇ ਹੱਥੋਂ ਮੈਂ ਜ਼ਲੀਲ ਹੋ ਰਿਹਾ। ਮੈਂ ਕੱਲਾ ਹੁੰਨਾ ਸੀ ਅੱਲਾ ਦੀ ਕਿਸੇ ਕਮਰੇ 'ਚ ਬੈਠਾ, ਮੈਂ ਡੱਬਿੰਗ ਕਰ ਰਿਹਾ, ਭਾਵੇਂ ਨਹੀਂ ਸੀ 4 ਬੰਦੇ ਜਾਣਦੇ, ਪਰ ਮੇਰਾ ਕੰਮ ਜਿਹੜਾ ਵੇਖਦਾ ਸੀ, ਕਹਿੰਦੇ ਸੀ ਯਾਰ ਇਹ ਤਾਂ नहीं सी इसकी वजह से है, सजाद जानी इसकी वजह से है, इसकी वजह से है, वो नहीं है तो हम शो नहीं देखेंगे। मैं दुनिया नालों मुख्तलिफ ਚੱਲਿਆ ਯਾਰ। ਨਹੀਂ ਯਾਰ ਇਹਨਾਂ ਨੂੰ ਇਹ ਕੀ ਗੱਲ ਹੋਈ ਵੀ ਆਪਣੇ ਅੰਡਰ ਰੱਖੀ ਰੱਖਣਾ ਸਾਰਿਆਂ ਨੂੰ। ਲੇਕਿਨ ਉਸਤਾਦ ਜੀ ਕੁਝ ਲੋਕ ਸਹੀ ਕਰਦੇ, ਕਿੱਥੇ ਨੇ ਉਹ ਸ਼ਾਮਾਂ, ਕਿੱਥੇ ਗਏ ਉਹ ਸਵੇਰ ਵੇ? ਉਸਤਾਦ ਜੀ ਕਸੂਰ ਇੱਕ ਦਾ ਹੁੰਦਾ, ਰਗੜ ਤੁਸੀਂ ਸਾਰਿਆਂ ਨੂੰ ਦਿੰਦੇ। ਸਾਰਿਆਂ ਨੂੰ ਮੈਂ ਰਗੜਨਾ ਨਹੀਂ ਨਾ ਉਸਤਾਦ ਜੀ, ਮੇਰੇ ਗੱਲ ਨਾ ਯਾਰ। ਮੈਂ ਦੱਸੋ ਇੱਕ ਬੰਦੇ ਦੀ 30 ਸਾਲ ਦੀ ਦੁਨੀਆ ਜਾਣਦਾ, ਮੈਂ ਕੰਮ ਕਰ ਛੱਡਿਆ, ਐਂਡ ਤੇ ਮੈਨੂੰ ਕੀ ਮਿਲਦਾ? ਫਾਇਦਾ ਕਿ ਤੁਸੀਂ ਫਾ ਲਗੋ ਲੈ। ਔਰ ਦੂਜੀ ਗੱਲ, ਕਾਲੂ ਸਾਹਿਬ ਜਿਹੜਾ ਸ਼ਾਗਿਰਦ ਹੁੰਦਾ ਨਾ, ਮੈਂ ਕਰੋੜ ਬੰਦੇ ਦੇ ਸਾਹਮਣੇ ਇਹਨੂੰ ਜੁੱਤੀਆਂ ਮਾਰ ਸਕਦਾ, ਮੇਰੇ ਕੋਲ ਹੱਕ ਆ। ਇਹਨੇ ਸ਼ਾਗਿਰਦੀ ਕਿਉਂ ਕੀਤੀ ਮੇਰੀ? ਇਹਨੂੰ ਨਹੀਂ ਪਤਾ ਸ਼ਾਗਿਰਦ ਹੋਣ ਲੱਗਿਆ ਉਸਤਾਦ ਦੇ ਰਾਈਟਸ ਕੀ ਹੁੰਦੇ ਨੇ। ਹਾਂਜੀ ਤੁਸੀਂ ਸ਼ਾਗਿਰਦੀ ਮੂੰਹ ਚੁੱਕ ਕੇ ਕਰ ਲੈਂਦੇ ਐਵੇਂ। ਪਹਿਲੇ ਉਸਤਾਦ ਦੇ ਰਾਈਟਸ ਦੇਖੋ ਕੀ ਨੇ, ਤੁਸੀਂ ਉਹਨੂੰ ਰਾਈਟਸ ਦਿੰਦੇ ਹੋ? ਉਹ 10 ਬੰਦੇ 'ਚ ਖਲੋਤਾ ਤੁਹਾਡੇ ਮੂੰਹ ਤੇ ਚਪੇੜ ਮਾਰਦੇ, ਬਰਦਾਸ਼ਤ ਕਰੋਗੇ? ਇਹ ਪਹਿਲੇ ਸੋਚੋ, ਜੇ ਕਰੋਗੇ ਤਾਂ ਫਿਰ ਉਹਨੂੰ ਕਹੋ ਉਸਤਾਦ ਜੀ ਧਾਗਾ ਬੰਨ ਦਿਓ ਮੇਰੇ। ਸਾਰੀ ਚੀਜ਼ਾਂ ਵਿਕੜੀਆਂ ਪੈਂਦੀਆਂ ਜੀ ਸਾਰੀ ਨਹੀਂ ਜੀ, ਚਕੀਦੀ ਮੂੰਹ ਚੁੱਕ ਕੇ ਕਰ ਲੈਣੀ, ਉਸ ਤੋਂ ਬਾਅਦ ਗਿਲੇ ਵੀ ਉਸਤਾਦ ਨਾਲ। ਜਿਹਨੂੰ ਉਸਤਾਦ ਨਾਲ ਹੀ ਗਿਲੇ ਹੁੰਦੇ ਬਈ ਉਹ ਮਾਰ ਦੇਵੇ, ਪਹਿਲੇ ਚੰਗੀ ਤਰ੍ਹਾਂ 6 ਮਹੀਨੇ ਨਾ ਉਸਤਾਦ ਨੂੰ ਨਾਪ ਤੋਲ ਲਓ, ਹਾਂਜੀ ਪਤਾ ਕਰਾ ਲਓ ਉਸਤਾਦ ਦਾ, ਕਿਤੇ ਇੱਧਰੋਂ ਉੱਧਰੋਂ ਕਿਤੇ ਮਰਦਮਸ਼ੁਮਾਰੀ ਸਾਰਾ ਹਿਸਾਬ ਲਾ ਲਓ ਕਿ ਮੇਰਾ ਉਸਤਾਦ, ਇਹਨੂੰ ਮੈਂ ਉਸਤਾਦ ਫੜਨ ਲੱਗਾ, ਇਹ ਕਿੱਦਾਂ ਦੀ ਕੁਆਲਿਟੀ ਹੈ। ਫਿਰ ਉਹਦੀ ਸ਼ਾਗਿਰਦੀ ਕਰੋ। ਇਹ ਝੂਠਾ ਤੇ ਨਹੀਂ, ਇਹ ਮਕਾਰ ਤੇ ਨਹੀਂ, ਇਹ ਫਲਾਣਾ ਤੇ ਨਹੀਂ, ਇਹ ਫਲਾਣੇ ਬਾਜ਼ ਤੇ ਨਹੀਂ, ਸ਼ਰਾਬੀ ਤੇ ਨਹੀਂ, ਇਹ ਗੇੜੇ ਬਾਜ਼ ਤੇ ਨਹੀਂ। ਫਿਰ ਉਹਦੀ ਸ਼ਾਗਿਰਦੀ ਕਰੋ। ਤੇ ਜਦੋਂ ਸ਼ਾਗਿਰਦੀ ਕਰ ਲਈ ਆ, ਜੇ ਕਰ ਲਈ ਆ ਤੇ ਫਿਰ ਭੁੱਲ ਜਾਓ ਸਾਰਾ ਕੁਝ, ਫਿਰ ਕੋਈ ਗਿਲਾ ਨਹੀਂ। ਹੁਣ ਉਹਨੂੰ ਕੋ ਕਵੇਂ ਫਰੀਦ ਨੂੰ ਤੇਰਾ ਉਸਤਾਦ ਇੱਦਾਂ ਕਹਿੰਦਾ, 2 ਕੰਮ ਨੇ, ਜਾਂ ਅੱਗੋਂ ਕਵੇ ਕਿ ਯਾਰ ਉਹ ਮੇਰਾ ਉਸਤਾਦ ਆ, ਮੈਨੂੰ ਕਰੋੜ ਵਾਰੀ ਵੀ ਕਵੇ ਮੈਂ ਚੱਲ ਜੂੰਗਾ ਜਦੋਂ ਮਰਜ਼ੀ, ਮੈਨੂੰ ਗਾਲਾਂ ਕੱਢ ਦੇਵੇ, ਮੈਨੂੰ ਕੋਈ ਭਾਰ ਨਹੀਂ। ਤੇ ਜਾਂ ਫਿਰ ਕਵੇ ਵੇਖ ਲਓ ਜੀ ਉਸਤਾਦ, ਵੇਖ ਲਓ, ਫਿਰ ਤੁਹਾਡੇ ਸਾਹਮਣੇ ਗਿਆ, ਵੇਖ ਲਓ ਕੀ ਕਰ ਰਿਹਾ, ਵੇਖ ਲਓ ਇਦਾਂ ਹੀ ਕਰਦਾ। ਇਹੀ ਗੱਲ ਹੋਣੀ ਨਾ। ਆ ਬੰਦਾ ਚੱਲ ਜਾਂਦਾ ਵਾ, ਮੇਰੀ ਜਾਨ ਖਾਧੀ ਜਾਂਦੀ ਹੈ, ਮੇਰਾ ਕੀ ਕਸੂਰ ਆ, ਮੈਂ ਕੀ ਕਰਾਂ? ਐਸਾ ਜਦੋਂ ਲੋਕੀ ਕਹਿਣ ਲੱਗ ਪੈਂਦੇ ਨੇ ਦੱਸ ਨਹੀਂ ਰਹੇ, ਕੋਈ ਗੇਮ ਪੈ ਗਈ ਆ, ਫਿਰ ਲੜਾਈ ਹੋ ਗਈ ਆ, ਲੱਗਦਾ ਫਿਰ ਚੱਲ, ਮੈਨੂੰ ਫਿਰ ਬੋਲਣਾ ਪੈਂਦਾ ਵਾ। ਮੈਂ ਚੁੱਪ ਵੀ ਮਰਦਾ, ਮੈਂ ਬੋਲ ਕੇ ਵੀ ਮਰਦਾ, ਮਜਬੂਰੀ ਬਣ ਜਾਂਦੀ ਹੈ। ਚਲੋ ਉਸਤਾਦ ਜੀ ਹਾਈਪਰ ਨਾ ਹੋ ਤੁਸੀਂ, ਅੱਲਾ ਖੈਰ ਕਰੇਗਾ। ਨਹੀਂ ਯਾਰ, ਉਹ ਯਾਰ ਮੈਂ ਹੁਣ ਵੱਡਾ, ਮੈਂ ਕੀ ਕਰਾਂ? ਮੈਂ ਕੀ ਸੀ, ਕੀ 3 ਸਾਲ ਜ਼ਿੰਦਗੀ ਦੇ ਦਿੱਤੇ ਤੁਸੀਂ ਸਿਰਫ ਮੈਨੂੰ, ਇਸ ਤਰ੍ਹਾਂ ਤੇ ਮੈਂ ਸਕੂਲੋਂ ਹਟ ਕੇ ਲੱਗਾ ਸਟਰਗਲ ਕਰਨ। ਇਸ ਤੇ ਦੁਆ ਕਰਦੇ ਹਾਂ ਉਸਤਾਦ ਜੀ। 21 ਸਾਲ ਉਹਨੇ ਥੀਏਟਰ ਕੀਤਾ,
ਪਤਾ ਹੀ ਨਹੀਂ ਸੀ ਕਿਸੇ ਨੂੰ। 3 ਸਾਲ ਚ ਅੱਲਾ ਨੇ ਉਹਦੀ ਬਾਂਹ ਫੜ ਲਈ, ਫੈਸਲ ਰਾਮੇ ਬਣ ਗਿਆ। ਇਤਨੇ ਛਾਲ ਉਛਨੇ ਕਰ ਲਿਆ, ਪੈਸੇ ਵੀ ਦਿੰਦਾ ਰਿਹਾ ਮੈਂ। ਔਰ ਅੱਜ ਜਿਹੜਾ ਨਾਂ ਬਣਿਆ, ਕਿੱਥੋਂ ਆਇਆ ਨਾਂ? ਕਿਹੜੇ ਦਾਰੇ ਤੋਂ ਮਿਲਿਆ? ਰੱਬ ਨੇ ਕਿਹਦੇ ਥਰੂ ਇੱਜ਼ਤ ਦਿੱਤੀ ਆ? ਉੱਥੇ ਤੇ ਝਾੜੂ ਮਾਰਨੇ ਚਾਹੀਦੇ ਤੁਹਾਨੂੰ ਤਾਂ ਉੱਥੇ ਦੀ ਮਿੱਟੀ ਚੁੰਮਣੀ ਚਾਹੀਦੀ ਆ ਕਿ ਅੱਜ ਤੁਸੀਂ ਕੀ ਬਣੇ ਹੋ, ਕੀ ਰੱਬ ਨੇ ਇੱਜ਼ਤ ਦਿੱਤੀ ਉਸ ਦਾਰੇ ਦੀ ਖਾਤਰ। ਸਾਰੇ ਜਾਣੇ ਤੁਸੀਂ, ਮੈਂ ਤੁਹਾਨੂੰ ਦੱਸਦੇ ਆ, ਸਾਰੇ ਜਾਣੇ। ਇਹ ਕੋਈ ਚੱਕਰ ਨਹੀਂ ਹੈਗਾ ਵੀ ਉਹ ਦਿਲ ਕਰੇ ਹਫ਼ਤੇ ਬਾਅਦ ਬੰਦ ਹੋ ਜੇ ਸ਼ੋਅ ਟੀ ਟਾਈਮ, ਦੁਬਾਰਾ ਆਪਣੀ ਏਦਾਂ ਗੱਲ ਹੋਵੇ ਨਾ ਹੋਵੇ, ਕੋਈ ਚੱਕਰ ਨਹੀਂ, ਕੋਈ ਪਤਾ ਨਹੀਂ ਮੈਨੂੰ, ਕੋਈ ਭਾਰ ਨਹੀਂ ਨਾ YouTube ਦੀ ਅਰਨਿੰਗ ਦਾ, ਨਾ ਫਲਾਣੇ ਦਾ, ਨਾ ਛੱਡਣ ਦਾ, ਨਾ ਇੱਦਾਂ। ਅੱਲਾ ਦੀ ਕਸਮ ਅਰਨਿੰਗ ਕਰਨੀ ਹੋਵੇ ਨਾ YouTube ਤੋਂ ਇਹਨਾਂ 4 ਕਰੈਕਟਰਾਂ ਨੂੰ, ਤੇ ਮੈਂ ਸਿਚੁਏਸ਼ਨਲ ਸ਼ੋਅ ਕਰਾਂ ਜਿਹੜੇ ਤੁਸੀਂ ਪਸੰਦ ਕਰਦੇ ਹੋ। ਮੈਂ ਪਾਗਲ ਹਾਂ, ਮੈਂ ਸਿਚੁਏਸ਼ਨਲ ਸ਼ੋਅ ਕਰਦਾ 3 ਗੁਣਾ ਜ਼ਿਆਦਾ ਵਿਊਜ਼ ਆਉਂਦੇ ਨੇ। ਮੈਂ ਰੋਜ਼ ਇਹਨਾਂ ਨਾਲ ਉਹ ਕਰੀ ਜਾ, ਮੈਂ ਨਹੀਂ ਕਰਦਾ ਯਾਰ, ਮੈਨੂੰ ਨਹੀਂ ਲੋੜ ਹੈਗੀ ਯਾਰ, ਮੈਂ ਨਹੀਂ ਕਰਨਾ ਇਹ ਕੰਮ। ਪੂਰਾ ਸੋਸ਼ਲ ਮੀਡੀਆ ਇਸ ਪਾਸੇ ਪਿਆ, ਹਾਲਾ ਲਾਲਾ ਪਈ ਆ, ਉਹ ਚਲਾ ਗਿਆ, ਉਹ ਚਲਾ ਗਿਆ। ਫਿਰ ਜਿਹੜੇ ਵਿੱਚੋਂ 5 7 10 ਵੇਟਿੰਗ 'ਚ ਬੈਠੇ ਹੁੰਦੇ ਆ ਵੀ ਸਜਾਦ ਜਾਨੀ ਆਫੀਸ਼ੀਅਲ ਜਾਂ ਫਲਾਣਾ ਜਾਂ ਰਾਣੇ ਜਾਜ਼ ਦਾ ਜਾਂ ਉਹਦਾ ਕੋਈ ਮਸਲਾ ਬਣੇ ਤੇ ਸਾਡਾ ਕੰਮ ਚੱਲੇ, ਉਹ ਫਿਰ ਕੱਟਦੇ ਨੇ, ਕੱਟ ਕੇ ਫਿਰ ਉਹਨਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਨੇ। ਉਹੀ ਕੰਮ ਸ਼ੁਰੂ ਹੋਇਆ। ਉਹ ਮੈਂ ਵੈਸੇ ਹੀ ਫਰੀਦ ਦੀ ਗੱਲ ਕੀਤੀ। ਹਾਂਜੀ, ਮੈਂ ਅੱਜ ਇੰਨਾ ਕੁਝ, ਮੈਂ ਜੈਨੂਅਨ, ਮੈਂ ਵੈਸੇ ਕਿਹਾ ਯਾਰ ਹੁਣ ਪਤਾ ਵੀ ਤੂੰ ਜਦੋਂ ਮਰਜ਼ੀ ਆ ਜਾ ਯਾਰ, ਤੇਰਾ ਘਰ ਆ, ਉਹ ਆਪਣਾ ਕੰਮ ਕਰਨ ਦਿਆ ਕਰੀ ਜਾਵੇ, ਕੋਈ ਰੌਲਾ ਨਹੀਂ। ਲੇਕਿਨ ਉਹ ਥੱਲੇ ਉਹ ਜੀ ਫਲਾਣਾ ਢੀਂਗੜਾ ਤੇ ਉਹ ਆ ਜਾਏਗਾ ਤੇ ਫਲਾਣਾ ਆ ਜਾਏਗਾ ਤੇ ਫਰੀਦ ਨੂੰ ਮੈਸੇਜ ਲੋਕੀ, ਕਿਉਂਕਿ ਫਰੀਦ ਦੇ ਇੰਟਰਨੈਸ਼ਨਲ ਮਾਸ਼ਾਅੱਲਾ ਸਾਰਾ ਸਿਸਟਮ ਉਹਦਾ ਹੈਗਾ। ਉਸਤਾਦ ਜੀ ਲੋਕਾਂ ਨੇ ਪਤਾ ਕੀ ਕਹਿਣਾ ਕਿ 6 ਮਹੀਨੇ ਬਾਅਦ ਹੀ ਇਸ ਤਰ੍ਹਾਂ ਇਹਨਾਂ ਦਾ ਕੋਈ ਨਾ ਕੋਈ ਪੰਗਾ ਪੈ ਜਾਂਦਾ। ਉਹ ਭਾਈ ਤੁਸੀਂ ਕੋਈ ਟਿਕੇ ਦੇ ਕਰਾਂ, ਮੈਂ ਕੋਈ ਟਿਕੇ ਇੱਥੇ ਤੇ ਜਦੋਂ ਟਿਕੇ ਹੁੰਦੇ ਨੇ ਉਦੋਂ ਮੈਂ ਕਿਹੜੀ ਗੱਲ ਕਰਦਾ? ਕੋਈ ਵੀ ਨਹੀਂ। ਉਹ ਵੀ ਇੰਨੇ ਕੁ ਨਾਲ, ਉਹ ਅਸਲ 'ਚ ਨਾ ਉਹ ਮਾਨੂਸ ਇੰਨੇ ਕੁ ਹੋ ਗਏ ਨੇ ਇੱਥੇ ਸਾਡੇ ਨਾਲ, ਉਹ ਕਹਿੰਦੇ ਯਾਰ ਜਵਾਬ ਦੇ ਮੈਂ ਆ, ਜਵਾਬ ਦੇ ਮੈਂ ਆ। ਤੁਸੀਂ ਆਪਣੇ ਆਪਣੇ ਚੈਨਲ ਬਣਾਓ ਭਾਜੀ। ਫਰੀਦ ਸਾਹਿਬ ਦੇ ਚੈਨਲ ਦੇ ਥੱਲੇ ਜਾ ਕੇ ਉਹਨੂੰ ਪੁੱਛੋ, ਫਰੀਦ ਸਾਹਿਬ ਤੁਸੀਂ ਟੀ ਟਾਈਮ 'ਚ ਕਿਉਂ ਨਹੀਂ ਜਾ ਰਹੇ? ਉਹ ਤੁਹਾਨੂੰ ਕਹਿ ਜਾਵੇ ਕਿ ਮੈਨੂੰ ਕਿਸੇ ਨੇ ਮਨਾ ਕੀਤਾ ਤਾਂ ਤੁਸੀਂ ਗੱਲ ਕਰਨਾ। ਹਾਂਜੀ, ਠੀਕ ਹੈ ਜੀ। ਤੁਸੀਂ ਕਿਤੇ ਕਿਤੇ ਕਰਕੇ ਇਹਨੂੰ ਕਰ ਲਓ ਕਿਸੇ ਨੂੰ। ਇਹਨਾਂ ਦਾ ਚੈਨਲ ਹੈਗਾ ਦਾਨਿਸ਼, ਉਹਨੂੰ ਪੁੱਛੋ ਦਾਨਿਸ਼ ਸਾਹਿਬ ਤੁਸੀਂ 5 ਦਿਨ ਹੋ ਗਏ ਕਿਉਂ ਨਹੀਂ ਆ ਰਹੇ? ਪੁੱਛ ਲਓ ਤੁਸੀਂ ਉਹਨੂੰ। ਮੇਰਾ ਕਿਉਂ ਯਾਰ, ਮੈਂ ਨੈਕਸਟ ਟਾਈਮ ਨਹੀਂ ਕਿਸੇ ਦੀ ਗੱਲ ਕਰਨੀ। ਤੁਸੀਂ ਮੈਨੂੰ ਜੋ ਮਰਜ਼ੀ ਸਮਝੀ ਜੋ, ਗੰਦਾ ਬੰਦਾ, ਫਲਾਣਾ ਬੰਦਾ, ਇੱਦਾਂ ਕਰਦਾ, ਇੱਦਾਂ ਕਰਦਾ, ਇੱਦਾਂ ਕਰਦਾ, ਮੈਂ ਨਹੀਂ ਕਰਨਾ। 36 ਤੂੰ ਮੈਨੂੰ ਮੈਸੇਜ ਕੀਤੇ, ਉਸਤਾਦ ਜੀ ਕਦੋਂ ਆ ਰਹੇ ਹੋ? ਹਾਂਜੀ, ਤੂੰ ਮੈਨੂੰ ਵਿਰੋਧ ਮੈਸੇਜ ਕਰਦਾ, ਉਸਤਾਦ ਜੀ ਕਦੋਂ? ਮੈਂ ਤੈਨੂੰ ਕਿਹਾ ਯਾਰ ਮੈਂ ਆਵਾਂਗਾ, ਮੈਂ ਤੈਨੂੰ ਦੱਸਾਂਗਾ। ਉਹਦਾ ਇੱਕ ਮੈਸੇਜ ਨਹੀਂ ਆਇਆ, ਉਸਤਾਦ ਜੀ ਕਦੋਂ ਆ ਰਹੇ ਹੋ, ਕਿ ਤੁਸੀਂ ਕਦੋਂ ਆ ਰਹੇ? ਚਲੋ ਪਿੱਛੋਂ ਨਹੀਂ ਆਇਆ, ਤੁਸੀਂ ਆ ਕਿਦੋਂ ਰਹੇ ਹੋ? ਨਹੀਂ, ਤੁਹਾਨੂੰ ਮੈਂ ਡੇਲੀ ਮੈਸੇਜ ਕੀਤਾ ਯਾਰ ਸਾਰੇ ਹੀ ਕਰਦੇ ਨੇ ਯਾਰ, ਗੱਲ ਇਹ ਨਹੀਂ ਹੈਗੀ। ਗੱਲ ਇਹ ਹੈ ਕਿ ਮੇਰੀ ਗੱਲ ਸੁਣ, ਮੇਰੇ ਅੰਦਰ, ਮੈਂ ਕਦੀ ਵੀ ਆਪਣੇ ਅੰਦਰ ਦੀ ਉਹ ਗੱਲ ਨਹੀਂ ਬਾਹਰ ਕੱਢਣੀ ਜਿਹੜਾ ਮੇਰਾ ਬੁਗਜ਼ ਆ, ਜਾਂ ਜਿਹੜਾ ਮੇਰਾ ਕੋਈ, ਮੇਰੀ ਕੋਈ ਜਿਹੜੀ ਲਾਲਚ ਆ, ਜਾਂ ਜਿਹੜੀ ਮੈਨੂੰ ਪੈਸੇ ਦੀ ਖਿੱਚ ਜਾਂ ਮੈਨੂੰ ਸ਼ੋਹਰਤ ਦੀ ਭੁੱਖ ਪੈ ਗਈ ਨਾ, ਉਹ ਮੈਂ ਕਦੀ ਵੀ ਨਹੀਂ ਜ਼ਾਹਰ ਕਰਨੀ। ਲੇਕਿਨ ਜਿੰਨੇ ਉਹ ਦਿੱਤਾ, ਜਿੱਦਾਂ ਤੁਹਾਨੂੰ ਤੁਹਾਡਾ ਟਾਈਮ ਕੱਢਿਆ ਹੁੰਦਾ ਨਾ, ਉਹਨੂੰ ਨਜ਼ਰ ਆ ਰਿਹਾ ਹੁੰਦਾ ਹਾਂਜੀ, ਇਸ ਤਰ੍ਹਾਂ ਸਰ ਕਿ ਵਕਤ ਕਰਤਾ ਹੈ ਪਰਵਰਿਸ਼ ਬਰਸੋਂ। ਬੜੀ ਦੇਰ ਦੀ ਕੋਸ਼ਿਸ਼ ਹੋ ਰਹੀ ਸੀ, ਹਾਦਸੇ ਅਚਾਨਕ ਨਹੀਂ ਹੋਤੇ। ਯੈਸ। ਉਸਤਾਦ ਜੀ ਖੁਦਾ ਜਾਣਦਾ ਹੈ, ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਪਿਆਰ ਮੁਹੱਬਤ ਦੇ ਨਾਲ ਇਸ ਤਰ੍ਹਾਂ ਹੀ। ਕੋਈ ਸ਼ੱਕ ਨਹੀਂ। ਮੈਂ ਉਸਤਾਦ ਜੀ ਇਹ ਕਿ ਮੈਨੂੰ ਯਾਦ ਹੈਗਾ ਕਿ ਕੋਈ ਗੱਲਬਾਤ ਹੋਈ ਸੀਗੀ ਤੇ ਤੁਸੀਂ ਕਿਹਾ ਸੀਗਾ ਕਿ ਫੈਸਲ, ਤੇ ਮੈਨੂੰ ਇਹ ਉਮੀਦ ਸੀ ਕਿ ਫੈਸਲ ਕਰ ਸਕਦਾ ਹੈ, ਐਟਮਾਂ ਉਟਮਾਂ ਛੇੜ ਸਕਦਾ ਹੈ, ਲੇਕਿਨ ਇਹ ਨਹੀਂ, ਮੈਨੂੰ ਇਹਨਾਂ ਤੇ ਨਹੀਂ ਉਮੀਦ ਹੈ। ਨਹੀਂ ਨਹੀਂ, ਮੈਂ ਤੇ ਉਸਤਾਦ ਜੀ ਭਾਨ ਫੈਸਲ ਵਾਕਈ, ਮੈਂ ਗਲਤ ਫਹਿਮੀ ਸੀਗੀ। ਮੈਂ ਦੇਖਿਆ ਕਿ ਭਾਨ ਫੈਸਲ ਜੋੜਨ ਵਾਲੇ ਹੀ ਨੇ ਯਾਰ ਮੈਂ ਇਹਨੂੰ ਨਹੀਂ ਕਿਹਾ ਗਿਆ, ਉਹਨੇ ਆ ਰਿਹਾ ਨਾ ਲਗਾਤਾਰ। ਹਾਂਜੀ। ਠੀਕ, ਇਹਨੂੰ ਮੈਂ ਕੋਈ ਪੈਸਾ ਨਹੀਂ ਦੇ ਰਿਹਾ, ਹਾਂਜੀ, ਕਸਮ ਰੱਬ ਦੀ, ਮੈਨੂੰ ਕੋਈ ਪੈਸਾ ਨਹੀਂ ਦੇ ਰਿਹਾ। ਮੈਨੂੰ ਸਿਰਫ ਇੰਨੀ ਗੱਲ ਕਹੀ ਹੈ ਕਿ ਮੈਂ ਕਿਹਾ ਯਾਰ ਫੈਸਲ ਸਾਹਿਬ ਤੁਸੀਂ ਦੁਬਈੋਂ ਗਏ ਹੋ, ਅੱਜ 4 ਦਿਨ ਹੋ ਗਏ ਤੁਸੀਂ ਫੈਸਲਾਬਾਦ ਹੋ, ਠੀਕ ਹੈ ਜੀ, ਲੇਕਿਨ ਮੈਨੂੰ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਸੀ ਕਿ ਯਾਰ ਅੱਲਾ ਇਸ ਸਪੋਰਟ ਤੇ ਤੁਸੀਂ ਨਾ ਆਇਆ ਕਰੋ, ਅੱਲਾ ਖੈਰ ਹੈ, ਮੈਂ ਆਪ ਹੀ ਕਰ ਲਾਂਗਾ, ਤੁਸੀਂ ਆਪਣਾ ਆਪਣਾ ਕਰ ਲਓ, ਖਾ ਲਓ। ਤਕਲੀਫ ਇਹ ਹੁੰਦੀ ਕਿ ਯਾਰ ਮੈਂ ਜਦੋਂ ਭੇਜ ਦਿੱਤਾ ਤੈਨੂੰ, ਜਦੋਂ ਮੈਂ ਭੇਜਿਆ ਦਾ ਮਤਲਬ ਇਹ ਨਹੀਂ ਕਿ ਤੂੰ ਇੱਥੋਂ ਚੱਲ ਜਾ। ਇੱਥੋਂ ਚੱਲ ਜਾ, ਕੰਮ ਤੇ ਪਹੁੰਚੋ, ਉਧਰ ਆਓ। ਨਹੀਂ ਉਸਤਾਦ ਜੀ, ਬਾਪ ਤੇ ਮੈਂ ਉਹੀ ਕਹਾਂਗਾ ਕਿ ਅਗਰ ਬਾਪ ਮਾਰ ਕੇ ਵੀ ਕੱਢੇ ਤੇ ਨਿਕਲਣਾ ਨਹੀਂ ਯਾਰ, ਮਾਰਨ ਮੈਂ ਤੇ ਗੱਲ ਹੀ ਕੋਈ ਨਹੀਂ ਕਰਦਾ ਯਾਰ, ਮੈਂ ਗੱਲ ਹੀ ਕੋਈ ਨਹੀਂ ਕੀਤੀ, ਲੇਕਿਨ ਮੇਰੇ ਤੇ ਕਿਉਂ ਪੈਂਦਾ ਯਾਰ? ਉਹਨੂੰ ਆਪ ਹੀ ਹੈਂਡਲ ਕਰੇ ਨਾ, ਸਾਰਿਆਂ ਨੂੰ, ਨਾਜ਼ਰੀਨ ਨੂੰ, ਸਾਰਿਆਂ ਨੂੰ ਆਪ ਹੀ ਹੈਂਡਲ ਕਰੇ। ਜਿਹੜਾ ਆਉਂਦਾ ਜਿਹੜਾ ਜਾਂਦਾ, ਤੁਸੀਂ ਸ਼ੋਅ ਵੇਖਿਆ ਕਰੋ ਯਾਰ, ਜੇ ਤੁਹਾਨੂੰ ਪਸੰਦ ਹੁੰਦਾ ਵੇਖ ਲਿਆ ਕਰੋ, ਨਹੀਂ ਪਸੰਦ ਹੁੰਦਾ ਕੋਈ ਹੋਰ ਵੇਖ ਲਿਆ ਕਰੋ, ਇਹ 'ਚ ਕੋਈ ਐਸੀ ਗੱਲ ਨਹੀਂ। ਲੇਕਿਨ ਗੱਲ ਫਿਰ ਉਹੀ ਹੈ ਕਿ ਉਹ ਇੱਕ ਤਲਕ ਬੜਾ ਮਜ਼ਬੂਤ ਬਣ ਗਿਆ। ਹਾਂਜੀ, ਫੈਮਿਲੀ ਬਣ ਗਈ ਨਾ, ਦੱਸ। ਇੱਥੇ ਵੇਖਣਾ ਚਾਹੁੰਦੇ ਨੇ ਉਹ, ਚਾਹੀਦਾ ਉਹਨਾਂ ਨੂੰ ਇੱਥੇ।
ਉਸਤਾਦ ਜੀ ਸਮਝ ਆ ਰਹੀ? ਉਹ ਇੱਥੇ ਫਰੀਦ ਨੂੰ ਵੇਖਣਾ ਚਾਹੁੰਦੇ ਨੇ, ਇੱਥੇ ਦਾਨਿਸ਼ ਨੂੰ ਵੇਖਣਾ ਚਾਹੁੰਦੇ, ਇੱਥੇ ਮੈਨੂੰ ਵੇਖਣਾ ਚਾਹੁੰਦੇ ਨੇ। ਉਹ ਵੇਖਣਾ ਚਾਹੁੰਦੇ, ਉਹਨਾਂ ਦੀ ਵੀ ਮਜਬੂਰੀ ਇਹ ਹੈ। ਲੇਕਿਨ ਮੈਂ ਕੀ ਕਰਾਂ ਦੱਸੋ ਮੈਨੂੰ, ਕੀ ਕਰਾਂ ਮੈਂ? ਤੇ ਇਹ ਜ਼ਿਹਨ ਚ ਪਾ ਲਓ ਕਿ ਜਿਹੜਾ ਇੱਥੇ ਨਹੀਂ ਨਾ ਹੈਗਾ ਉਹ ਆਪਣੀ ਮਰਜ਼ੀ ਨਾਲ ਨਹੀਂ ਹੈਗਾ ਭਾਜੀ। ਸਹੀ। ਜਿਹੜਾ ਇੱਥੇ ਨਹੀਂ ਨਾ ਹੈਗਾ ਉਹ ਆਪਣੀ ਮਰਜ਼ੀ ਨਾਲ ਨਹੀਂ ਹੈਗਾ। ਇੱਥੋਂ ਇੱਕ ਕਰੈਕਟਰ ਗਿਆ, ਇੰਬਲੀ ਜਿਹਦਾ ਨਾਂ ਸੀ, ਇੱਥੋਂ ਇੱਕ ਕਰੈਕਟਰ ਗਿਆ, ਉਹਨੂੰ ਇੱਕ ਕਰੈਕਟਰ ਦਿੱਤਾ UC ਵਾਲਾ। ਉਹਨੂੰ ਮੈਂ ਕਿਹਾ ਕਿ ਯਾਰ ਤੂੰ ਆਪਣਾ ਕੋਈ ਕਰ ਲਾ। UC ਵਾਲਾ ਕਰੈਕਟਰ ਦਿੱਤਾ, ਭਾਵੇਂ ਸਾਰਾ ਕਰੈਕਟਰ ਉਹਨੂੰ ਬਣਾ ਕੇ ਦੇਣਾ, ਇੱਕ ਇੱਕ ਉਹਨੂੰ ਗੱਲ ਸਮਝਾਉਣੀ, ਠੀਕ ਆ ਜੀ। ਬਹਿ ਕੇ ਫਰੀਦ ਹੁਣੀ ਸਾਰਿਆਂ ਨੇ ਤੂੰ ਆਹ ਕਹਿਣਾ, ਤੂੰ ਆਹ ਕਹਿਣਾ, ਜਦੋਂ ਬਹਿੰਦਾ ਸੀ ਉਹ ਗੱਲ ਹੋਰ ਦੀ ਹੋਰ ਹੋ ਜਾਂਦੀ ਸੀ। ਫਿਰ ਉਸ ਤੋਂ ਬਾਅਦ UC ਸਾਹਿਬ ਨੂੰ ਤੁਸੀਂ ਮਹੀਨਾ ਨਾ ਕਹੋ ਕਿ UC ਵਾਲਾ ਸ਼ੋਅ ਨਹੀਂ ਕਰਨਾ, ਉਹਨੇ ਮਹੀਨਾ ਨਹੀਂ ਕਰਨਾ। ਤੁਸੀਂ ਜਦੋਂ ਕਹਿ ਦੇਣਾ ਕਰ ਲੈਣਾ, ਯਾਰ ਇੱਦਾਂ ਨਹੀਂ, ਇੱਦਾਂ ਦਾ ਨਹੀਂ। ਤੇ ਜਦੋਂ ਇੱਥੋਂ ਗਿਆ ਉਦੋਂ ਮੈਂ ਦੇਖਿਆ ਕਿ ਭਾਜੀ ਉਹ ਤੇ ਸ਼ੂਟਿੰਗਾਂ ਤੇ ਫਲਾਣ, ਇੱਥੇ ਉਹ ਮਿਹਨਤ ਨਹੀਂ ਸੀ ਹੁੰਦੀ। ਇੱਥੇ UC ਵਾਲਾ ਬਿਠਾ ਲਿਆ, ਉਸ ਤੋਂ ਬਾਅਦ ਤੁਸੀਂ ਅਗਰ ਬਾਹਰ ਕੀਤਾ, ਉਸ ਤੋਂ ਬਾਅਦ 15 ਦਿਨ ਤੁਸੀਂ ਬਿਜ਼ੀ ਰਹੇ ਹੋ। 15 ਦਿਨ ਉਸ ਭਾਈ ਨੇ ਨਹੀਂ ਕਹਿਣਾ ਕਿ ਸਾਹ ਜੀ ਮੈਨੂੰ ਤੇ ਦੱਸੋ, ਮੈਨੂੰ ਕੋਈ ਸਕ੍ਰਿਪਟ ਦਿਓ, ਮੈਂ ਯਾਦ ਕਰਾਂ, ਕੋਈ UC ਵਾਲਾ ਮੈਨੂੰ ਬਣਾਓ। ਮੈਂ ਨਾ, ਉਹ ਇੱਥੋਂ ਗਿਆ ਵਾ, ਜਾ ਕੇ ਚੈਨਲ ਕੋ ਬਣਾ ਲਿਆ, ਠੀਕ ਆ, ਜਿਨ੍ਹਾਂ ਦੇ ਮਗਰ ਲੱਗ ਗਿਆ। ਕੋਈ ਇੰਨਾ ਕੁਛ ਹੋਇਆ, ਮੈਂ ਤੁਹਾਨੂੰ ਦੱਸਾਂ, ਤੁਸੀਂ ਪਰੇਸ਼ਾਨ ਹੋ ਜਾਓ। ਆਪਣਾ ਆਪ ਮੈਨੂੰ ਵੀ ਘਟੀਆ ਲੱਗਣ ਲੱਗ ਪਵੇ, ਤੁਹਾਨੂੰ ਵੀ ਆਪਣਾ ਆਪ ਲੱਗਣ ਲੱਗ ਪਵੇ। ਯਕੀਨ ਕਰੋ, ਜੋ ਹਰਕਤਾਂ ਨੇ ਕਿ ਮੈਂ ਬੁਲਾ ਕੇ ਚੈਨਲ ਬਣਾ ਕੇ ਦਿੱਤਾ। ਮੈਂ ਕਿਹਾ UC ਆ ਚੈਨਲ ਦੀ ਇੱਥੇ ਕੰਮ ਕਰ, ਆ ਐਡੀਟਰ ਹੀ, ਇਹਨੂੰ ਸੈਲਰੀ ਮੈਂ ਦਿਆਂ ਕਿ ਤੂੰ ਇੱਥੇ ਕੰਮ ਕਰ, ਤੂੰ ਉਹਦੇ ਤੇ ਨਾ ਕਰ, ਫਲਾਣੇ ਤੇ ਨਾ ਕਰ। ਤੇ ਉਹ ਕਰੈਕਟਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਉਹ ਚੈਨਲ ਉੱਦਾਂ ਹੀ ਪਿਆ ਵਾ। ਤੇ ਆਪਣਾ ਕੋਈ ਹੋਰ ਕਿਸੇ ਦੇ ਨਾਲ ਰਲ ਕੇ ਬਣਾ ਕੇ ਤੇ ਉਹਦੇ ਤੇ ਕਹੀ ਜਾਂਦਾ ਇਹ ਉਸਤਾਦ ਨੇ ਬਣਾ ਕੇ ਦਿਆ। ਜਿਹੜਾ ਮੈਂ ਬਣਾ ਕੇ ਦਿੱਤਾ ਸੀ ਉਹ ਛੱਡ ਗਿਆ, ਇੱਥੇ ਉਹ ਖਤਮ। ਹਾਂਜੀ। ਤੇ ਜਿਹੜਾ ਕਿਸੇ ਦੇ ਨਾਲ ਰਲ ਕੇ ਵੀ ਪਤਾ ਨਹੀਂ ਕਿੰਨੇ ਕੁ ਲੱਖਾਂ ਰੁਪਈਆ ਆ ਰਿਹਾ ਆਉਣਾ ਮੈਨੂੰ, ਉਧਰ ਚਲਾ ਗਿਆ। ਤੇ ਲੇਕਿਨ ਉੱਥੇ ਵੇਚ ਮੈਨੂੰ ਰਿਹਾ ਵਾ ਕਿ ਵੀ ਉਸਤਾਦ ਨੇ ਬਣਾ ਕੇ ਦਿੱਤਾ। ਮੈਂ ਬਣਾ ਕੇ, ਖੁਦਾ ਦੀ ਕਸਮ ਹੈ, ਮੈਂ ਬਣਾ ਕੇ ਨਹੀਂ ਦਿੱਤਾ। ਮੈਨੂੰ ਪਤਾ ਹੀ ਨਹੀਂ ਚੈਨਲ ਕੀ ਦਾ ਵਾ, ਜਾਂ ਮੈਨੂੰ ਜੇ ਪਤਾ ਵੀ ਆ ਤਾਂ ਮੇਰੇ ਉਹਦੇ 'ਚ ਕੋਈ ਅਮਲ ਦਖਲ ਹੀ ਨਹੀਂ। ਹਾਂਜੀ, ਕੱਲ ਨੂੰ ਕੋਈ ਗੱਲ ਕਰ ਦੇਵੇ ਜਾਂ ਕੀ। ਲੇਕਿਨ ਉਹ ਕਹੀ ਜਾ ਰਿਹਾ ਮੈਂ ਚੁੱਪ ਹਾਂ। 3 ਮਹੀਨੇ ਤੋਂ ਮੈਂ ਚੁੱਪ ਬੈਠਾ ਕਿ ਠੀਕ ਹੈ ਯਾਰ, ਉਹ ਕਹਿ ਰਿਹਾ ਕਹੀ ਜਾਵੇ। ਨਹੀਂ ਤੇ ਉਹਨੂੰ ਪੁੱਛਣਾ ਹਾਂ ਕਿ ਜਿੱਥੇ ਉਹ ਹਰ ਸਾਲ 10 ਛੁੱਟੀਆਂ ਕਰਕੇ ਜਾਂਦਾ, ਉਹਨਾਂ ਦੀ ਕਸਮ ਖਾ ਕੇ ਕਵੇ ਹਾਂ ਕਿ ਜਿਹੜਾ ਉਸਤਾਦ ਨੇ ਚੈਨਲ ਬਣਾ ਕੇ ਦਿੱਤਾ ਸੀ ਉਹੀ ਆ ਉੱਤੇ ਕੰਮ ਕਰ ਰਿਹਾ। ਉਹ ਨਹੀਂ ਕਰ ਰਿਹਾ। ਇਹ ਹੁਣ ਇਹਦਾ ਵੀ ਜਵਾਬ ਦੇਣਾ ਉਹਨੇ, ਉਹਨੇ ਕਹਿਣਾ ਜੀ ਜੋ ਆਹੋ ਚਾਹਤਾ ਹੂੰ, ਤੇ ਕੋਈ ਕਿਤੇ ਐਂਕਰ ਤੇ ਪਹੁੰਚ ਉਹ ਯਾਰ ਦੇ ਹੀ ਜਾਣ ਯਾਰ, ਮੈਂ ਵੈਸੇ ਹੀ ਯਾਰ ਅੱਕ ਗਿਆ ਖੁਦਾ ਦੀ ਕਸਮ। ਹਾਂਜੀ ਤੁਸੀਂ ਐਸੋ ਉਹੀ ਸਹੀ ਆ, ਕਾਰਟੂਨ ਟਾਈਪ ਕਰੈਕਟਰ ਵੀ ਬਹਿ ਕੇ ਸ਼ੁਗਲ ਮੇਲਾ ਲਾਓ ਤੇ ਚੁੱਪ ਕਰ ਜਾ। ਯਾਦ ਰੱਖਣਾ ਚਾਹੀਦਾ। ਮੇਰੀ ਗੱਲ ਸੁਣ ਲਓ ਸਾਰੇ, ਸਾਡੇ ਕੋਲੋਂ ਨਾ, ਸਾਡੇ ਚੋਂ ਨਿਕਲ ਕੇ ਨਾ ਇਹਨੂੰ ਕੁਛ ਨਾ ਕੁਛ ਸਿੱਖਿਆ ਕਰੋ। ਜਿੱਥੋਂ ਤੁਸੀਂ ਕੁਝ ਖਾ ਲਿਆ, ਜਿੱਥੋਂ ਤੁਸੀਂ ਕੁਝ ਸਿੱਖ ਲਿਆ, ਜਿੱਥੋਂ ਤੁਸੀਂ ਕੁਝ ਕਰ ਲਿਆ। ਤੁਹਾਡਾ ਪਿਓ ਨਾ, ਜਿਹਨੂੰ ਤੁਸੀਂ ਪਿਓ ਮੰਨ ਲਿਆ, ਉਸਤਾਦ ਕੀ ਤੇ ਪਿਓ ਕੀ, ਠੀਕ ਆ, ਤੇ ਪਿਓ ਨੂੰ ਤੁਸੀਂ ਛੱਡ ਦਿਓਗੇ? ਤੁਸੀਂ ਇਸ ਚੱਕਰ 'ਚ ਬੈਠੇ ਰਹੋਗੇ ਪਿਓ ਦਾ ਫੋਨ ਆਵੇ? ਤੁਸੀਂ ਇਸ ਚੱਕਰ 'ਚ ਬੈਠੇ ਰਹੋਗੇ ਕਿ ਪਿਓ ਖਸਮਾਂ ਨੂੰ ਖਾਵੇ? ਨਹੀਂ ਵੀ ਉੱਥੇ ਕੋਈ ਹੈਗਾ ਤੇ ਖੈਰ ਆ, ਮੈਂ ਆਪਣਾ ਸਿੱਧਾ ਕਰਾਂ ਹਿਸਾਬ। ਪਿਓ ਨੂੰ ਕਿੰਨੇ ਦੇਣਾ ਵਾ? ਪਿਓ ਨੂੰ ਕਿੰਨੇ ਦੇਣਾ ਭੈਣ? ਇਹਨਾਂ ਕੋ ਉਮੀਦ ਹੈਗੀ ਇਹਨਾਂ ਸ਼ਾਗਿਰਦਾਂ ਕੋ ਕਿ ਅੱਜ ਮੈਂ ਮੰਜੇ ਤੇ ਪੈ ਜਾਵਾਂ, ਮੈਂ ਸ਼ੋਅ ਨਾ ਕਰਾਂ, ਇਹ ਮੈਨੂੰ ਸ਼ੋਅ ਕਰਕੇ ਪਾਲ ਲੈਣਗੇ? ਇਹਨਾਂ ਕੋ ਉਮੀਦ ਹੈਗੀ ਹੈ? ਉਸਤਾਦ ਜੀ ਤੁਸੀਂ ਯਾਰਿਆਂ ਦੀ ਗੱਲ ਕਰੇ ਜਾਂ ਅੰਡੇ ਹੋ? ਯਾਰ ਮੈਂ ਗੱਲ ਕਰ ਰਿਹਾ ਫੈਸਲ, ਮੈਂ ਸ਼ਾਗਿਰਦਾਂ ਦੀ ਗੱਲ ਕਰ ਰਿਹਾ। ਇੱਥੇ ਤੇ ਕਿਸੇ ਨੂੰ ਪਤਾ ਹੀ ਨਹੀਂ ਉਸਤਾਦੀ ਸ਼ਾਗਿਰਦੀ ਹੁੰਦੀ ਕੀ ਹੈ। ਉਸਤਾਦੀ ਸ਼ਾਗਿਰਦੀ ਦਾ ਫਾਰਮੈਟ ਕੀ ਪਤਾ ਹੀ ਨਹੀਂ ਕਿਸੇ ਨੂੰ। ਧਾਗਾ ਬਣਵਾ ਕੇ ਜੀ ਮੇਰਾ ਉਸਤਾਦ ਆ ਜੀ, ਚਲੋ ਜੀ। ਉਸਤਾਦ ਜੀ ਮੈਨੂੰ ਪਤਾ ਹੈਗਾ, ਮੈਂ ਪੜ੍ਹਿਆ ਲਿਖਿਆ ਵਾਂ, ਮੈਨੂੰ ਪਤਾ ਸਾਰਾ ਹੀ। ਤੁਸੀਂ ਉਹਨਾਂ ਦਾ ਨੋਮੀਨੇਟ ਸਾਰਿਆਂ ਦਾ ਨਾਰਾਜ਼ ਫਿਰ ਰਿਹਾ ਹੁਣ, ਸਾਰਿਆਂ ਦੇ ਨਾਲ ਕਿ ਮੈਨੂੰ ਕਿਸੇ ਨੇ ਦੱਸਿਆ ਨਹੀਂ, ਮੈਨੂੰ ਕਿਸੇ ਨੇ। ਉਹ ਯਾਰ ਤੇਰਾ ਇਹਨਾਂ ਦੇ ਨਾਲ ਕੀ ਤਲਕ ਆ? ਤੇਰਾ ਕੀ ਤਲਕ ਹੈ ਨਾ? ਤੂੰ ਮੇਰੇ ਨਾਲ ਤੇਰਾ ਤਲਕ ਆ, ਤੇਰੀ ਆਪਣੀ ਜਗ੍ਹਾ ਵਾ, ਤੇਰੇ ਉਸਤਾਦ ਦਾ ਘਰ ਆ, ਇੱਥੋਂ ਹੀ ਸਾਰਾ ਕੁਝ ਲੈ ਕੇ ਗਿਆ। ਤੈਨੂੰ ਰੱਬ ਨੇ ਇਸੇ ਸਟੇਜ ਤੋਂ ਫਰੀਦ ਸਾਬਰੀ ਬਣਾਇਆ, ਇਸੇ ਸਟੇਜ ਤੋਂ ਦਾਨਿਸ਼, ਫੈਸਲ, ਰਾਮੇ, ਮਿੱਠਾਪੁਰੀਆ, ਇੱਥੋਂ ਬਣੇ ਤੁਸੀਂ। ਉਸਤਾਦ ਜੀ ਇੱਥੋਂ ਨਹੀਂ ਬਣੇ, ਮਾਦਰਤ ਕਿੱਥੋਂ ਬਣੇ? ਉਹ ਬਾਬਾ ਸ਼ਾਹ ਦਾ ਜਿਹੜਾ ਪੁਰਾਣੇ ਦਫ਼ਤਰ ਤੋਂ। ਚਲੋ ਉਹ ਇੱਥੇ ਬਣੇ ਨਾ। ਗੁੱਸੇ 'ਚ ਯਾਰ ਨਹੀਂ ਪਤਾ ਲੱਗਣ ਦਿਆ ਕੀ ਹੋ ਗਿਆ ਤੈਨੂੰ ਯਾਰ। ਬਾਬਾ ਸ਼ਾਹ ਦਾ ਦਫ਼ਤਰ ਨਹੀਂ ਸੀ ਜਿਹੜਾ, ਹਾਂਜੀ, ਉੱਥੇ ਸੀ। ਇਹ ਤੇ ਉਹਨਾਂ ਦੀ ਗੱਲ ਨਹੀਂ, ਜਿਹੜੇ ਇੱਧਰ ਉੱਧਰ ਹੋਰ ਕਿੰਨੇ ਕਰ ਰਹੇ ਨੇ ਨਾ, ਉਹ ਵੀ ਇੱਥੇ ਤੇ ਮਹੱਲੇ 'ਚ ਅਗਰ ਗਲੀ 'ਚ 10 ਘਰ ਨੇ ਨਾ, 3 ਨੂੰ ਪਤਾ ਹੁੰਦਾ ਸੀ ਕਿ ਬੰਦਾ ਇੱਥੇ ਰਹਿੰਦਾ, 7 ਨੂੰ ਉਹੀ ਨਹੀਂ ਸੀ ਪਤਾ ਹੁੰਦਾ, ਜਿਹੜੇ ਅੱਜ ਆਪਣੇ ਨਾਂ 'ਚ ਅੱਗੇ ਆਫੀਸ਼ੀਅਲ ਲਿਖ ਕੇ ਚੈਨਲ ਬਣਾ ਰਹੇ। ਇਹ ਆਫੀਸ਼ੀਅਲ ਹੈ ਵੀ ਤੁਸੀਂ ਦੱਸਿਆ ਵਾ। ਹਾਂਜੀ। ਵੀ ਆਫੀਸ਼ੀਅਲ ਲਾਈ ਦਾ ਨਾਲ। ਹਾਂ ਇਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ। ਬਿਲਕੁਲ ਫੜ ਕੇ ਸਾਰਾ ਕੁਝ ਉਸਤਾਦ ਉਹਦਾ ਵੀ ਇਹੀ ਹਾਲ ਹੋ ਰਾਣਾ ਜਾਜ਼, ਉਹ ਤੇ ਤੁਹਾਡਾ ਕਿਸੇ ਲੰਗੋਟੀਆ ਕੁੱਪੀ ਹੀ ਆ। ਕੁੱਪੀ ਵਰਗਾ ਮੂੰਹ ਉਹਦਾ ਵੀ ਹਿਸਾਬ ਆ।
ਉਹ ਮੇਰੇ ਤੋਂ ਵੀ ਅਗਲੀ ਆਈਟਮ ਹੈ ਇਸ ਮਸਲੇ 'ਚ। ਸਹੀ ਉਹਨਾਂ ਨੂੰ ਕੁਛ ਨਾ ਕਹਿਣਾ ਉਸਤਾਦ। ਉਹਨਾਂ ਨੂੰ ਕਹਿਣ ਨਹੀਂ ਦੇ, ਉਹ ਸੱਚੀ ਦੱਸਣ ਦੇ ਮੁੱਚੀ। ਕਿ ਉਹ ਵੀ ਇਦਾਂ ਦੇ ਤਿਆਰ ਕਰਨ ਦੇ। ਨਹੀਂ ਮੈਂ ਕਿ ਉਹਦਾ ਵੀ ਇਹੀ ਕੰਮ ਆ, ਹਾਂ ਉਹਦਾ ਵੀ ਇਹੀ ਕੰਮ ਆ। ਕਿ ਦੱਸਣਾ ਉਹ ਵੀ ਦੁਖੀ ਨੇ ਉਸਤਾਦ ਜੀ। ਕਰੀ ਅਸੀਂ ਦੋਵੇਂ ਜਾਂਦੇ ਉਹ ਕੰਮ, ਤੇ ਮੈਂ ਉਹਨੂੰ ਰੋਕੀ ਜਾਂਦਾ, ਮੈਨੂੰ ਰੋਕੀ ਜਾਂਦਾ, ਤੇ ਕਰੀ ਅਸੀਂ ਦੋਵੇਂ ਜਾਂਦੇ ਆ। ਨਹੀਂ ਉਸਤਾਦ ਜੀ, ਉਹ ਮੈਨੂੰ ਪਤਾ ਲੱਗਾ ਕਿ ਪਹਿਲੇ ਨੰਬਰ ਤੇ ਜਾ ਕੇ ਕਿਹਾ ਗਿਆ ਉਸਤਾਦ ਜੀ ਸਲਾਮ ਦੁਆ ਦੇ ਰਹੇ ਸਨ ਤੁਹਾਨੂੰ। ਦੁਆ ਕਰਾ। ਆਹੋ ਹਾਂ ਸ਼ੋਅ ਤੋਂ ਪਹਿਲੇ। ਨਹੀਂ ਮੈਨੂੰ ਨਹੀਂ ਪਤਾ ਯਾਰ। ਮੈਨੂੰ ਉਦੋਂ ਤਕਲੀਫ ਹੋਏਗੀ ਭਾਜੀ, ਜਦੋਂ ਮੈਨੂੰ ਪਤਾ ਲੱਗੇਗਾ ਕਿ ਇਹ ਬੰਦੇ ਨੂੰ ਆਪਣੀ ਪੈ ਗਈ ਆ, ਓਏ ਹੋਏ ਇੱਧਰ ਦੀ ਛੱਡ ਕੇ, ਉਦੋਂ ਮੈਨੂੰ ਤਕਲੀਫ ਹੋਏਗੀ। ਐਦਾਂ ਹੀ ਉਸਤਾਦ ਜੀ। ਸਮਝ ਆ ਰਹੀ? ਜਦੋਂ ਤੁਹਾਡੇ ਪਿਓ ਨੂੰ ਲੱਗੇਗਾ ਨਾ ਕਿ ਇਹਨੂੰ ਆਪਣੀ ਪੈ ਗਈ ਆ, ਉਦੋਂ ਤੁਹਾਨੂੰ ਤਕਲੀਫ ਹੋਏਗੀ। ਉਹ ਮੈਨੂੰ ਤਕਲੀਫ ਹੁੰਦੀ ਆ, ਉਹ ਮੈਨੂੰ ਹੋਣੀ ਚਾਹੀਦੀ ਆ ਐਸੀ ਗੱਲ ਉਸਤਾਦ ਜੀ। ਇਸ ਸ਼ੋਅ ਤੋਂ ਬਾਅਦ ਉਹਦੇ ਨਾਲ ਕਈਆਂ ਦੀ ਦੁਸ਼ਮਣੀ ਵੀ ਪੈ ਜਾਣੀ ਜੀ। ਕਿਹਦੀ? ਨਹੀਂ ਨਾ ਮੈਂ ਉਹਨੂੰ ਇਦਾਂ ਜਿਵੇਂ ਬਾਕੀ ਜਦੋਂ ਉਹ ਇੱਥੇ ਬੈਠਾ ਹੁੰਦਾ ਸੀ, ਅਸੀਂ ਕਿੰਨਿਆਂ ਜਾਣਿਆਂ ਦੀ ਗੱਲਾਂ ਕਰੀਦੀਆਂ ਸੀ। ਅੱਜ ਉਹ ਨਹੀਂ ਹੈਗਾ ਤੇ ਉਹਦੇ ਮੁਤਲਕ ਨਹੀਂ ਕਰ ਸਕਦੇ ਸੀ। ਮੈਂ ਇਹੀ ਤੇ ਕਹਿ ਰਿਹਾ ਹਾਂ, ਜਦੋਂ ਉਹਨੂੰ ਕੋਈ ਕਹੂਗਾ ਨਾ ਤੇ ਅੱਗੋਂ ਇਹੀ ਕਹੀ ਪੁੱਤਰ, ਉਹਨੂੰ ਕਹੀ ਮੇਰਾ ਉਸਤਾਦ ਆ, ਮੇਰਾ ਉਸਤਾਦ ਆ, ਮੈਨੂੰ ਇਹ ਤੇ ਉਹਨੇ ਸਿਰਫ ਗੱਲਾਂ ਕੀਤੀਆਂ ਨਾ, ਮੈਨੂੰ ਛਿੱਤਰ ਵੀ ਮਾਰ ਲਵੇ ਤੇ ਮੈਂ ਫਿਰ ਉੱਥੇ ਜਾਊਂਗਾ। ਆਹ ਸਹੀ। ਹਾਂ ਮੈਂ ਤੈਨੂੰ ਦੱਸ ਰਿਹਾ ਨਾ, ਤੈਨੂੰ ਮੈਂ ਵੀ ਅਦਾਬ ਦੱਸ ਰਿਹਾ। ਉਸਤਾਦੀ ਮੈਂ ਯਾਰ ਮੈਂ ਚੁੱਪਾਂ ਨਾ, ਮੈਨੂੰ ਚੁੱਪ ਰਹਿਣ ਦਿਓ ਤੁਸੀਂ। ਜਿਹੜਾ ਨਹੀਂ ਆਉਂਦਾ ਭਾਜੀ, ਜਿਹੜਾ ਨਹੀਂ ਨਾ ਆਉਂਦਾ ਉਹ ਆਪਣੀ ਵਜ੍ਹਾ ਤੋਂ ਨਹੀਂ ਆਉਂਦਾ। ਸਹੀ। ਮੈਨੂੰ ਨਹੀਂ ਤੁਸੀਂ ਕਹਿ ਸਕਦੇ ਉਹ ਕਿਉਂ ਨਹੀਂ ਆ ਰਿਹਾ, ਕੋਈ ਇਦਾਂ ਦਾ ਨਹੀਂ ਹੋ ਗਿਆ, ਕੋਈ ਇਦਾਂ ਦਾ ਨਹੀਂ ਹੋ ਗਿਆ। ਇਹ ਜਵਾਬ ਦੇ ਦਿੱਤਾ ਨਾ ਨਹੀਂ, ਖਾਨ ਨੇ, ਉਹ ਆਂਸਰ ਇੱਕ ਦੇ ਬਸ ਦਿੱਤਾ। ਗੱਲ ਮੁੱਕ- ਜਦੋਂ ਯਾਰ ਬੈਡ- ਬੱਚਾ ਪਰੇਸ਼ਾਨ ਆ। ਸੌਰੀ ਜਿਹੜਾ ਬੈਡ ਕਮੈਂਟਸ ਕਰਦਾ ਨਾ, ਜਿਹੜਾ ਪੁੱਛਦਾ ਉਹਨੂੰ ਕਮੈਂਟਸ ਥੱਲੇ ਮਾੜਾ ਰਿਪਲਾਈ ਕਰ ਦਿਓ ਕਰੋ ਯਾਰ, ਹਾਰ ਵਾਲਾ ਵਾ। ਉਹ ਯਾਰ ਸਾਰੇ एक कमेंट अरे तो सही गल है, इतने साल हो गए वो गाड़ी नहीं ले सका एक कमेंट है, मैं इतने साल हो गए हैं, मैं 19 साल नहीं ले सकिया सी है जी। ਨਾਲੇ ਇੱਕ ਗੱਲ ਯਾਦ ਹੈ ਮੈਨੂੰ, ਪੁੱਛ ਲਵਾਂ? ਹਾਂਜੀ, ਪੁੱਛ। ਤੁਸੀਂ ਕਹਿੰਦੇ ਆਈਫੋਨ ਆਇਆ ਵਾ, ਉਹ ਕਿੱਥੇ ਆ? 2 आईफोन आए ने, ਕਿੱਥੇ ਆ? 15 Pro Max। वीडियो चला दा, ਉਹ ਗਈ आ वीडियो देखना जरा। ਚੱਲੀ ਭਾਈ, ਸਤਿ ਸ੍ਰੀ ਅਕਾਲ, ਕਿਵੇਂ ਹੋ? ਕੈਮ ਹੋ ਭਾਜੀ? ਮੇਰਾ ਨਾਮ ਹੈਗਾ ਸੰਦੀਪ ਵੜੈਚ, ਮੈਂ ਹੈਗਾ ਇੰਡੀਆ ਤੋਂ ਪਰ ਮੈਂ ਰਹਿਣਾ ਕੈਨੇਡਾ ਆ। ਭਾਜੀ ਮਿੱਠਾ ਕਹਿੰਦਾ ਵਾ ਕਿ ਬਈ ਫੋਨ ਹੈ ਨਾ, ਆਈਫੋਨ। ਭਾਜੀ ਮੈਂ 2 ਆਈਫੋਨ ਲੈ ਕੇ ਰੱਖੇ ਆ, ਪਰ ਮੈਨੂੰ ਪਤਾ ਨਹੀਂ ਕਿੱਥੇ ਭੇਜਣੇ ਆ ਤੇ ਕਿੱਦਾਂ ਭੇਜਣੇ ਆ ਪਾਕਿਸਤਾਨ 'ਚ। ਤੇ ਤੁਸੀਂ ਪਲੀਜ਼ ਮੈਨੂੰ ਦੱਸਿਓ। ਤੇ ਮੈਂ ਹਰ ਉਹਦੇ ਸ਼ੋਅ ਦੇ ਥੱਲੇ ਕਮੈਂਟ ਕੀਤਾ ਸੀਗਾ ਉਹਦੇ ਕਿ ਬਈ ਫੋਨ ਵਾਲੇ ਦੇ, ਤੇ ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਤਾਂ ਹਾਰ ਕੇ ਮੈਂ ਇੱਕ ਸ਼ੋਅ ਦੇ ਥੱਲੇ ਗਾਲਾਂ ਕੱਢੀਆਂ ਸੀ ਮਿੱਠੇ ਨੂੰ। ਮੈਂ ਕਿਹਾ ਮਿੱਠੇ ਤੂੰ ਫੋਨ ਕਰੀ ਜਾਂਦਾ ਭਰਾਵਾ, ਕਮੈਂਟ ਤਾਂ ਪੜ੍ਹ ਲਾ। ਤੇ ਫੋਨ ਤੇ ਭਾਜੀ ਕੋਈ ਵੱਡੀ ਗੱਲ ਨਹੀਂ ਹੈਗੀ, ਸਾਨੂੰ ਐਂਟਰਟੇਨ ਕਰਦੇ ਆ। ਤੇ ਫੋਨ ਮੇਰੇ ਵੱਲੋਂ ਠੀਕ ਹੈ ਜੀ। ਇੱਕ ਉਸਤਾਦ ਜੀ ਤੁਹਾਨੂੰ, ਇੱਕ ਆਪਣੇ ਮਿੱਠੇ ਮੇਰੀ ਜਾਨ ਨੂੰ। हाँ जी सुन लिया? ਉਹ ਵੀਰ ਆਪਣਾ ਸ਼ਹਜ਼ਾਦਾ ਕਹਿੰਦਾ ਮੈਂ ਲੈ ਕੇ ਰੱਖੇ, ਕੀ ਕਰਾਂ ਹੁਣ? ਇੱਕ ਮਿੱਠੇ ਦਾ, ਇੱਕ ਤੇਰਾ। ਤੇ ਮੈਂ ਚੱਲ ਜਾਣਾ। ਅੱਲਾ ਪਾਕ। ਨਹੀਂ ਉਹ ਕਹਿੰਦਾ ਮੈਨੂੰ ਦੱਸੋ, ਮੈਂ ਕੈਨੇਡਾ ਵਾਂ, ਕੈਨੇਡਾ ਚੋਂ ਕਿਸੇ ਨੇ ਆਉਣਾ ਨਾ ਭਾਜੀ, ਸਾਡੇ 2 ਆਈਫੋਨ ਪਿਓ ਲੈਣਾ, ਮਿਹਰਬਾਨੀ। ਉਹਨਾਂ ਕੋਲ ਸਨੀ ਭਾਈ ਨੂੰ ਫੜਾ ਦੇਣ ਉੱਥੇ। ਹਾਂ ਤੇ ਸਨੀ ਭਾਈ ਉਹ ਤੋਂ ਸਿੱਧੇ ਤੈਨੂੰ ਫੜਾ ਦੇ। ਹਾਂ ਇੱਕ ਉਹ ਘੁੱਟ ਜਿਹੀ ਸਨੀ ਭਾਈ ਵਾਹ ਬਣਾ। ਵਾਹ ਵੀਜ਼ਾ ਰਿਫਿਊਜ਼ ਹੋ ਗਿਆ। ਉਹ ਨਹੀਂ ਰੀਜ਼ਨ ਨਹੀਂ ਉਹਨੇ 28 ਚ ਆਉਣਾ ਨਾ, ਫਿਰ ਲਈ ਆਏਗਾ। ਅੱਛਾ ਹੁਣ ਪਤਾ ਕੀ, ਮੇਰੀ ਗੱਲ ਸੁਣੋ। ਹਾਂ। ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਮੈਨੂੰ ਨਹੀਂ ਪੰਜ ਦੇ ਕੈਨੇਡਾ ਚੋਂ ਆ ਰਿਹਾ ਨਾ ਕੋਈ ਬੰਦਾ 1-2, ਤੇ ਉਹ ਦੱਸਣਾ ਯਾਰ ਮੈਂ ਆਈਫੋਨ ਮੰਗਾਉਣੇ ਆ, ਸਾਡੇ ਸ਼ਹਜ਼ਾਦਾ ਬੰਦਾ ਯਾਰ, ਇਹਨੂੰ ਮੈਂ ਉਹਨੂੰ ਬੜਾ ਨਹੀਂ ਹਟ ਰਿਹਾ। ਤਾਜੀ ਸਾਡਾ ਮੰਗਾਓ। ਬੰਦਾ ਉਹ ਯਾਰ ਆਪਣੀ ਵਾਰੀ ਹਰ ਤੇਰਾ ਕੀ ਬੰਦਾ ਆ ਰਿਹਾ ਇੱਕ ਤੇਰਾ ਬੰਦਾ ਕਿਹੜਾ ਓਏ? ਠਹਿਰ ਜਾ। ਮੇਰਾ ਕਲੀਕ ਕੋਈ ਆ ਓਏ ਯਾਰ, ਰਿਹਾ ਤੇਰਾ ਤਾਜੀ ਬੰਦਾ ਇੱਕ ਦਿਨ ਕਿੱਦਾਂ ਹੋਣਾ? ਓਵਰਲੈਪ ਦੀ ਮਿੱਠੇ ਤੋਂ ਪੰਡ ਹੋਇਆ ਲਾਠੀ ਵਾਲੇ ਨਹੀਂ ਆਉਂਦੇ। ਤਾਜੀ ਉਹ ਲੇਕਿਨ ਉਹ ਬੰਦਾ ਤਬੂਤ ਚ ਹੋਣਾ ਉਹ ਲਾਲ ਰੱਖੀ ਲਾਸ਼ ਆ ਰਹੀ ਹੈ ਬਾਹਰੋਂ। ਅੱਛਾ ਯਾਰ ਨਹੀਂ ਇਹਨੇ ਤੇ ਐਸੇ ਤਲਕ ਬਣਾਏ ਨੇ ਬਾਹਰ ਦੇ ਮੁਲਕਾਂ 'ਚ ਹਰ ਬੰਦੇ ਦੇ ਨਾਲ। ਮੈਨੂੰ ਜਿਹੜਾ ਬੰਦਾ ਮੇਲ ਕਰਦਾ ਨਾ, ਉਹ ਮੈਨੂੰ ਕਹਿੰਦਾ ਜੀ ਸਾਡੀ ਉਹਦੇ ਨਾਲ ਗੱਲ ਹੁੰਦੀ ਹੈ। ਇੱਕੋ ਨਹੀਂ, ਪੂਰੀ ਟੀਮ 'ਚ ਇੱਕੋ ਦਾ ਨਾਂ ਲੈਂਦਾ ਵਾ ਕਿ ਸਾਡੀ ਉਹਦੇ ਨਾਲ ਗੱਲ ਹੁੰਦੀ। ਇਹ ਵੀ ਲੋਕੀ ਵੀ ਗੁੰਮਰਾਹ ਕਰਨ ਤੋਂ ਨਹੀਂ ਹਟਦੇ। ਉਹ ਨਹੀਂ ਹਕੀਕਤ ਤੇਰੀ ਹੁਣ ਹੋਣ ਦੀ ਸੀ ਵੀਡੀਓ ਕਾਲ ਸਾਰਿਆਂ ਦੀ ਹੁੰਦੀ ਹੈ। ਇਹ ਵਾਹਦ ਆਦਮੀ ਹੈ ਸਾਡੀ ਟੀਮ 'ਚ ਇੱਕ ਮਿੰਟ ਉਸਤਾਦ, ਜਿਹਨੇ ਸਹੀ ਘੇਰੇ ਨੇ ਓਵਰਸੀਜ਼ ਸਾਰੇ ਬੜੇ ਪਿਆਰ ਦੇ ਨਾਲ। ਇੱਕ ਮਿੰਟ ਓਏ, ਤਾਜੀ ਸ਼ਹੀਦ ਹਾਂਜੀ ਓਏ ਚੁੱਪ ਕਰਦਾ। ਸੀਸੀਟੀਵੀ ਉਸਤਾਦ ਜੀ ਸਟੇਡੀਅਮ ਦੇ ਸਾਹਮਣੇ ਹਾਦਸਾ ਹੋਇਆ ਸੀਗਾ। ਮੈਂ ਅੱਜ ਤੱਕ ਤੁਹਾਨੂੰ ਦੱਸਿਆ ਤੇ ਨਹੀਂ ਕਿਹੜੇ ਮੁੰਡੇ ਸੀ 2। ਨਹੀਂ ਮੈਂ ਉਸਤਾਦ ਜੀ ਇਹ ਰਾਜ਼ ਆਪਣੇ ਸੀਨੇ 'ਚ ਹੀ ਰਹਿ ਕੇ ਦਫਨ ਹੋ ਜਾਣਾ। ਇੱਕ ਫਰੀਦ ਸੀ ਤੇ ਦੂਜਾ ਕਿਹੜਾ? ਉਸਤਾਦ ਜੀ ਜਿਹੜਾ ਮੈਂ ਨਾਂ ਨਹੀਂ ਲੈਣੇ, ਮੇਰੇ ਨਿੱਕੇ ਵੀਰ ਨੇ, ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇਗਾ। ਇਹ ਬਗੈਰਤ। ਇੱਕ ਇੱਥੇ ਬੈਠਾ ਹੈ, ਇੱਕ ਨਹੀਂ ਹੈਗਾ ਉਸਤਾਦ। ਇੱਕ ਮਿੱਠਾ ਵਾਲੇ ਤੇ ਖਰੀਦ ਨਹੀਂ, ਨਹੀਂ। ਨਾ ਕਰਿਆ ਕਰੋ ਤੁਸੀਂ ਯਾਰ। ਨਹੀਂ ਇੱਕ ਮਰੀਜ਼ ਸੀ, ਇੱਕ ਮੁਦੱਸਰ ਸੀ। ਅੱਛਾ ਲੇਕਿਨ ਦੁੱਖ ਹੋਇਆ ਉਸਤਾਦ ਜੀ। ਅੱਛਾ ਸਾਜੀ ਤੇ ਕੋਈ ਮਾੜਾ ਕੰਮ ਤੁਸੀਂ ਬਦਸਰ ਤੇ ਪਾ ਦੇ। ਠੀਕ ਹੈ ਮੇਰੇ ਘਰ ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ, ਮਿੱਠਾ, ਫਰੀਦ, ਮੁਦੱਸਰ ਭਾਈ, ਦਾਨਿਸ਼ ਤੇ ਬਾਸ ਮੈਂ ਨਹੀਂ ਗਿਆ। ਬੈਠੇ। ਤੂੰ ਨਹੀਂ ਸੀ ਹੈਗਾ ਅਸਲੇ ਨਾਲ ਮੇਰੇ ਘਰੋਂ ਮਾਸ਼ਾਅੱਲਾ। ਮੇਰੀ ਉਸਤਾਦ ਜੀ ਘੜੀ ਚੁੱਕੀ ਗਈ, ਮੋਬਾਈਲ ਚੁੱਕਿਆ ਗਿਆ। ਜਦੋਂ ਗਏ? ਮੈਂ ਗਿਲਾ ਨਹੀਂ ਕੀਤਾ। ਇਹ ਜਦੋਂ ਗਏ ਨੇ ਚਾਹ ਚੂ ਪੀ ਕੇ ਗਏ ਨੇ, ਮੈਂ ਉਸਤਾਦ ਜੀ ਅੱਜ ਤੱਕ ਗਿਲਾ ਨਹੀਂ ਕੀਤਾ।
ਮੈਨੂੰ ਮੈਂ ਗਾਰੰਟੀ ਨਾਲ ਕਹਿ ਸਕਦਾ ਮੈਂ ਮਿੱਠਾ ਚੁੱਕ ਸਕਦਾ ਪਰ ਫੈਸਲ ਮਿੱਠਾ ਨਹੀਂ ਚੁੱਕ ਸਕਦਾ ਘੜੀ ਦਾ ਵੀ ਕੋਈ ਰੌਲਾ ਨਹੀਂ। ਮਿੱਠਾ ਨਹੀਂ ਚੁੱਕ ਇਹ ਜਿਹੜੀ ਸ਼ਾਇਦ ਚੀਜ਼ ਚੋਰੀ ਦਾ ਫ੍ਰੀ ਚੁੱਕ ਸਕ ਫ੍ਰੀ ਲੈ ਕੇ ਨਹੀਂ ਉਸਤਾਦ ਜੀ ਫ੍ਰੀ ਨੇ ਬੰਨੀ ਹੁੰਦੀ ਮੈਂ ਦੇਖੀ ਮੈਂ free ਚੋਰ ਲੈ ਨਹੀਂ ਕਹਿੰਦਾ ਕਿਸੇ ਨੂੰ ਉਸਤਾਦ ਜੀ ਮੇਰੇ ਨਹੀਂ ਤੂੰ ਕਹਿ ਦੇ ਅੱਛਾ ਮੇਰੇ ਛੋਟੇ ਵੀਰ ਨੇ ਉਸਤਾਦ ਉਹ ਜੀ। ਭਰਾਵਾ ਚਲੋ ਗਈ ਯਾਰ ਮਿੱਠਾ ਨਹੀਂ ਹੋ ਸਕਦਾ, ਬਾਕੀ ਪਿੱਛੇ ਰਹਿ ਗੁਣ ਗਿਆ ਉਹ। ਨਹੀਂ ਕਤਲ ਵੀ ਪਾਉਂਦੇ ਸਾਡੇ ਫਰੀਦ ਨੂੰ ਚੋਰ ਕਹਿਤਾ ਭਾਜੀ ਚੋਰ ਕਹਿਤਾ ਫਰੀਦ ਨੂੰ। ਛੋਟਾ ਵੀਰ ਹੈ ਮੇਰੀ ਜਾਨ ਆ ਛੋਟਾ ਵੀ ਜਿਹੜੇ ਚੋਰ ਹੁੰਦੇ ਉਹ ਵੀ ਕਿਸੇ ਨਾ ਕਿਸੇ ਦਾ ਵੀਰ ਹੀ ਹੁੰਦਾ ਉਸਤਾਦ ਜੀ ਮੈਂ ਕਹਿੰਦਾ ਚਲੋ ਕਈ ਤੇ ਘਰ ਹੀ ਹੈ ਨਾ ਤੁਸੀਂ ਚੋਰ ਨਹੀਂ ਨਾ ਕਹਿੰਦੇ, ਘੜੀ ਵੀ ਨਹੀਂ ਬਾਚੀ। ਨਹੀਂ ਜੇ ਛੋਟੇ ਵੀਰ ਦਾ ਸੋਨ ਹਲਵਾ ਚੱਲ ਸਕਦਾ ਚੋਰ ਵੀ ਚੱਲ ਸਕਦਾ ਛੋਟਾ ਵੀਰ। ਇਹ ਚੋਰ ਨਾ ਹੈਗਾ ਤੇ ਆ ਮੇਰੇ ਮੁੰਡੇ ਦੀ ਜਿਹੜੀ ਗੱਡੀ ਵੱਜੀ, ਗੱਡੀ ਮੇਰੀ ਤਬਾਹ ਹੋਈ ਜਿਹੜੀ ਮੈਂ ਬਾਅਦ ਦੇ ਵਿੱਚੋਂ ਸਾਰਾ ਪੇਂਟ ਪੂੰਟ ਕਰਾਇਆ, ਇਹ ਵੀ ਪਤਾ ਮੈਨੂੰ। ਲੇਕਿਨ ਮੇਰੇ ਛੋਟੇ ਵੀਰ ਨੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਭਾਈ, ਮੈਂ ਨਹੀਂ ਕਦੇ ਬਦਦੁਆ ਨਹੀਂ ਸੁਣੋਗੇ ਕਿ ਤੁਸੀਂ ਬਦਦੁਆ ਦੇਤੀ। ਫੈਸਲ ਸਾਹਿਬ ਮੇਰੀ 40,000 ਰੁਪਏ ਦੀ ਮੈਂ ਅਪਰਚਰ ਲਾਈਟ ਮੰਗਾਈ, ਹਾਂਜੀ ਹੋ ਗਿਆ ਠੀਕ ਹੈ ਜੀ, ਹਫਤੇ ਬਾਅਦ ਉਹ ਗੈਪ ਹੋ ਗਈ। ਹੁਣ ਮੇਰਾ ਸ਼ਾਗਿਰਦ ਮੈਂ ਕੀ ਕਵਾਂ ਕਿਸੇ ਲੇਕਿਨ ਉਸਤਾਦ ਜੀ Samsung ਮੈਂ ਮੇਰੀ ਸੈਮਸੰਗ ਦੀ ਘੜੀ, ਹਾਏ ਉਹ ਜਿਹੜੀ ਵਾਚ ਹੁੰਦੀ ਹੈ ਸੈਮਸੰਗ ਵਾਚ, ਮੇਰਾ ਸ਼ਾਗਿਰਦ ਮੈਂ ਕੀ ਕਵਾਂ। ਦੱਸ ਮੈਂ ਗਾਰੰਟੀ ਦਿੰਦਾ, ਮੇਰੀ ਗਿੰਬਲ ਮੋਬਾਈਲ ਵਾਲੀ, ਮੇਰਾ ਸ਼ਾਗਿਰਦ ਹੁਣ ਮੈਂ ਕੀ ਕਵਾਂ। ਮੈਂ ਗਾਰੰਟੀ ਨਾਲ ਦੇਣਾ ਤੁਹਾਡੇ ਸ਼ਾਗਿਰਦ ਗੰਦੇ ਨਹੀਂ ਹੋ ਸਕਦੇ ਉਸਤਾਦ, ਠੀਕ ਹੈ ਨਾ। ਇਹ ਜ਼ਿੰਦਗੀ ਦੇ ਵਿੱਚ ਤੁਸੀਂ ਸੁਣਿਆ ਜੈਸੀ ਕੌਮ ਵੈਸਾ ਹੁਕਮਰਾਨ, ਠੀਕ ਹੈ। ਮੈਂ ਤੁਹਾਨੂੰ ਇੱਕ ਗੱਲ ਬੇਟੇ, ਮੈਂ ਤੁਹਾਨੂੰ ਜੈਨੂਨ ਜਾਣਦਾ ਉਸਤਾਦ ਜੀ, ਤੁਸੀਂ ਵੀ ਕੀਤਾ ਹੋਣਾ ਉਸਤਾਦਾਂ ਆਪਣਿਆਂ ਨਾਲ, ਹਾਂ ਤੁਸੀਂ ਵੀ ਆਪਣੇ ਉਸਤਾਦਾਂ ਨਾਲ ਕੀਤਾ ਹੈ ਨਾ ਬਹੁਤ ਕੁਝ? ਮੈਂ ਵੀ ਬਹੁਤ ਉਹਨਾਂ ਦੀ ਠੀਕ ਹੈ ਨਾ। ਚੁੱਕੀ ਹਾਂ। ਉਸ ਤੋਂ ਬਾਅਦ ਆਪ ਇਹ ਹੁਣ ਤੁਸੀਂ ਇਹਨੇ ਕੀ ਕਰਨਾ ਯਾਰ ਤੇ ਜੈਸੀ ਕਰਨੀ ਪੈਸੇ ਆ ਲਓ ਜੀ ਬਾਜੀ ਫੁੱਟਬਾਲ ਦੀ ਗੱਲ ਬੜੀ ਸਹੀ ਬਣੀ। ਕਾਹਦੇ ਜੀ 35 ਸਾਲ ਦੇ ਬਜ਼ੁਰਗ ਲੱਗ ਰਹੇ ਉੱਤੋਂ ਚਿੱਟੇ ਨਹੀਂ ਇਹ ਬਜ਼ੁਰਗੀ ਵਾਲੇ ਚਿੱਟੇ ਨਹੀਂ ਗਏ, ਫੈਸ਼ਨ ਵਾਲੇ ਚਿੱਟੇ ਬੇਟੇ। ਨਹੀਂ ਬਜ਼ੁਰਗਾਂ ਵਾਲੇ ਉਸਤਾਦ ਜੀ, ਸਾਰੀ ਸੋਹਣੇ ਲੱਗਣ ਦੇ ਇਹ ਲਵਾ ਕੇ ਇਹਦਾ ਇਹ ਉਹ ਬਾਬਿਆਂ ਦੀ ਬੇਕਰੀ ਜਿਹੜੇ ਥੁੱਕਣ ਲੱਗੇ ਝੋਲੀ ਥੁੱਕ ਲੈਂਦੇ ਨਹੀਂ ਹੁਣ ਕਿਹੜੀ ਸ਼ਾਇਦ ਡੈਮੇਜ ਹੋਈ ਹੈ ਜੀ। ਮੈਂ ਦੱਸੋ ਛੱਡ ਦੇ ਮਿੱਠੇ ਈਜ਼ੀ ਨਾ ਯਾਰ। ਭਾਈ ਤੁਹਾਡੇ ਕੋਲ ਬੱਚਾ ਹੈ ਕਿ ਕੈਪਟਨ ਮੰਗ ਲਵੇ ਨਾ, ਤੁਸੀਂ ਪਿਸਤੌਲ ਕੱਢ ਲੈਣੇ ਡੱਬ ਚੋਂ, ਤੁਸੀਂ ਉਹਦੀ ਮਾਂ ਭੈਣ ਇੱਕ ਕਰ ਦਿੰਦੇ ਇੱਕ ਕੈਪਟਨ ਤੇ। ਦੱਸ ਨਹੀਂ ਬਾਈ ਅੱਲਾਹ ਖਾਈ ਤੇ ਇੱਕ ਮਿੰਟ ਕਿਉਂ ਅਰੇ ਹਾਏ ਹਾਏ ਬਰੇਸ਼ਪੁਰੀ ਲੱਗ ਰਿਹਾ ਉਸਤਾਦ, ਯਕੀਨ ਮੰਨੋ ਹਲਕੀ ਜਿਹੀ ਕਿਤੇ ਝੁਰੀਆਂ ਪਾਣਾ ਕੀ ਲੱਗੋ। ਖਾਂਦਾ ਪਿੰਦਾ ਮਰੇਸ਼ਪੁਰੀ ਈਦ ਆਣੀ ਸਭ ਨੂੰ ਮਾਫ਼ ਕਰਕੇ ਸੱਚੀ ਮੁੱਚੀ ਸੋ। ਈਦ- ਤੇਰਾ ਯਾਰ ਨਹੀਂ ਆਉਣਾ, ਨਹੀਂ ਵੇਖ ਲਈ। ਈਦ ਲੰਘਣੀ ਨਾ, ਮੈਂ ਅੱਲਾ ਕਹਿਣਾ ਨਹੀਂ ਚਾਹੀਦਾ, ਮਿੱਠੇ ਨੂੰ ਕਹਿਣਾ ਪੁੱਤਰ ਸਾਡੀ ਨੂੰਹ ਨੂੰ ਦੇ ਦੇ, ਮੇਰਾ ਵੀਰ ਨਿੱਕਾ ਤੂੰ, ਉਹਨੂੰ ਵੀ ਕਹਿਣਾ ਕਿ ਸਾਡੀ ਯਾਰ ਨੂੰਹ ਨੂੰ ਦੇ ਦੇ, ਜੋ ਵੀ ਜਿਸ ਤਰ੍ਹਾਂ ਵੀ ਤੁਹਾਡੇ ਨਾਲ ਵੀ ਜੋ ਅੱਛਾ, ਕੀਤਾ ਫੈਸਲਾ ਸਾਹਿਬ, ਮੈਂ ਫੜਦਾ ਉਸਤਾਦ ਜੀ। ਕਿੰਨੇ ਕਿਸਾਨ ਜਿਤਾਉਣੇ ਨੇ, ਜੋ ਵਿਚਾਰਾ ਇੱਕ ਉਹਨੇ ਚਲਾ ਹੀ ਗਿਆ, ਆਪਣਾ ਕੰਮ ਕਰ ਹੀ ਲਿਆ, ਤੁਸੀਂ ਉਹਨੂੰ ਜ਼ਾਬ ਪਾਤਾ। ਤੁਸੀਂ ਪਾਂਡੇ ਹੋ ਆਪ ਲੈ ਕੇ ਟੁਰੇ ਪਏ ਹੋ ਸਾਨੂੰ। ਜਦੋਂ ਤੇ ਦਾ ਕੰਮ ਕਰਦੀ ਫਿਰ ਦੱਸੇ ਨਹੀਂ ਹੁੰਦਾ ਮੇਰਾ ਤੇ ਸ਼ਾਗਿਰਦ ਆ, ਮੈਂ ਜੋ ਮਰਜ਼ੀ ਕਹਿ ਸਕਦਾ, ਤੂੰ ਕਿਸ ਚੱਕਰ ਚ ਕਹਿ ਸਕਦਾ। ਜੀ ਮੈਂ ਨਹੀਂ ਕਹਿ ਸਕਦਾ ਭਾਈ, ਹਾਲੇ ਪਿੱਛੇ ਮੈਨੂੰ ਨਾ ਮਾਫ ਲੱਗੀ ਕਰ ਦੇਣਾ, ਜਾਂਦੇ ਮੈਨੂੰ ਖੁਦਾ ਦੀ ਲੈ ਕਸਮ ਆ ਚੰਗਾ ਕੰਮ ਆ, ਸਾਰੇ ਕੁਝ ਕਹਿ ਕੇ। ਮੈਨੂੰ ਆਪਣੇ ਜੂਨੀਅਰਾਂ ਤੋਂ ਡਰ ਲੱਗਦਾ ਵਾ। ਚੋਰ ਵੀ ਕਹਿਤਾ ਤੂੰ ਉਹਨੂੰ। ਅਗਲੇ ਦੀ ਮਾਂ ਭੈਣ ਡਰ ਲੱਗਦਾ। ਕਿਉਂ ਡਰ ਲੱਗਦਾ? ਤੁਸੀਂ ਵੱਡੇ ਤੇ ਥੱਪੜ ਮਾਰਦੇ ਬਾਹਰ ਮਾਰਦਾ ਡਰ ਕਾ ਤੋਂ ਲੱਗਦਾ? ਨਹੀਂ ਚੋਰ ਕਹਿਣਾ ਕਿ ਚੋਰ ਤੇ ਨਹੀਂ ਕਹਿਣਾ ਚਾਹੀਦਾ। ਉਸਤਾਦ ਜੀ ਸਾਰਾ ਕੁਝ ਦੱਸਦਾ ਉਹਨੇ ਤੇ ਕਿਸਮਤ ਬਰਾਬਰ ਉਹ ਜੋ ਵੀ ਆ ਉਹ ਦੱਸ ਕੇ ਹੁਣ ਮੈਂ ਮਾਂ ਮਿੱਠੇ ਨਾ ਯਾਰ, ਨਾ 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 ਤੂੰ ਸਾਰਾ ਕੁਝ ਦੱਸਦਾ ਵਾ। ਮੈਂ ਭਾਈ ਮੈਂ ਸੱਚੀ ਮੁੱਚੀ ਡਰ ਲੱਗਣ ਲੱਗ ਪਿਆ। ਮੈਂ ਬਾਸ ਨੂੰ ਹੁਣ ਪਾਣੀ ਦਾ ਨਹੀਂ ਕਹਿੰਦਾ ਕਿ ਭਾਈ ਆਪ ਇਹ ਸਹੀ ਕਰੋ ਕਿਤੇ। ਨਹੀਂ ਬਾਸ ਵਿਚਾਰਿਆਂ ਨੂੰ ਕਹਿ ਦਿਆ ਕਰ, ਕੋਈ ਰੋਲ ਨਹੀਂ ਬਾਸ। ਉਹਨੇ ਵਿਚਾਰੇ ਨੇ ਕੀ ਉਸਤਾਦ ਜੀ ਕੋਈ ਰੌਲਾ ਨਹੀਂ। 150 ਸੋਨੇ ਦੀ ਅੱਖ ਤੇ ਕਰਾਇਆ, ਸਿਰਫ ਉਹਨੇ ਇਹ ਕਿਹਾ ਸੀ ਜਿਹੜਾ ਹੱਥ ਨਾਲ ਕੈਪਟਨ ਮੈਨੂੰ ਦੇ ਦਿਓ ਬਸ। ਆ ਤੁਸੀਂ ਨਜ਼ਰੋਂ ਨੇ ਅੱਜ ਹੱਥੀ ਨੂੰ ਮੈਂ ਕਦੇ ਨਹੀਂ, ਕਹਿੰਦੇ ਜੂਨੀਅਰ ਕੋ ਨਹੀਂ ਮੈਨੂੰ ਡਰ ਲੱਗਦਾ, ਹੁਣ ਜੂਨੀਅਰ ਸੱਚੀ ਮੁੱਚੀ ਡਰ ਲੱਗਦਾ ਉਸਤਾਦ ਕੋਲ ਹੈ। ਉਸਤਾਦ ਜੀ ਕੋਲੋਂ ਮੈਨੂੰ ਨਹੀਂ ਡਰ ਲੱਗਦਾ, ਕਿਉਂਕਿ ਉਸਤਾਦ ਜੀ ਮੇਰੇ ਹਮ ਏਜ ਨੇ। ਅੱਛਾ ਜੀ ਹਾਂ ਜਿਹੜੇ ਕੋ ਕਮੇਟਾ ਦੇ ਸਕਦੇ ਹੋ ਘੁਮਾ ਕੇ ਮੈਂ ਜਦੋਂ ਤੇ ਲਿਆ ਇੱਕ ਦਿਨ ਅੱਛਾ ਉਸਤਾਦ ਹਮ ਏਜ ਹੋਵੇ ਤੇ ਉਹਦਾ ਕੋਈ ਰੌਲਾ ਨਹੀਂ ਹੁੰਦਾ। ਮੈਂ ਤੁਹਾਨੂੰ ਜੈਨੂਨ ਕਹਿਣਾ ਉਸਤਾਦ ਜੀ, ਮੇਰਾ ਜਿਹੜਾ ਮਾਈਂਡ ਸੀ ਨਾ, ਹਾਂ ਉਹ ਸੈਟ ਮੇਰਾ ਹੋ ਮਾਈਂਡ ਗਿਆ। ਇਹ ਸੀਗਾ ਕਿ ਮੈਂ ਆਪਣੇ ਉਸਤਾਦ ਦੇ ਨਾਲ ਮੇਰੀ ਫਰੈਂਕਨੈਸ ਹੋਵੇ, ਆਪਣਾ ਗਿਆਨ ਜਰਾਨਾ ਹੋਵੇ ਯਾਰ, ਤੇ ਉਹ ਹੈ ਵੇ ਅਲਹਮਦੁਲਿਲਾ ਯਾਰ ਤੁਹਾਡਾ। ਹਾਂ ਗੱਲ ਤੁਹਾਡੀ ਮੈਂ ਤੁਹਾਨੂੰ ਇੱਥੇ ਵੀ ਗਲਤ ਕਵਾਂਗਾ, ਇਦਾਂ ਨਹੀਂ ਹੋਣਾ ਉਹ ਨਹੀਂ, ਨਹੀਂ। ਚਾਹੀਦਾ। ਉਹ ਮੁਹੱਬਤ ਨੂੰ ਵੀ ਇੱਜ਼ਤ ਦੀ ਲੋੜ ਹੁੰਦੀ ਆ। ਉਹ ਗੱਲ ਸੁਣ ਯਾਰ ਯਾਰ, ਤੂੰ ਮੈਂ ਉਹਦਾ- ਫ੍ਰੈਗਰੈਂਸ ਹੋਰ ਚੀਜ਼ ਆ। ਮੇਰੇ ਦੋਸਤ ਨੇ, ਮੇਰੇ ਉਸਤਾਦ ਜੀ ਨੇ, ਉਸਤਾਦ ਜੀ ਜਦੋਂ ਆਏ ਨੇ ਮੇਰੇ ਇਹਤਰਾਮ। ਯਾਰ ਇੰਨੇ ਰਿਸ਼ਤੇ ਤੁਸੀਂ ਮੈਨੂੰ ਸੁਣੋ ਗੱਲ, ਬਾਪ ਨਾਲ ਇਦਾਂ ਕਰ ਸਕਦੇ ਹੋ? ਸਕੇ ਬਾਪ ਨੂੰ ਸਹੀ ਦੱਸਿਓ। ਹਾਂ, ਮੈਂ ਆਪਣੇ ਬਾਈ ਨਾਲ ਸਗੇ ਬਾਪ ਨਾਲ ਫਰੈਂਕਨੈਸ ਹੁੰਦੀ ਹੈ, ਫ੍ਰੈਗਰੈਂਸ ਹੁੰਦੀ ਮੇਰੀ ਉਸਤਾਦ ਲੇਕਿਨ ਬਦਤਮੀਜ਼ੀ ਬੇਅਦਬੀ ਨਹੀਂ। ਬਦਤਮੀਜ਼ੀ ਅਦਬ ਦਾ ਇੱਕ ਤਕਾਜ਼ਾ ਹੁੰਦਾ ਵਾ। ਯਾਰ ਦੇਖੋ ਓਏ ਤੁਸੀਂ ਯਾਰ ਨਹੀਂ ਬੇਟੇ, ਇੱਕ ਕਿਹੜੀ ਬੰਦਾ ਗੱਲ ਕਰਨ ਇੱਥੇ ਡਏ? ਇੱਕ ਬੰਦਾ ਇੱਥੇ ਨਹੀਂ ਹੈਗਾ, ਉਹਦੀ ਮੁਆਸ਼ਰੇ 'ਚ ਇੱਜ਼ਤ ਆ, ਉਹਦਾ ਇੱਕ ਨਾਮ ਹੈ ਇਸ ਟਾਈਮ, ਤੁਸੀਂ ਉਹਨੂੰ ਚੋਰ ਕਹਿ ਦਿਓ। ਨਾਲੇ ਦੇਖੋ ਨਾ ਤੁਹਾਡਾ ਸਕਾ ਘੜੀਆਂ ਪਿਓ ਲਗਾ ਆ, ਦਿਓ, ਸਕਾ ਪਿਓ ਆ, ਤੁਸੀਂ ਹੁਣ ਇੱਥੋਂ ਨਿਕਲ ਕੇ ਬਾਹਰ ਕਹਿ ਸਕਦੇ ਯਾਰ ਉਸਤਾਦ ਤੇ ਕਰਦੇ ਹੀ ਇਦਾਂ ਵਾ, ਇਹ ਕਹਿ ਸਕਦੇ? ਚਾਰਜਰ ਵੀ ਪਾ ਦਿਓ। ਇਹ ਤਾਂ ਬਗੈਰਤੀ ਹੈ, ਇਹ ਬਗੈਰਤੀ। ਇਹ ਅੱਗੇ ਇੱਕ ਦਿਨ ਕਹਿੰਦੇ ਸੀ ਮੈਂ ਉਸਤਾਦ ਤੋਂ ਵੀ 2 ਸਾਲ ਵੱਡਾ। ਉਹ ਯਾਰ ਉਸਤਾਦ ਵੱਡਾ ਹੀ ਹੁੰਦਾ ਭਾਵੇਂ ਉਮਰ 'ਚ ਛੋਟਾ ਹੀ ਉਹ ਹੋਵੇ। ਉਸਤਾਦ ਜੀ ਜਿਵੇਂ ਸਿਆਣੇ ਕਹਿੰਦੇ ਨਾ, ਜਿਹੜੀ ਭੈਣ ਹੁੰਦੀ ਨਾ ਉਹ ਵੱਡੀ ਵੀ ਹੋਵੇ ਤੇ ਛੋਟੀ ਹੁੰਦੀ। ਠੀਕ ਆ। ਨਹੀਂ
ਭੈਣ ਛੋਟੀ ਵੀ ਹੋਵੇ ਤੇ ਵੱਡੀ ਹੁੰਦੀ ਹੈ। ਭੈਣ ਵੱਡੀ ਵੀ ਹੋਵੇ ਤੇ ਛੋਟੀ ਹੁੰਦੀ ਹੁੰਦੀ ਭਰਾਵਾਂ ਤੋਂ। ਬੰਦਾ ਭਰਾ ਵੱਡੇ ਹੀ ਹੁੰਦੇ ਹਮੇਸ਼ਾ। ਹਾਂਜੀ ਕਿੱਥੇ ਪੜਿਆ ਕੋ? ਨਹੀਂ ਤੇਰੀ ਵੱਡੀ ਭੈਣ ਜੋ ਆਵੇ ਘਰ ਹਾਂ ਹੈ ਹੀ ਨਹੀਂ ਲਿਆਉਣਾ ਕੀ ਹੈ ਨਹੀਂ ਕੋਈ ਛੋਟੀ ਵੀ ਨਹੀਂ ਹੈ ਤੈਨੂੰ ਪਤਾ ਹੀ ਨਹੀਂ। ਛੋਟੀ ਹੈ ਹੈ ਵੱਡੀ ਭੈਣ ਜਿਹੜੀ ਹੁੰਦੀ ਨਾ, ਜਿਹੜੀਆਂ ਭੈਣਾਂ ਹੁੰਦੀਆਂ ਨਾ ਉਹ ਵੱਡੀਆਂ ਵੀ ਹੋਣ ਨਾ, ਭਰਾਵਾਂ ਵਾਸਤੇ ਛੋਟੀਆਂ ਹੁੰਦੀਆਂ, ਭਰਾਵਾਂ ਉਹਨੂੰ ਫੇਰ ਵੀ ਦਿੰਦੇ ਹੀ ਆ। ਆ ਦਿੰਦਾ ਹੀ ਭਾਜੀ ਕਹਿ ਦਿੰਦੀਆਂ ਫਿਰ ਭਾਜੀ ਨਹੀਂ ਉਹ ਭਰਾ ਹਮੇਸ਼ਾ ਵੱਡਾ ਹੀ ਹੁੰਦੇ ਭਾਈ। ਤੁਸੀਂ ਨਾ ਫਿਰ ਹੁਣ ਜਿਹੜੀਆਂ ਗੱਲਾਂ ਕੀਤੀਆਂ ਜਿੱਦਾਂ ਬੰਦੇ ਦੀ ਬੁੱਢੀ 3 ਸਾਲ ਵੱਡੀ ਵੀ ਹੋਵੇ ਤੇ ਬੰਦੇ ਦਾ ਰੋਬ ਹੁੰਦਾ ਨਾ ਉੱਤੇ ਕਿਹਦੇ ਬੁੱਢੀ ਤੇ। ਇਹ ਝੂਠ ਆ। ਤੇਰੀ ਬੁੱਢੀ ਹੁਣ ਕਿੰਨੇ ਸਾਲ ਵੱਡੀ ਤੇਰੇ ਨਾਲੋਂ? 7 ਸਾਲ ਰੋਬ ਹੈ ਨਹੀਂ 7 ਸਾਲ ਵੱਡੀ ਤੇ ਰੋਬ ਹੈਗਾ ਨਾ ਤੇਰਾ। ਨਹੀਂ ਇੱਥੇ ਝੂਠ ਆਹੋ ਕਦੇ ਉਹ ਜਿਹੜੀ ਜਿਹਦੀ ਗਲਤੀ ਹੋਵੇ ਨਾ ਪੈ ਗਏ ਝੂਠੇ। ਤੇ ਦੂਜੀ ਗੱਲ ਆ ਭਾਈ, ਇੱਥੇ ਕੋਈ ਹੈਗਾ ਨਹੀਂ ਹੈਗਾ, ਤੁਹਾਡੀ ਮਿਹਰਬਾਨੀ ਹੈ। ਤੁਸੀਂ ਮੈਂ ਨਹੀਂ ਦੱਸਣਾ ਵੀ ਕਿੱਥੇ, ਉਹਨੂੰ ਪੁੱਛ ਲਓ ਤੁਸੀਂ। ਕੂਲ ਮਾਈਂਡ ਹੋ ਜਾਓ ਉਸਤਾਦ ਜੀ। ਹਾਂ ਉਹ ਨਾਮਾਂ ਵਾਲਾ ਸੂਰ ਵੀ ਪੜਾ ਦਿਓ ਕਿਸੇ ਸਾਰਾ ਸਹੀ ਤਰ੍ਹਾਂ ਹੁੰਦਾ। ਜ਼ਲੀਲ ਕਰਕੇ ਉਹਨੂੰ ਤੇ ਹੁਣ ਕਹਿਣ ਦੇ ਤੇ ਕਰ ਦਾਂਗੇ ਯਾਰ ਜ਼ਲੀਲ, ਤੁਸੀਂ ਮੈਂ ਇਹ ਕਰ ਦੇਖੋ, ਸਕਦਾ, ਸਾਜੀ ਮਟਰ ਮੈਂ ਕਰ ਸਕਦਾ ਜ਼ਲੀਲ ਭਾਜੀ, ਮੇਰੇ ਕੋਲ ਹੱਕ ਆ ਜ਼ਲੀਲ ਕਰਨ ਦਾ। ਐ ਸ਼ੋ ਕਿੰਨਾ ਉਸਤਾਦ ਜੀ ਨੇ ਟੈਨਸ਼ਨ ਕੀਤਾ, ਚਿੱਟੇ ਆ ਗਏ ਤੇ ਬੈਠੇ ਕਿੰਨਾ ਟੈਨਸ਼ਨ ਕੀਤਾ ਓਏ ਉਸਤਾਦ ਜੀ ਨਾਮਾਂ ਵਾਲਾ ਸੂਪ ਪੀ ਕੇ ਕੋ ਫਰੈਸ਼ ਮਾਈਂਡ ਹੋ ਗਿਆ। ਉਹ ਨਹੀਂ ਯਾਰ ਚੱਲੀਏ ਯਾਰ ਅੱਜ। ਨਹੀਂ ਨਾਂਵਾ ਹਾਂ ਮੇਰੀ ਅੱਜ meeting ਹੈ। ਬੜੀ ਖਾਣੀ ਉਸਤਾਦ ਜੀ। ਓ ਯਾਰ ਕਲੇਜੀ ਵੀ ਖਾ ਓਏ ਲਈ। ਤੁਸੀਂ ਕਿਹੜੀ ਕਲੇਜਾ ਕਲੇਜੀ? ਉਸਤਾਦ ਜੀ ਉਹ ਸ਼ਹਿਰੋਂ ਉਹ ਜਿਹੜੀ ਆਸਟ੍ਰੇਲੀਆ ਓਏ ਯਾਰ ਉਹ ਸਰਦੀਆਂ ਦੇ ਵਿੱਚ ਹੁੰਦੀ ਆ, ਸਰਦੀਆਂ 'ਚ ਯਖਣੀ ਨਾੜ ਵਾਲੇ ਚੌਕ 'ਚ, ਹਾਂਜੀ ਉਹ ਸਰਦੀਆਂ 'ਚ ਯਖਣੀ ਲਾਉਂਦੇ ਨੇ। ਇਸ ਟਾਈਮ ਮੈਂ ਤੈਨੂੰ ਕਿੱਥੋਂ ਕਲੇਜੀ ਖਵਾ ਦਾਂ? ਇਦਾਂ ਦਾ ਪਤਾ ਰਾਤ 3 ਵਜੇ ਸ਼ਵਾਰਵਾਲ ਨਿਕਲੇ ਨਾ ਫੈਰ ਖਾ ਕੇ ਆਇਆ ਆ ਬਾਜੀ ਦਾ ਭਾਈ ਲੁੱਟੇ ਵੀ ਨਾ ਵਾਲਾ ਗੱਲ ਕਰਨ ਦਾ ਮਕਸਦ ਹੈ ਕਿ ਨਾਂਵਾ ਦਾ ਸੂਪ ਪੀਣ ਚਲੀਏ। ਹਾਂ ਹਾਂ ਅਗਰ ਫਿਰ ਪਰਸੋਂ ਚੌਥ ਕੋਈ ਦਿਨ ਹੰਡਾ ਕੇ ਨਾ ਮਟਰ ਕੋਨਾ ਵੀ ਆਹ, ਆਹੋ ਯਾਰ ਹੁਣ ਯਾਰ ਤੂੰ ਉਹ ਲੈ ਕੇ ਨਹੀਂ ਆਇਆ ਪਾਲਕ? ਉਸਤਾਦ ਜੀ ਮੈਂ ਫਿਰ ਗੱਲਾਂ ਹੀ ਆ ਸਾਰੀਆਂ। ਉਸਤਾਦ ਜੀ ਕੱਲ ਜੀ ਉਹ ਹੈ ਕੋਈ ਥੋੜਾ ਅੱਲਾ ਮਾਫੀ, ਮੈਂ ਹਿਰਨ ਕਹਿਤਾ ਡਿਸਕਸ ਕਰਨੀ ਹੈ। ਨਹੀਂ ਉਹ ਕੱਲ ਤੂੰ ਪਾਲਕ ਲੈ ਪੋਟੇ ਕਰੀ ਬੜਾ, ਮੈਂ ਡਿਸਕਸ ਕਰਨੀ। ਜੀ ਕੱਲ ਉਹ ਕੱਲ ਆ ਜਾਣੇ ਚਾਵਲ ਦੇਖਦੇ ਭਾਈ ਇਦਾਂ ਦੀ ਹੱਡੀ ਬਰੋੜ। ਉਹ ਨਹੀਂ ਯਾਰ, ਉਹ ਤਾਂ ਖੁਸ਼ਬੂ ਪੈਣੀ ਉਹਦੇ 'ਚ, ਡਿਸਕਸ ਕਾਹਦੀ ਕਰਨੀ? ਕੱਲ ਮਸਰ ਚਾਵਲ ਆ ਜਾਣਗੇ ਨਹੀਂ ਬੈਣ ਉਹ ਪਾਕਿਸਤਾਨ 'ਚ ਵੀ ਤੂੰ ਪਕਾਉਣੀ ਆ ਤੇ ਵੀ ਛਾਪਾ ਨਾ ਮਸਰ ਪੈ। ਚਾਵਲ ਨਾ ਹੁਣ ਮੈਂ ਤਾਂ ਦੱਸਾਂ, ਮੈਂ ਤਸਵੀਰ ਚਾਵਲ ਤੇ ਚਨੇ ਗਏ ਉਹਨਾਂ ਨੇ ਮਸਰ ਚਾਵਲ ਕਿੱਧਰ ਪਾਤੇ, ਉਹ ਪਹਿਲਾਂ ਨਹੀਂ ਤਾਂ ਇਨਸਾਨ ਭੁੱਲਣ ਦੇ। ਉਹ ਭਰਾਵਾ ਉਹਨਾਂ ਨੇ ਵੇਖਿਆ ਮੈਨੂੰ ਖੁਦਾ ਜਾਣਦਾ ਸਾਜ ਮੈਨੂੰ ਡਰ ਲੱਗਦਾ ਉਹ ਡਰ ਦੀ ਕੋਈ ਗੱਲ ਭਾਵੇਂ ਨੇ ਗਲਤ ਕਰਨ ਦੇ ਨਾ। ਉਹ ਯਾਰ ਭਰਾਵਾ ਜਾਣਦੇ ਯਾਰ ਅੱਲਾ ਨੇ ਮੈਨੂੰ ਨਾ ਤਾਂ ਦਿੱਤਾ ਹਜੇ ਵੀ ਮਸਰ ਚਾਵਲ। ਉਹ ਭਾਈ ਉਹਨਾਂ ਨੇ ਕਣਕ ਉਸਤਾਦ ਜੀ ਤੁਸੀਂ ਮੈਨੂੰ ਇਹ ਦੱਸੋ ਕਾਲੂ ਵਰਗਾ ਚਾਵਲ ਤੇ ਪਤਾ ਚਨੇ ਗਿਆ ਨਾ ਪਰ ਫੈਸਲ ਕਾਲੂ ਵਰਗਾ ਪਤਾ 5-6 ਤੱਕ ਖਲੋ ਤੋਂ ਸਿਗਲ ਲਾ ਕੇ ਪੁੱਛੋ ਨਾ ਪੰਜ ਗੁੱਸੇ ਚ ਬਸ ਦਾਦਾ ਕੁੱਟ ਕੇ ਆਇਆ ਜੋ ਵੀ ਜਿਸ ਤਰ੍ਹਾਂ ਵੀ ਹੈ ਨਹੀਂ ਉਹ ਕੱਲ ਕੀ ਲਿਆਏਗਾ ਹੁਣ? ਕੱਲ ਉਸਤਾਦ ਜੀ ਇਹਨਾਂ ਨੂੰ ਕਹਿੰਦੇ ਨਹੀਂ ਉਸਤਾਦ ਜੀ ਕੱਲ ਮੈਂ ਲੈ ਕੇ ਆਵਾਂਗਾ ਕੱਲ ਮੈਂ ਤੜ ਲਈ ਜਿਹੜਾ ਤੁਸੀਂ ਮੈਨੂੰ ਕਿਹਾ ਚਾਵਲ ਤੇ ਮਸਰ ਤੇ ਦਾ ਵਾਈਟ ਚਨੇ ਗ੍ਰੇਵੀ ਵਾਲੇ ਵਾਈਟ ਚਨਾ ਗ੍ਰੇਵੀ ਵਾਲੇ ਨਾਲ ਪਿਆਜ਼, ਪਿਆਜ਼ ਟਮਾਟਰ, ਲੀਮੂ। ਪੁਦੀਨੇ ਦੀ ਚਟਨੀ ਨਾਲ ਨਹੀਂ ਪੁਦੀਨੇ ਦੀ ਚਟਨੀ ਨਹੀਂ। ਰਾਇਤਾ ਨਾਲ 2.5 ਲੀਟਰ ਹਾਂ ਦੇ ਬਸ ਬੋਤਲ ਰਹਿਤਾ ਦੋ। ਉਹਦੇ ਨਾਲ ਪੁਦੀਨੇ ਦੀ ਚਟਨੀ, ਪੁਦੀਨੇ ਪੁਦੀਨੇ ਦੀ ਚਟਨੀ ਵੀ ਠੀਕ ਆ। ਪਰਸੋਂ ਠੀਕ ਹੈ ਜੀ ਕੱਲ ਇਧਰੋਂ ਪਰਸੋਂ ਮੇਰੇ ਲੋ ਫੋਟਾ ਕਲੇਜੀਆਂ ਤੇ ਉਹ ਪਾਲਕ ਪਾਲਕ ਆਹ ਤਾਂ ਜੀ ਪਰਸੋਂ ਵਿੱਚ ਉਸ ਕਈ ਵਾਰੀ ਸਮੋਸੇ ਲਾ ਲਏ। ਚੱਲ ਲੈ ਉਹ ਯਾਰ ਜਿਹੜੀ ਵੱਡੀ ਆਣਾ ਵਾ ਨਾ ਉਹ 28 ਤੋਂ ਬਾਅਦ ਕਰਨਾ ਹੁਣ ਮੈਂ ਕੱਲ ਨਹੀਂ ਹੈਗਾ ਉਸਤਾਦ ਜੀ ਤੁਸੀਂ ਤੁਹਾਡੇ ਭਾਜੀ ਖੈਰ ਨਾਲ ਖਾ ਲਿਓ ਓਏ ਇੱਕ ਮਿੰਟ ਤੂੰ ਸਿਰਫ ਆਪ ਆ ਜਾਣਾ। ਅੱਛਾ ਉਸਤਾਦ ਜੀ ਹੁਣ ਮੈਂ ਕੱਲ ਹੀ ਚਲੇ ਜਾਣਾ ਮੇਰੀਆਂ ਕੋਈ ਛੁੱਟੀਆਂ ਨੇ 5 ਤੂੰ ਮੇਰੇ ਲਈ ਛੋਟਾ ਕੀਮਾ ਵਾ। ਮੇਰੀਆਂ 5 ਛੁੱਟੀਆਂ ਨੇ ਉਸਤਾਦ ਜੀ ਘਰ ਇਹ ਵੀ ਸ਼ੁਰੂ ਖਾ ਹੋ ਲਿਓ ਗਿਆ ਰਾਤੀ। ਹਾਂਜੀ 5 ਕਿਹੜੀਆਂ ਛੁੱਟੀਆਂ ਤੇਰੀਆਂ? ਮੈਂ ਉਸਤਾਦ ਜੀ ਰਿਕਾਰਡਿੰਗ ਤੇ ਜਾਣਾ ਮਜ਼ਾਕ ਕਰਾ ਦੀ ਤੇ ਅਸੀਂ ਵੀ ਪਿੱਛੇ 3 ਜਣੇ ਰਹਿ ਜਾਾਂਗੇ। ਨਹੀਂ ਤੇਨੇ ਕੋ ਰਹਿ ਇਹਨੇ ਜਾਏਗਾ ਕਾਹਤੋਂ ਰਹੇ ਹਾਂ ਆਹੋ ਤੇਨੀ ਰਹਿ ਗਈ ਯਾਰ ਉਹ ਐਡੀਸ਼ਨ ਵਾਲੇ ਮੁੰਡੇ ਆਂਦੇ ਆ ਆਡੀਸ਼ਨ ਵਾਲੇ ਵੀ ਕਰ ਲਾਂਗੇ, ਮੈਂ ਦੱਸਣ ਨੂੰ ਬੁਲਾ ਲਾਂਗੇ ਨਹੀਂ ਤੇ। ਓਕੇ ਹੋ ਗਿਆ ਚਲੋ ਠੀਕ। ਮੈਂ ਤੈਨੂੰ 2 ਮੁੰਡੇ ਦਵਾਂਗਾ ਉਹ ਵੀ ਆਣਗੇ ਠੀਕ ਹੋ ਗਿਆ ਠੀਕ ਹੈ ਨਾ ਇੱਕ ਮੇਰਾ ਸਹੇਲਾ ਜਾਏਗਾ ਉਹਨੂੰ ਵੀ ਬਿਠਾ ਕੇ ਕਰਾਂ ਛੋਟਾ ਫੈਜੀ ਵੀ ਭੇਜ ਦਿਓ ਸਰਦਾਰ ਭਰਾ ਆਪਣਾ ਭੇਜ ਦਿਓ ਮੇਰਾ ਭੇਜ ਲਿਆ ਬੱਚਾ ਜਾਏਗਾ। ਤੈਨੂੰ ਪਤਾ ਹੀ ਨਹੀਂ ਕਿੰਨੀਆਂ ਜੁਗਤਾਂ ਕਰਦਾ ਕੌਣ? ਫੈਜ਼ੀ ਤੇ ਸੁਹੇਲ ਮੈਂ ਤੁਹਾਨੂੰ ਕਿਹਾ ਸੀ ਉਹਨਾਂ ਨੇ ਇਸ ਕਮੇ ਨਾਲ ਲਾਇਓ ਤੁਹਾਨੂੰ ਮੈਂ ਕਿਹਾ ਸੀ ਮੈਂ ਕਦੋਂ ਲਾਣ ਡਿਆ ਵਾਂ ਭਰਾਵਾ ਮਾਸ਼ਰਾ ਖਰਾਬ ਕਰਦਾ ਮੈਂ ਨਹੀਂ ਲਾਂਦਾ ਉਹਨੇ ਲੇਕਿਨ ਮੈਂ ਵਿਰਾਸਤ ਤੁਹਾਨੂੰ ਵੀ ਇੱਕ ਗੱਲ ਉਸਤਾਦ ਜੀ ਮੈਂ ਸਾਰਿਆਂ ਨੂੰ ਕਹਿਣਾ ਚਾਹ ਰਿਹਾ ਜਿੰਨੇ ਵੀ ਤੁਹਾਡੇ ਸ਼ਾਗਿਰਦ ਨੇ ਜਾਂ ਜਿਹੜੇ ਵੀ ਨੇ ਮਾਸ਼ਾਅੱਲਾ ਸਾਰੇ ਬੜੇ ਤੇਜ਼ ਤੁਸੀਂ ਐਕਟਰ ਹੋ ਗੱਲਾਂ ਵੀ ਤੁਹਾਨੂੰ ਬੰਦੀਆਂ ਆਪੇ ਪਾ ਕੇ ਆਪੇ ਲਾਤੀ ਸਾਜੀ ਇਹ ਨਹੀਂ ਸਹੀ, ਇਹਨੂੰ ਧੋ ਯਾਰ। ਧੋਵੋ ਸਾਜੀ ਇਹ ਧੋਵੋ ਨਹੀਂ ਓ ਯਾਰ ਮੇਰੀ ਗੱਲ ਵਿੱਚ ਰਹਿ ਜਣੀ ਜੀ ਭਾਈ ਮੈਂ ਤੁਹਾਨੂੰ ਕਹਿਣ ਡਿਆ ਤੁਹਾਡੇ ਸਾਰਿਆਂ ਦੇ ਬੜੇ ਫੈਨ ਨੇ 500 ਬੰਦਾ 1000 ਬੰਦਾ ਅਗਰ ਤੁਹਾਡਾ ਫੈਨ ਹੈ ਨਾ ਤੇ 10 ਕੇ ਬੰਦੇ ਮੇਰੇ ਨਾਲ ਵੀ ਬੜੀ ਮੁਹੱਬਤ ਕਰਦੇ ਨੇ ਭਾਈ ਕਿ ਤੁਹਾਡੀ ਮੇਰੇ ਮਾਸ਼ਾਅੱਲਾ ਨਾਲ ਜ਼ਿਆਦਤੀ ਬਰਦਾਸ਼ਤ ਨਹੀਂ ਕਰ ਸਕਦੇ ਇਹਨਾਂ ਜ਼ਿਹਨ 'ਚ ਰੱਖਣਾ ਸਾਰੇ ਤੁਹਾਡੀ ਫੈਨ ਫਾਲੋਇੰਗ ਉਸਤਾਦ ਜੀ ਤੋਂ ਵੀ ਵੱਧ ਵਾ ਨਾ ਉਹ ਕਦੇ ਨਹੀਂ ਵੀ ਭਾਈ ਮੈਨੂੰ ਤੂੰ ਚਾਹੀਦੀ ਮੇਰਾ ਮੈਨੂੰ ਤੇ ਤੁਹਾਡੀ ਮੈਨੂੰ ਵੀ ਚਾਹੀਦੀ ਵੱਡੇ ਹੋ ਭਾਵੇਂ ਤੁਸੀਂ ਵੱਡੇ ਹੋ। ਓਏ ਤੂੰ ਨਾ ਕਹਿ ਓਏ ਭਰਾਵਾ ਤੇਰੇ ਤੂੰ ਟੜਦੇ ਮੈਂ ਕਾਲੂ ਭਾਜੀ ਮੈਂ ਕਹਿੰਦਾ ਤੁਸੀਂ ਤੁਹਾਡੀ ਵਜ੍ਹਾ ਤੋਂ ਤੇ ਮੇਰੀ ਪਹਿਚਾਣ ਆ। ਮੈਂ ਤੇ ਗਲਤੀ ਕਰ ਲਈ, ਬੱਟ ਤੇ ਪੱਟੀ ਨਾ ਰੱਖ ਕੇ ਮੈਂ ਉਹਦਾ ਰੱਖਣਾ ਸੀ ਬੱਟ ਤੇ ਰਾਮੇ। ਸਹੀ ਵੱਟ ਤੇ ਕਾਲੂ ਤੇ ਮੈਂ ਅੱਜ ਤੱਕ ਤੁਹਾਨੂੰ ਕਿਹਾ ਹੋਵੇ ਉਸਤਾਦ ਜੀ ਲਾ ਦਿਓ ਸੇਹ ਦਾ ਕਾਤਲ ਤੇ ਮੈਂ ਤੇ ਲਾ ਦੇ
ਅੱਲਾ ਜਾਣਦਾ, ਮੈਂ ਤੇ ਕਦੇ ਵੀ ਨਹੀਂ ਕਹਿੰਦਾ ਕਿਸੇ ਨੂੰ। ਯਾਰ ਮੈਂ ਤੇ ਸੈੱਟ ਸੀਗਾ ਸਟਾਕ ਮਾਰਕੀਟ ਚੋਂ ਆਹੋ 40-50 ਹਜ਼ਾਰ ਵਾਲੇ ਦੇ ਸਮੋਸੇ ਤੋਂ ਲੱਖ 1.5 ਲੱਖ ਕਮਾ ਲਏ ਤੇ ਥੱਲੇ ਮੇਰੇ 8 ਮੁੰਡੇ ਕੰਮ ਕਰਦੇ ਸੀਗੇ। ਮੈਂ ਤਾਂ ਯੁਕਤਾ ਜਗਤਾ ਚ ਆ ਥੱਲੇ ਕੇ ਕਿਹੜੇ ਮੁੰਡੇ ਕੰਮ ਛੱਡੋ ਯਾਰ, ਆਪਣਾ ਆਪਣਾ ਕੰਮ ਕਰਦੇ ਆ ਕੋਈ ਉਹ ਕਿਸੇ ਸਾਡੇ ਨਾਲਾ ਕੱਢਦੇ ਹੁੰਦੇ ਸੀਗੇ ਆ ਕੇ। ਉੱਪਰ ਵਾਲੀ ਦੁਕਾਨ ਸੀ ਮੇਰੇ ਭਾਜੀ। ਫੈਸਲ ਰਾਮੇ ਸਿਰਫ ਇਹ ਕੰਮ ਕਿਉਂਕਿ ਇਹੀ ਕਰਦਾ ਸੀ। ਹਾਂਜੀ। ਆਪਾਂ ਜਿਹੜਾ ਕੰਮ ਕਰਦੇ ਸਨ ਆਪਾਂ ਉਹ ਕਰੀਏ। ਮੈਨੂੰ ਮੈਂ ਸਹੀ ਕਹਿ ਰਿਹਾ। ਸਟੇਜ ਤੇ ਸੱਦਣ ਨਹੀਂ ਨਹੀਂ ਠੀਕ ਆ ਯਾਰ, ਕਾਲੂ ਕੋਈ ਹੁਣ ਗੱਲ ਕੰਮ ਭਾਰਾ ਸੀ, ਹੁਣ ਹੋਣਾ ਨਹੀਂ। ਮੈਨੂੰ ਤੇ ਅੱਜ ਸੱਦਣ ਨੇ 70,000 ਰੁਪਏ ਹਫਤੇ ਤੇ 10,000 ਰੁਪਏ ਪਰ ਡੇ ਤੇ ਮੈਨੂੰ ਸੱਦਣ ਦੇ ਹੈਗੇ ਨੇ ਕਿ ਆ ਜਾ TADA ਲੈ ਦਾ। ਸਭ ਤੋਂ ਮਹਿੰਗੀ ਡੀਲ ਮੈਨੂੰ ਆਈ ਉਸਤਾਦ ਜੀ ਨੂੰ ਪੁੱਛ ਲਓ। ਕਿਹੜੀ ਡੀਲ? ਲੋ ਉਹ 1000 ਰੁਪਏ ਵਾਲੀ ਵਿਕਣ ਵਾਲੀ ਸੀ। ਬੇਟਾ ਉਹ ਪੂਰਨਮ ਹੋ ਗਏ ਨੇ, ਤੈਨੂੰ ਬੁੱਕ ਹੋ ਕੇ ਪਹੁੰਚ ਗਏ ਨੇ ਅਗਲੇ ਘਰ। ਉਸ ਤੋਂ ਬਾਅਦ ਤੈਨੂੰ KFC ਦੀ ਡੀਲ ਆਈ ਹੋਣੀ ਕੋਈ। ਦੁਬਈਓਂ ਨਹੀਂ ਆਈ, ਦੁਬਈਓਂ। ਸ਼ੁਕਰਾਂ ਤੋਂ ਡੀਲ 'ਚ ਫਸ ਨਹੀਂ ਗਿਆ। ਜ਼ਮੀਰ ਕੇ ਸੌਦੇ ਕੀ ਬਾਤ ਨਹੀਂ ਕਰਨੀ। ਪੁੱਤ ਯਾਰ ਮੇਰੀ ਗੱਲ ਸੁਣ, ਪਤਾ ਕੀ ਕਰਦੇ ਆ, ਹਾਂਜੀ ਸਰ। ਤੇ ਆਪਾਂ ਚੱਲਦੇ ਆ ਦੁਬਈ। ਹਾਂਜੀ ਆਪਾਂ ਉੱਥੇ ਆਰਾਮ ਨਾਲ ਦੋਵੇਂ ਬਹਿ ਕੇ ਨਾ ਕਿਤੇ ਸ਼ੋਅ ਕਰ ਲਿਆ ਕਰਾਂਗੇ। ਹਾਂਜੀ ਹਾਂਜੀ ਜ਼ਿੰਦਗੀ ਨਾ ਉਧਰ ਬਸਰ ਬਾਕੀ ਕਰੀਏ ਕਿੱਧਰ ਤਾਜੀ। ਬਸਰ ਕਰਦੇ ਆ ਤਾਂ ਠੀਕ। ਉਧਰ ਮੈਂ ਤੇਰੇ ਜਿਹੜੇ ਨਾ, ਮੈਂ ਜਿੱਦਾਂ ਤੈਨੂੰ ਕੱਲ ਕਿਹਾ ਸੀ ਨਾ, ਜਿਹੜੇ ਤੇਰੇ ਕੋਲ ਇਲਮ ਆ ਨਾ, ਇਲਮ ਦੇ ਬੰਬੇ ਮੈਂ ਕਢਾਵਾਂਗਾ ਬਾਹਰ। ਇਲਮ ਤੇ ਤਾਜੀਆਂ ਖੁੱਲ ਕੇ ਉੱਡ ਰਿਹਾ ਆ। ਹਾਂ ਤੈਨੂੰ ਮੈਂ ਉੱਥੇ ਤੈਨੂੰ ਸਮੁੰਦਰ ਤੇ ਬਿਠਾ ਕੇ ਆਪਾਂ ਕੀਮਿਆਈ ਪਹਿਲੂ ਤੇ ਗੱਲ ਕਰਾਂਗੇ। ਠੀਕ ਹੈ। H2O ਜਿਹੜਾ ਪਾਣੀ ਦਾ ਫਾਰਮੂਲਾ ਉੱਤੇ ਗੱਲ ਕਰਾਂਗੇ। ਹਾਂਜੀ ਇਹ ਸਾਰੇ ਮੈਨੂੰ ਪਤਾ ਹੈ। ਹਾਂ ਠੀਕ ਹੈ। ਲੇਕਿਨ ਉਸਤਾਦ ਜੀ- ਟੈਕਨੋਲੋਜੀ ਕਿੱਥੇ ਕਿੱਥੇ ਪਹੁੰਚ ਗਈ, ਦੁਨੀਆ ਦੇ ਕੀ ਹੋ ਰਿਹਾ। ਘਰ ਦੀਆਂ ਕੰਨਾਂ ਸੈਟਲਾਈਟ ਸੈਟਲਾਈਟ ਜੋ ਵੀ ਇਹ ਮਿਠਾਈ ਸਾਡਾ ਮੁੱਲ ਤੇ ਨਹੀਂ ਨਾ ਪਿਆ। ਕਾਹਦਾ ਪੈ ਜਾਏਗਾ ਅੱਲਾ ਉਹ ਕਰ। ਗੱਡੀ ਦਾ ਮੁੱਲ ਭਾਜੀ, ਲੈਂਦੇ ਆ ਤੁਹਾਡੀ ਦਾ। ਅਬਾਸ ਵਿੱਚ ਮਾਰੋ ਤੁਹਾਡੀ ਗੱਲ ਕੱਟੀ ਆ। ਤੁਸੀਂ ਜੋ ਵੀ ਸ਼ੈ ਮੰਗਣੀ ਆ, ਜੇ ਮੁੱਲ ਬਦਲ ਮੰਗਣਾ ਹੈ, ਜੋ ਵੀ ਮੰਗਣਾ ਹੈ, ਉਹਦਾ ਪ੍ਰੋਟੋਕੋਲ ਮੰਗਣਾ, ਅੱਲਾ ਦੀ ਜ਼ਾਤ ਕੋ ਮੰਗਣਾ ਹੈ, ਮੇਰੇ ਅੱਲਾ ਨੇ ਦੇਣਾ ਹੈ। ਹਰ ਸ਼ੈ ਮੇਰੇ ਮਾਲਿਕ ਕੋ ਮੰਗਣੀ ਹੈ। ਤੁਸੀਂ ਇਨਸਾਨ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਹਸੂਲ ਬਰਕਤ ਵਾਸਤੇ ਤਾਂ ਦੁਆ ਕਰ ਲਓ ਸਾਰੇ। ਚਲੋ ਨਹੀਂ ਆ ਤੁਸੀਂ ਹੁਣੀ ਦੁਬਈ ਦਾ ਕਿਉਂ ਦਿਓ ਆ ਭੁੱਲ ਜਾਂਦੀ ਸਾਰੀ ਲੈਣ। ਕਿਹੜਾ ਦੁਬਈ ਦਾ? ਉਹ ਤੂੰ ਓਏ ਵੀ ਮੇਰਾ ਜਾਣਾ ਤੇ ਵਾ। ਮਾਸ਼ਾਅੱਲਾ ਉਹਨੇ ਚੱਲਿਆ। ਮੈਨੂੰ ਤਾਂ ਲਾਲਚ ਹੀ ਨਹੀਂ। 2 ਸਾਲਾ ਵੀਜ਼ਾ ਲਵਾਤਾ। ਮੈਂ ਕਿਹਾ ਸਾਈ ਜਿੱਥੇ ਮਰਜ਼ੀ ਲੈ ਜਾਓ। ਉਹ ਮੈਨੂੰ ਤੇ ਅੰਟਾਰਕਟਿਕਾ ਸੱਦਣ ਦੇ ਆ। ਕੀ ਕਰਦਾ ਪਿਆ ਤੂੰ? ਐਡਮਾਂ ਤੁਸੀਂ ਕਰਨ ਦੇ ਦੁਬਈ। ਤੁਸੀਂ ਕਿਹੜਾ ਅੰਟਾਰਕਟਿਕਾ? ਤੁਸੀਂ ਦੁਬਈ ਨੂੰ ਪਤਾ ਨਹੀਂ ਕੀ ਸਮਝ ਲਿਆ ਉਹ ਵਾ। ਮੁਲਕ ਨਹੀਂ ਹੈ ਅੰਟਾਰਕਟਿਕਾ। ਮੁਲਕ ਆ ਨਾਰਵੇ, ਡਨਮਾਰਕ, ਸ਼ਾਹੀ ਪਈ ਆ ਉੱਥੇ ਹਰ ਕਾਲੂ ਜੀ ਮੈਂ ਹੋਮ ਕੋਮ ਜਾਣਾ ਹੋਮ ਕੋਮ। ਇੱਥੇ ਇੱਕ ਸ਼ਵਾਰੇ ਮੇਰਾ 2 ਸ਼ਵਾਰੇ ਨੂੰ ਫ੍ਰੀ ਲੈ ਕੇ ਦਿੰਦੀ। ਆਪਾਂ ਦੁਨੀਆ ਫਿਰਨੀ ਆ। ਠੀਕ ਹੈ। ਹਾਂਜੀ ਆਪਾਂ ਦੁਨੀਆ ਤੇ ਉਹ ਕਰਨੇ ਨੇ। ਮੈਂ ਉੱਥੇ ਜਾਣਾ ਉਸਤਾਦ ਜੀ। ਮਰਾਨਾ ਸ਼ਰੀਫ ਦੀ ਜੋਤ। ਨਹੀਂ ਨਹੀਂ ਉੱਥੇ ਜਾਓ। ਨਹੀਂ ਉਹ ਜਿਹੜਾ ਨਹੀਂ ਸਊਦੀਆ ਦੇ ਤੇ ਇਸਰਾਈਲ ਦੇ ਦਰਮਿਆਨ 'ਚ ਇੱਕ ਸ਼ਹਿਰ ਜਿਹੜਾ ਪਹਾੜ ਕੱਟ ਕੇ ਉਸ ਕੌਮ ਨੇ ਬਣਾਇਆ ਮਿਸਰ ਹਜ਼ਾਰਾਂ ਸਾਲ ਪਹਿਲੇ ਉਸਤਾਦ ਜੀ। ਉਹ ਹੈਗਾ ਦੁਲ ਦਾ ਇਦਾਂ ਨਾ ਗੁਨਾਹ। ਪੈਟਰੀ ਬੈਟਰੀ ਪੈਟਰਾ ਪੈਟਰਾ ਜਿੱਦਾਂ ਆਪਣਾ ਹੜੱਪਾ ਵਾ। ਉਹ ਨਹੀਂ ਪੈਟਰਾ। ਹੜੱਪਾ ਵੀ ਦਰਿਆ ਤੋਂ ਆ ਉਹ ਮੈਂ ਹੜੱਪਾ ਮਾਰ ਕੇ ਤੇਰਾ ਮੂੰਹ ਨੋਚ ਲੈਣਾ ਈ। ਮੇਰੀ ਗੱਲ ਸੁਣ, ਪੈਟਰਾ ਸਿਟੀ ਆ ਕਾਲੂ ਸਾਹਿਬ ਹਜ਼ਾਰਾਂ ਸਾਲ ਪਹਿਲੇ ਦਾ ਬਣਿਆ। ਯਾਨੀ ਪਹਾੜ ਆ, ਪਹਾੜ ਦੇ ਦਰਮਿਆਨ ਚ ਉਹਨਾਂ ਨੇ ਉੱਪਰੋਂ ਪਹਾੜ ਜਿਵੇਂ ਕੇਕ ਨਹੀਂ ਕੱਟੀਦਾ ਇੰਜ ਪਹਾੜ ਕੱਟ ਕੇ ਥੱਲੇ ਉਹਨਾਂ ਨੇ ਸੜਕਾਂ ਬਣਾਈਆਂ ਨੇ ਪਹਾੜ ਦੇ ਵਿੱਚੋਂ। ਤੇ ਉਸਤਾਦ ਜੀ ਵਿੱਚ ਹੀ ਉਹਦੇ ਡਿਜ਼ਾਈਨ ਪਹਾੜ ਹੀ ਤਰਾਸ਼ ਕੇ ਉਹਨਾਂ ਨੇ ਡਿਜ਼ਾਈਨ ਬਣਾਏ ਨੇ। ਘਰ ਬਣਾਏ ਨੇ। ਓਏ ਹੋਏ ਗਲਤ ਕੀਤਾ ਪਹਾੜ ਉਹ ਕੌਮ ਵੀ ਜਿਹੜੀ ਨਾ, ਉਹ ਮੇਰਾ ਕੌਮੇ ਲੂਤ ਦਾ ਸੀ ਉਹ। ਅੱਛਾ ਤੇ ਤੂੰ ਟੈਕਨੋਲੋਜੀ ਵੇਖਣੀ ਕਿ ਕਿੱਦਾਂ ਬਣ ਗਿਆ ਯਾਰ, ਇਹ ਕਿੱਦਾਂ ਬਣਾਇਆ ਹੋਊਗਾ। ਹੱਥਾਂ ਨਾਲ ਨਹੀਂ, ਉਹਨੇ ਹਜ਼ਾਰ ਹੋਣਗੇ ਕੋਈ ਨਾ ਕੋਈ। ਹੱਥਾਂ ਨਾਲ ਕਿੱਦਾਂ ਪੱਥਰ ਟੁੱਟ ਸਕਦਾ, ਗੋਲ ਕਿੱਦਾਂ ਹੋ ਸਕਦਾ। ਅੱਲਾ ਦੇ ਬੰਦੇ ਆ ਤਸਵੀਰ ਹੁਣ ਵੇਖ ਰਹੇ ਨੇ ਸਾਰੇ, ਉਹਦੀ ਮੇਨ ਦਰਵਾਜ਼ੇ ਦੀ ਤਸਵੀਰ ਤੇ ਮੈਂ ਵਹਾਉਣਾ ਪੈਟਰੀ ਆਉਣ ਦੀ। ਇਹ ਦੇਖੋ, ਇਹ ਕੋਈ ਚੀਜ਼ ਨਹੀਂ ਬਣਾਈ, ਉਸੇ ਪਹਾੜ ਨੂੰ ਹੀ ਕੱਟ ਕੇ ਤੇ ਇੰਜ ਕੀਤਾ ਵਾ। ਉਹਦੇ ਅੰਦਰ ਰਸਤਾ ਬਣਿਆ। ਉਹ ਤੇ ਜਾਪਾਨ 'ਚ ਉਹ ਨਹੀਂ ਓਏ, ਪੈਟਰਾ ਹਜ਼ਾਰਾਂ ਸਾਲ ਪਰ ਇਹ ਕਹਿੰਦੇ ਨੇ, ਮੈਂ ਸੁਣਿਆ ਕੌਮੇ ਲੂਤ ਜਿਹੜੀ ਸੀ ਨਾ, ਇਹ ਉਹਨਾਂ ਨੇ ਬਣਾਇਆ। ਹਾਲੇ ਤੂੰ ਪੂਰੀ ਵੀਡੀਓ ਵੇਖੀ। ਇਸ ਇੱਥੇ ਜਾਣਾ ਫੈਸਲਾ। ਤਾਂ ਜੀ ਨਾ ਇਹ ਮਿਹਨਤ ਦਾ ਕੰਮ ਆ, ਨਾ ਇਹ ਹੱਥ ਦਾ ਕੰਮ ਆ, ਨਾ ਮਸ਼ੀਨਰੀ ਦਾ ਕੰਮ ਆ। ਇਹ ਸਾਰਾ ਜ਼ਿਹਨ ਦਾ ਕੰਮ ਆ। ਉਹ ਯਾਰ ਮੇਰਾ ਉਸਤਾਦ ਜੀ ਅਗਰ ਮੇਰਾ ਮੈਂ ਚੰਦ ਤੇ ਜਾਣਾ ਚਾਹ ਰਿਹਾ ਹਾਂ। ਆ ਬੱਚਾ ਚੱਲਾ ਵਾ ਸਾਡੀ ਪਿਛਲੀ ਗਲੀ ਚੋਂ, ਸਵੇਰੇ ਭੇਜ ਦਵਾਂ ਨਾ। ਨਹੀਂ ਮੇਰੀ ਖੁਆਇਸ਼ ਹੈ ਖੁਆਬ ਹੈ ਕਿ ਚੰਦ ਤੇ ਜਾਣਾ। ਚੰਦ ਦਾ ਚੰਦ ਤੇ ਜਾ ਕੇ ਨਾ ਉਹਦੇ ਵਿੱਚ ਵੱਜੀ ਚੰਦ, ਖਿੱਚ ਕੇ ਚੰਦ ਤੇ ਵੱਜ। ਅੱਛਾ ਅਸੀਂ ਤਾਂ ਲੋਕਾਂ ਉੱਚੀ ਰੋਣਾ ਉੱਥੇ। ਥੱਲੋਂ ਵੇਖ ਲੈ ਚੰਨ ਟੇੜਾ ਹੋਇਆ। ਇੱਕ ਸਾਈਡ ਤੇ ਖਲੋਤਾ, ਪਤਾ ਲੱਗੇ ਚੰਨ ਇੰਜ ਹੋਇਆ ਪਿਆ। ਨਹੀਂ ਮੈਂ ਚੰਦ ਤੇ ਜਾਣਾ। ਉਹ ਚੀੜੀਆਂ ਥੱਲੇ ਤੋਂ ਹੋ ਗਈਆਂ। ਚੰਨ ਚ ਵੱਜ ਕੇ ਪਿਆ। ਜੋ ਚੜ੍ਹ ਜਾ ਚੰਦ ਤੇ ਚੜ੍ਹ ਜਾ। ਯਾਰ ਮੈਨੂੰ ਰੱਬ ਨੇ ਦੇਣਾ ਵਾ, ਮੈਂ ਮਿਹਨਤ ਕਰ ਰਿਹਾ ਵਾਂ। ਅੱਲਾ ਖੈਰ, ਅੱਲਾ ਅੱਜ ਤੁਸੀਂ ਮੇਰੇ ਦਿਲ 'ਚ ਵੀ ਖੁਆਇਸ਼ ਪੈਦਾ ਕਰਤੀ। ਉਸਤਾਦ ਜੀ ਫਾਈਨਲ ਮੈਂ ਜਾਣਾ ਵਾ, ਚੱਲਾਂ ਮੈਂ ਦੁਨੀਆ ਫਿਰਨੀ ਬਸ। ਆਪਾਂ ਇਕੱਠੇ ਚਿਕ ਜੀ ਬਣਾ ਉਸਤਾਦ ਜੀ ਤੁਹਾਡੀ ਦੁਨੀਆ ਤੋਂ ਦੁਬਈ ਚਲੇ ਜਾਓ ਤਾਂ ਕਮਰੇ ਚੋਂ ਬਾਹਰ ਨਹੀਂ ਨਿਕਲਦੇ। ਓਏ ਇੱਥੇ ਉਹ ਚੱਲਿਆ ਜਿਹਨੇ ਸਕ੍ਰਿਪਟ ਲਿਖਣਾ, ਜਿਹਨੇ ਮੈਨੂੰ ਸਿਰਫ ਲਾਇਸੈਂਸ ਮਿਲ ਲੈਂਦੇ ਦੁਬਈ ਦਾ। ਮੈਂ ਜੇ ਫੜਿਆ ਗਿਆ ਤੁਹਾਡੇ ਕੋਲ ਤੇ ਗੱਲ, ਤੇ ਦੁਬਈ ਦਾ ਲਾਇਸੈਂਸ ਪੂਰੀ ਦੁਨੀਆ ਜਿੱਥੇ ਮਰਜ਼ੀ ਗੱਡੀ ਚਲਾਓ। ਚਲੋ ਦੁਬਈ ਦਾ ਲਾਇਸੈਂਸ ਇਹ ਤੁਸੀਂ ਤੁਹਾਨੂੰ ਲੈ ਮੇਰੀ ਆਓ। ਸੁਣੋ ਗੱਲ, ਇਹ ਤੁਹਾਨੂੰ ਮਿਲ ਜਾਣਾ ਚਾਹੀਦਾ 2-4 ਸਾਲਾਂ 'ਚ। ਤੇ 2 ਸਾਲ ਦੇ ਨਜ਼ਰ ਹੁੰਦੇ ਨਹੀਂ 2-4 ਸਾਲ ਨਹੀਂ, ਉਹ ਟਾਈਮ ਭਾਵੇਂ ਹੋਰ ਲੱਗ ਜਵੇ, ਮਿਲੇ ਮੈਨੂੰ ਸਹੀ ਤਰੀਕੇ ਦੇ ਨਾਲ।
ਐਂਡ ਦੇ ਦਿਨਾਂ ਤੱਕ ਮੈਂ ਤੁਸੀਂ ਆਪ ਲੈਣਾ ਜੀ। ਉਸਤਾਦ ਜੀ ਮੈਂ ਤਾਂ ਧਮਕੀਆਂ ਲੈ ਦਿੰਦਾ ਮੈਂ ਗੱਲ ਕਰੋ। ਨਹੀਂ ਮੈਂ ਆਪੇ ਹੀ ਲੈ ਲਾਂਗਾ। ਹਾਂਜੀ ਹੁਣ ਸਰਦੀਆਂ ਨੂੰ ਟਰਾਈ ਦਿਓ। ਉਸਤਾਦ ਜੀ ਇੱਥੇ ਬਾਬਾ ਪਾਣੀ ਪੜੇਗਾ ਉਹ ਮੈਂ ਤੁਹਾਨੂੰ ਪਾਣੀ ਦਿੰਦਾ ਭੰਮੀਪੁਰੇ ਉਹੀ ਉਹ ਭਾਜੀ ਉਹ ਉਹ ਛਿੱਟੇ ਮਾਰਨੇ ਤੁਸੀਂ ਜਿਹੜਾ ਬੰਦਾ ਅੱਗੇ ਬੈਠਾ ਨਾ ਉਹਦੀ ਅੱਖਾਂ ਛਿੱਟੇ ਮਾਰਨੇ ਉਹਨੂੰ ਤੁਹਾਨੂੰ ਬੇਟਾ ਉਹਨਾਂ ਨੂੰ ਸਾਡੇ ਤੋਂ ਬਹੁਤੀ ਅਰਬੀ ਆਉਂਦੀ ਹੈ। ਉਹ ਦਿਲ ਕਰੇ ਕੋ ਫੂਕ ਮਾਰੇ ਮੈਨੂੰ ਨਜ਼ਰ ਆਉਣਾ ਹੀ ਬੰਦ ਹੋ ਜਾਵੇ। ਚਲੋ ਠੀਕ ਹੋ ਗਿਆ। ਇੱਕ ਵਾਰੀ ਮੈਂ ਫੇਲ ਪਤਾ ਕਿਸ ਗੱਲ ਤੋਂ ਹੋਇਆ। ਸਹੀ ਗੱਡੀ ਮੈਂ ਚਲਾਈ ਤੇ ਨਾ ਉਹ ਮੈਨੂੰ ਕਹੇ ਲੈਫਟ ਸਟੇਟ ਮੈਨੂੰ ਸਮਝ ਨਾ ਲੱਗੇ। ਮੈਂ ਕਿਹਾ ਸੌਰੀ, ਕਹਿੰਦਾ ਲੈਫਟ ਸਟੇਟ। ਫਿਰ ਉਹਨੇ ਮੈਨੂੰ ਹੌਲੀ ਜਿਹੀ ਕਹਿੰਦਾ ਰਾਈਟ। ਤੇ ਮੈਂ ਨਾ ਪਤਾ ਨਹੀਂ ਜਿਵੇਂ ਨਾ ਬੰਦਾ ਉੱਚੀ ਨਹੀਂ ਸੁਣਦਾ ਏਦਾਂ ਤੇ ਮੈਨੂੰ ਉੱਥੇ ਕਹਿੰਦਾ सज्जाद। मैं कहा जी यार तुम ऊंचा सुनते हो, कंफ्यूज रहते हो तुम, 3 बार तुम्हें बताना पड़ता है। मैं कहा ये फेल होने लगी ਫੇਲ ਹੋਣ ਗੱਲ ਨਹੀਂ ਸੀਰੀਅਸਲੀ ਨਹੀਂ ਹੈ। उन्हें फेल करता। ਵੈਸੇ ਐਡਾ ਇਸ਼ੂ ਤੇ ਕੋਈ ਨਹੀਂ ਹੈ। ਓ ਯਾਰ ਅੱਗੇ ਵੀ ਕਿਹਾ ਸੀ ਨਹੀਂ ਸੁਣਨੇ ਉੱਥੇ ਕਿਹੜਾ ਤੁਹਾਨੂੰ ਲੱਗ ਗਿਆ नहीं वो कहना कंफ्यूज होना तो ਅੱਖਾਂ ਦਾ ਵੀ ਮਸਲਾ ਹੋਵੇ ਨਹੀਂ ਪਾਸ ਕਰ। ਤਾਂ ਇਹਨੂੰ ਵੱਡ ਪੱਟੀ ਤੇ ਖੋਣੀ ਸੀ ਉਹਨੇ 80 ਦਾ ਰੋਡ ਹੈ ਨਾ ਤੇ ਉਹਨੇ ਤੁਹਾਨੂੰ ਕਿਹਾ ਇਸ ਰੋਡ ਤੇ ਗੱਡੀ ਪਾ ਤੇ ਤੂੰ 80 ਤੱਕ ਲੈ ਜਾਣੀ ਆ ਗੱਡੀ। ਜਿੱਦਾਂ ਵੀ ਲੈ ਕੇ ਜਾਣੀ ਹੈ। ਨਹੀਂ ਖਾਲੀ ਹੋਵੇ ਤੇ ਮਤਲਬ ਅੱਛਾ, ਰੋਡ ਖਾਲੀ। ਇਹ ਨਹੀਂ ਕੋਈ ਤੂੰ 65 ਤੇ ਚਲਾਈ ਜਿਵੇਂ ਆਪਣੀਆਂ ਲੋਕਾਂ ਕੋਈ ਗੱਲ ਨਹੀਂ। 80 ਉੱਥੇ ਐਸੇ ਰੋਡ ਨੇ ਕਿ 140 ਸਪੀਡ ਆ, 120 ਕੀਤੀ ਚਲਾਨ ਹੋ ਜਾਣਾ। 140 ਤੇ ਹੀ ਰਹਿਣਾ। 35 40 45 50 ਨਹੀਂ ਤੇ ਜਿਨ੍ਹਾਂ ਦੀ ਆਦਤ ਹੈਗੀ ਹੈ ਸਲੋ ਤੇ ਜੇ ਤੂੰ 100 ਸਪੀਡ ਆ ਤੇ ਤੂੰ 60 ਤੇ ਜਾ ਰਿਹਾ ਤਾਂ ਵੀ ਚਲਾਨ ਨਹੀਂ ਤੇ ਉਹ ਟਰੈਕ ਇੱਧਰ ਦੇ ਆ ਜੀ। ਨਹੀਂ। ਉਹ ਟਰੈਕ ਨਹੀਂ, ਉਹ ਰੋਡ ਹੀ ਇਦਾਂ ਦਾ ਵਾ। ਉਹ ਉਸਤਾਦ ਜੀ ਸੀ। ਯਾਰ ਇਹ ਫਿਰ ਮਾੜਾ ਕੰਮ ਆ। ਦੁਬਈ ਵਾਲਿਆਂ ਨੂੰ ਕਹਿੰਦੇ ਕੋ ਢਿੱਲ ਨਹੀਂ ਸਾਜੀ, ਲੇਕਿਨ ਉਸਤਾਦ ਜੀ ਨੇ ਦੁਬਈ ਤੋਂ ਹੀ ਰੂਲ ਆ ਯਾਰ ਉਹਨਾਂ ਦੇ, ਮੰਨ ਗਿਆ ਮੈਂ। ਦੁਬਈ ਤੋਂ ਚੱਲੀਏ ਯਾਰ ਉੱਠੋ ਨਾਬਾ ਚੱਲੀਏ ਬੰਦ ਹੋ ਗਿਆ। ਕਾਫਲ ਕਰ ਦੇਣਾ। ਤੂੰ ਜਾਣਾ ਵਾ ਕਿੱਥੇ ਸਾਜੀ ਦੁਬਈ? ਸਾਜੀ ਲੈ ਜਾਓ ਤੁਹਾਡੀ ਕਿਦੋਂ? ਜਦੋਂ ਤੁਸੀਂ ਕਹਿਣਾ ਹੁਣੀ ਚੱਲੀਏ। ਤੇ ਘਰ ਕਾਰ ਕੋਈ ਉਹ ਮੈਂ ਓਕੇ ਕਰ ਲਿਆ ਸਾਜੀ ਕਾਰ ਮੈਂ ਕੰਧ ਉੱਚੀ ਕਰਾ ਲਈ। ਹਾਂਜੀ ਸ਼ੁਕਰ ਅਲਹਮਦੁਲਿਲਾ। ਫਿਰ ਉਹ ਭਾਬੀ ਨੂੰ ਉਧਰ ਸਹੁਰੇ ਵਾਲ ਛੱਡੀ। ਉਹਨਾਂ ਨੂੰ ਤਾਂ ਛੱਡ ਦੇਣਾ ਆਪਾਂ। ਉਹ ਇੱਧਰ ਸਾਡੇ ਵਾਲ ਛੱਡਦੀ ਇਹ ਅੰਮੀ ਉਹਨਾਂ ਨੇ ਉਹ ਇੱਧਰ ਮੇਰੇ ਵਾਲ ਛੱਡਦੀ ਆ। ਓਏ ਅੰਮੀ ਬਣੀ ਨੇ ਹੈਗੀ ਅੱਲਾ ਨੂੰ ਹਜ਼ਾਰ ਤੱਕ ਆਪਾਂ ਨੂੰ ਓਏ ਉੱਧਰ ਮੇਰੇ ਕੋ ਛੱਡਦੀ ਯਾਰ, ਪਾਗਲ ਹੈ ਤੂੰ। ਨਹੀਂ ਉਹ ਵੀ ਸਹੀ ਕਹਿ ਰਿਹਾ ਵਾ, ਹਾਂ ਸਹੀ ਕਹਿ ਰਿਹਾ ਵਾ ਕਿ ਔਰ ਉੱਥੇ ਚਲੋ ਨਾ ਜਾਈ ਕਿਸੇ ਦਾ ਕੋਈ ਤਬਾਹ ਅਗਰ ਭਾਈ। ਤੇ ਤੈਨੂੰ ਕੋਈ ਪ੍ਰੋਬਲਮ ਆ ਤੇ ਉੱਧਰ ਮੇਰੇ ਵਾਲ ਛੱਡ ਦੇ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਆਹੋ। ਤੁਹਾਨੂੰ ਆਪਾਂ ਦੀ ਮਕਾਨ ਲੱਭਣ ਦਿਆ ਪਹਿਲਾਂ ਸਾਥ ਹੀ ਮੈਂ ਤੁਹਾਨੂੰ ਕਹਿਤਾ ਵਾ ਤੁਸੀਂ ਟੈਨਸ਼ਨ ਨਾ ਲਵੋ। ਚਲੋ ਪਾਸਪੋਰਟ ਬਣਿਆ ਤੇਰਾ? ਪਾਸਪੋਰਟ ਬਣਿਆ 2014 ਚ 18 ਤੱਕ ਸੀਗਾ ਉਹ ਸਾਰੀ ਐਕਸਪਾਇਰ ਹੋ ਗਈ। ਉਹ ਫਿਰ ਤੇਰੇ ਉਹ ਡੋਬੀ ਫਿਰ ਸੈਂਟਰ ਅੱਗੇ ਹੁਣ 3 ਮਹੀਨੇ ਲੱਗ ਜਾਣੇ ਕਿਉਂਕਿ ਨਹੀਂ, ਨਹੀਂ, ਉਹ ਬਹੁਤ ਦੇਰ ਲੱਗ ਰਹੀ ਹੈ ਇਸ ਟਾਈਮ ਭਾਜੀ। 5 ਦਿਨਾਂ 'ਚ ਮੈਂ ਬਣਾ ਲੈਣਾ ਸਾਰੀ ਤੇ ਯਾਰ 10 ਚ ਬਣਵਾ ਦੇ। ਤੇ ਪਾਸਪੋਰਟ ਦੇ ਹੈਗਾ ਪਾਸਪੋਰਟ ਲਿਆ। ਰੀਨਿਊ ਕਰਾਉਣਾ ਨਾ ਤੂੰ। ਹਾਜ਼ਰੀ ਨਹੀਂ ਕਰਾਉਣਾ। ਹਾਂ ਤੇ 2 ਮਹੀਨੇ ਬੰਨੇ ਨੇ ਜਿੰਨਾ ਉੱਥੇ ਰਸ਼ ਆ। ਅੱਛਾ ਰੀਨਿਊ ਦੇ ਵਿੱਚ ਜੀ ਸਰ ਪੇਪਰ ਹੀ ਨਹੀਂ ਹੈਗੇ। ਉਹ ਕਹਿੰਦੇ ਪੇਪਰ ਹੀ ਮੁੱਕ ਗਏ ਸਾਡੇ ਕੋਲ। ਇਹਦੇ 'ਚ ਮੇਰਾ ਕਸੂਰ ਤੇ ਭਾਜੀ ਰਜਿਸਟਰ ਪੜ ਕੇ ਪੇਪਰ ਦਿੱਤਾ। ਆਪਣਾ ਦੇ ਦੀ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਹੁਣ ਆਪਾਂ ਕਰ ਰਹੇ ਨੇ ਸ਼ੋ, ਤੁਸੀਂ ਹੁਣ ਜਾਓ ਖੈਰ ਨਾਲ ਦੁਬਈ। ਅੱਲਾ ਖੈਰ ਕਾਲੂ ਅੱਲਾ ਖੈਰ। ਪਾਸਪੋਰਟ ਦਿਓ ਪੜਨਾ। ਮੈਂ ਅਸੀਂ ਚਾਰੇ ਤੁਹਾਡਾ ਦੁਬਈ ਨੂੰ ਉੱਥੇ ਬੈ ਕੇ ਟੀ ਟਾਈਮ ਕਰੀ ਮਸ਼ਾਇਰੇ ਕਰੀ, ਤੁਹਾਡਾ ਕੋਟਾ ਮਹੀਨੇ ਦਾ ਆਪਣਾ ਪੂਰਾ ਹੋ ਜਾਵੇ। ਸਹੀ ਅੱਛਾ ਜੀ ਮਾਜ਼ਰਤ ਨਾਲ ਮੈਂ ਗੱਲ ਕਰ ਰਿਹਾ ਹਾਂ ਕਿ ਯਾਰ ਇੱਕ ਆਸ ਹੁੰਦੀ ਹੈ। ਮੈਂ ਤੁਹਾਨੂੰ ਅੱਗੇ ਇੱਕ ਗੱਲ ਕੀਤੀ, ਉਹ ਮੈਨੂੰ ਗੱਲ ਅੱਛੀ ਬੜੀ ਲੱਗੀ। ਯੈਸ ਮੇਰੀ ਬੇਗਮ ਨੇ ਉਹ ਗੱਲ ਸੁਣੀ ਕਿ ਵੀ ਸਾਡੇ ਲਈ ਤੁਸੀਂ ਸਿਕੰਦਰੇ ਆਜ਼ਮ ਹੋ, ਜਿਵੇਂ ਉਹ ਜਾਣ ਵਕਤ ਖਾਲੀ ਗਿਆ ਤੁਸੀਂ ਆਣ ਵਕਤ ਖਾਲੀ ਜਾਂਦੇ ਹੋ। ਮੈਂ ਅਗਰ ਦੁਬਈ ਜਾਣਾ ਨਾ ਤੇ ਉਸਤਾਦ ਜੀ ਕਮ ਸੇ ਕਮ ਮੈਂ ਜਦੋਂ ਆਣਾ ਹੈ ਨਾ ਤੇ ਯਾਰ ਮੇਰੇ ਯਾਰ ਸੱਜਣ ਦੋਸਤ ਬਲੀ ਪਰਫਿਊਮ ਮੰਗਦੇ ਨੇ, ਕੋਈ ਅੱਛਾ relative ਚੀਜ਼ਾਂ ਮੰਗਦੇ ਚਲੋ ਨੇ। ਆ ਗਿਆ। ਕਮ ਸੇ ਕਮ ਮੈਨੂੰ ਬੈਗ ਤੇ ਇੱਕ ਭਰ ਕੇ ਦਵੋ ਉਸਤਾਦ ਆ ਜੀ। ਗਿਆ ਹਾਂਜੀ 15 ਦਿਨ ਬਾਅਦ ਫੇਰ ਚਲਾ ਗਿਆ, ਫਿਰ ਲੈ ਕੇ ਆ ਗਿਆ। ਹਾਂਜੀ। 15 ਦਿਨ ਬਾਅਦ ਫੇਰ ਚਲਾ ਗਿਆ। ਫਿਰ ਮਤਲਬ ਇਦਾਂ ਹੀ ਕਰੀ ਜਾਣਾ। ਇਹ ਇੱਕ ਅੱਧੀ ਵਾਰੀ ਕੰਮ ਹੁੰਦਾ ਵਾ। ਮੇਰੇ ਖਾਨਦਾਨ ਦੀ ਹਾਂ ਪੱਲੇਦਾਰੀ ਨਹੀਂ ਕਰਨੀ। ਇੱਕ ਅੱਧੀ ਵਾਰੀ ਜਦੋਂ ਮੈਂ ਪਹਿਲੀ ਵਾਰੀ ਗਿਆ ਸਾਂ ਮੈਂ ਵੀ ਬਹੁਤ ਕੁਝ ਲੈ ਕੇ ਆਇਆ ਸਾਂ। ਹਾਂਜੀ। ਜਦੋਂ ਇਹਨਾਂ ਨੂੰ ਤੁਸੀਂ ਕਹੇ ਮੈਂ ਕਿੰਨੇ ਤੁਹਾਨੂੰ ਪਰਫਿਊਮ ਦਿੱਤਾ ਤੁਸੀਂ? 80 ਦਿਰਹਮ ਦਿੱਤੇ ਨਹੀਂ। ਮੈਂ ਕਿਹਾ ਜਾਓ ਲੁੱਟ ਲਓ ਜੋ ਵੀ ਦੁਬਈ ਚ ਲੁੱਟ ਲਓ। ਹਾਂ ਕਿੰਨੇ ਸਾਲ ਜੀ? 80 ਦਿਰਹਮ। ਉਹ ਯਾਰ ਉਹ ਭਾਈ ਸਾਡੇ ਇਹ ਤੇ ਜਿਗਰੇ ਤਾਦ ਕਾਲੂ ਜੀ ਸਾਡੇ ਮੁਕਰ ਉੱਤੇ ਪੁਲਿਸਾਂ ਲੱਗ ਗਈਆਂ, ਲੋਕੀ ਲੱਗ ਗਏ ਵੀ 80 ਦਰਮ ਕਿਤੇ ਗਵਾਚ ਨਾ ਜਾਣ। ਬਕਾਇਦਾ ਗਨ ਪੁਆਇੰਟ ਦੇ ਅੰਦਰ ਤੁਹਾਨੂੰ ਲੈ ਕੇ ਆ। ਭਾਜੀ ਅਸੀਂ ਧਰਮ ਵਾਲਾ ਦੁੱਗਾ ਵੀ ਤੇ ਨਾ ਹੈਗਾ। ਇਹ ਵੀ ਦੇਖੋ ਦੇਖੋ ਉਹਨਾਂ ਦਾ ਹੁਣ ਨਾ ਕੀ ਹੋਇਆ, ਅਸੀਂ ਜਿਹੜਾ ਉੱਥੇ ਸ਼ਾਪਿੰਗ ਕਰਨ ਗਏ, ਟਰਾਲੀਆਂ ਭਰੀਆਂ ਹੋਈਆਂ ਹਾਂ ਤੇ ਉਹਨਾਂ ਨੇ ਕਾਊਂਟਰ ਤੇ ਉਸਤਾਦ ਜੀ ਨੇ ਬਿੱਲ ਦੇਣਾ ਸੀਗਾ, ਮੈਂ ਤੇ ਫਰੀਦ ਸਾਬਰੀ। ਉਸਤਾਦ ਜੀ ਨੇ ਉਹਨੂੰ ਚੈੱਕ ਕਰਨ ਦੇ ਨੇ। ਨਹੀਂ ਮੈਂ ਦੱਸਦਾ ਫਰੀਦ ਸਾਬਰੀ ਢਾੜੀ ਹੁੰਦਾ ਉਸਤਾਦ ਜੀ। ਮੈਂ ਕਹਿੰਦਾ ਫਰੀਦ ਸਾਬਰੀ ਨੇ ਹਰ ਉਹ ਸ਼ੈ ਪਾਈ ਜਾ ਜਿਹੜੀ ਆ ਗਲੀ ਦੇ ਨੁੱਕਰਾਂ ਨੇ ਕੋਈ ਵੀ ਲੱਭ ਜਾਂਦੀ। ਤੇ ਮੈਂ ਨਾ ਅੱਛਾ ਜੀ ਹਾਂਜੀ ਲੈਵਲ ਮੈਚ ਮੈਂ ਕਿਹਾ ਤੂੰ ਮਸਤਾ ਮੈਂ ਕਲੀਨ ਪਾ ਲਈ, ਹਰ ਉਹ ਸ਼ੈ ਪਾ ਲਈ ਲਾਚੀਆਂ ਵੀ ਵੀ ਜਿਹੜੀ ਜਿੱਥੋਂ ਮਰਜ਼ੀ ਲੈ ਲਾ। ਦੱਸ
ਆਮ ਦੁਕਾਨ ਤੋਂ ਪਿੰਡਾਂ ਵਾਲੇ ਮੈਂ ਕਹਿੰਦਾ ਭਾਂਡੇ ਧੋਣ ਵਾਲਾ ਸਾਬਣ ਪਾ ਲਿਆ ਰਿਮ, ਲੈ ਦੱਸ ਆਹੋ ਉਹਨੇ ਅੱਧਾ ਕਿਲੋ ਟੂਥਪੇਸਟਾਂ ਸਪਾਰਕਲ। ਯਾਰ ਉਹਨੂੰ ਵੇਖ ਨਾ ਉਹਨੇ ਸਮਾਨ ਕੀ ਲਿਆ ਤੇ ਉਸਤਾਦ ਜੀ ਨੇ ਬਿਸਤ ਕੀਤਾ ਹੈ। ਮਿੱਠਾ ਜੀ ਅੱਧਾ ਕਿਲੋ ਲੌਂਗ ਦਾ ਪੈਕਟ ਉਹ ਰੱਖਿਆ ਹੋਇਆ ਜੀ, ਇਲਾਚੀਆਂ ਲੌਂਗ ਦਾ, ਅੱਛਾ। ਇਲਾਚੀਆਂ ਦੇ ਪੈਕਟ, ਉਹ ਗਰਮ ਮਸਾਲੇ ਰੱਖੇ ਉਹ ਇਹਨੇ ਆਉਂਦੇ ਨਾ ਦੇਖਦੇ ਨਹੀਂ ਸੀ। ਤੇ ਅਸੀਂ ਮਤਲਬ ਉੱਥੋਂ ਉਹ ਚੀਜ਼ ਲੈ ਕੇ ਆਵੇ। ਘਰੋਂ ਬਦਾਮ। ਸਾਰੇ ਹੋਣੇ ਯਾਰ। ਕਾਲੂ ਜੀ ਉਸਤਾਦ ਜੀ ਨੇ ਦਿੱਤੇ ਸੀਰੀਅਲ, ਮੈਂ ਤਾਂ ਭਾਈ ਫੈਸਲ ਨੂੰ ਜੋ ਸ਼ਾਪਿੰਗ ਕਰੋ 80 ਦਿਰਹਮ ਰਿਆਲ ਨਹੀਂ। 80 ਦਿਰਹਮ ਦਿੱਤੇ। ਅਸੀਂ ਇੰਜ ਕਰਕੇ ਬੜੇ ਆ ਤੇ ਰਾਤ ਦਾ ਪਿਛਲਾ ਪੈਰ ਉਹ ਬੰਦ ਕਰ ਲਗੇ ਸਟੋਰ, ਮਾਂ ਟਰਾਲੀ ਭਰ ਲਈ ਬੇਟਾ 800 ਦਿਰਹਮ ਮੈਂ ਤੁਸੀਂ ਕਹਿ ਰਹੇ ਹੋ ਨਾ ਉਸਤਾਦ ਜੀ, ਤੇ ਉਹਨੇ ਕੱਲੀ ਕੱਲੀ ਆਈਟਮ ਕੱਢ ਕੇ ਇੱਧਰ ਰੱਖੀ ਹੈ। ਮੈਂ ਕਿਹਾ ਯਾਰ ਮੇਰੀ ਆਈਟਮ ਜਿਹੜੀ ਨਾ ਟੂ ਨਹੀਂ ਕਰ ਰਿਹਾ, ਟੂ ਉਹ ਸਕੈਨ ਹੁੰਦੇ ਟੂ ਮੇਰੀ ਆਵਾਜ਼, ਮੈਂ ਕਿਹਾ ਮੇਰੀ ਕੱਢ ਕੇ ਰੱਖੀ ਜਾ ਰਿਹਾ। ਸਿਰਫ 2 ਖਜੂਰਾਂ ਦਾ ਪੈਕਟ ਸੀ, ਕਹਿੰਦਾ ਇਹ ਹੀ 80 ਦਿਰਹਮ ਦੇ ਇਹ ਸਾਰੇ ਮੈਂ ਇਸ ਤੋਂ ਕੱਢੇ। ਮੈਂ ਕਿਹਾ ਇਨਕਾ ਬਿੱਲ, ਕਹਿੰਦਾ ਬਿੱਲ ਨਹੀਂ, ਅਸੀਂ ਰੈਕ ਚਲਾਉਣ ਲੱਗੇ ਵੀ ਇਹ ਹੀ 2 ਆ ਰਹੇ ਆ। ਐਤ ਕੀ ਯਾਰ ਮਾਸ਼ਾਅੱਲਾ ਮੈਂ ਗਿਆ ਮੈਨੂੰ ਉਸਤਾਦ ਜੀ 22 ਪਰਫਿਊਮ ਲੈ ਨੇ। ਉਹ ਕਿੱਥੇ ਮੈਂ ਤੁਹਾਨੂੰ ਫੈਸਲ ਤਰੀਕਾ ਦੱਸਦਾ, ਮੇਰੀ ਗੱਲ ਸੁਣੋ। ਇੱਕ ਤਾਂ ਮੈਨੂੰ ਲੋਕੀ ਉਹ ਬਹੁਤ ਪੁੱਛ ਰਹੇ ਨਾ, ਮੈਂ ਕਿਤੇ ਜਾਨੀ ਭਾਈ ਸਾਨੂੰ ਦੱਸ ਦਿਓ, ਅਸੀਂ ਕਿਸੇ ਨੂੰ ਨਹੀਂ ਦੱਸਦੇ। ਉਹਦਾ 10 ਦਿਰਹਮ ਵਾਲਾ ਤਰਾ, ਉਹ ਮੈਨੂੰ ਬਹੁਤ ਲੋਕੀ ਕਹਿ ਰਹੇ ਕਿ ਯਾਰ 10 ਦਿਰਹਮ, ਉਹ ਭੈਣ ਦੱਸਦਾ ਨਹੀਂਗਾ। ਉਹ ਮੈਂ ਪੁੱਛਿਆ ਸੀ, ਉਹ ਕੋਈ 15-20 ਦਾ ਹੋ ਗਿਆ ਹੁਣ, ਨਾ ਉਹ ਬੜਾ ਮਸ਼ਹੂਰ ਆ ਉੱਥੇ, ਮੈਂ ਤੁਹਾਨੂੰ ਦੱਸਾਂਗਾ ਪੁੱਛ ਕੇ। 15-20 ਦਾ ਵੀ ਕੁਝ ਵੀ ਨਹੀਂ। ਹਾਂ ਲੇਕਿਨ ਉਹ ਬੜਾ ਮਜ਼ੇਦਾਰ ਆ, ਉੱਥੇ ਦਾ ਮਸ਼ਹੂਰ ਆ ਤਰੋ ਅਰਬੀਆਂ ਦਾ। ਉਸਤਾਦ ਜੀ ਮੈਂ ਤੁਹਾਨੂੰ ਤਰੀਕਾ ਦੱਸ, ਤੁਸੀਂ ਡੇ ਟੂ ਡੇ ਵੜਨਾ ਵਾ ਜਾਂ 1 to 10 ਜਾਣਾ, ਉੱਥੇ ਪਰਫਿਊਮ ਵਾਲੇ ਸੈਸ਼ਨ 'ਚ ਜਾਣਾ, 9 ਦਿਰਹਮ 8 ਦਿਰਹਮ ਦਾ ਪਰਫਿਊਮ ਤੇ ਵੱਡੇ ਸਾਈਜ਼ ਵਾਲੀਆਂ ਬੋਤਲਾਂ ਲੱਭਣੀਆਂ ਨੇ, ਤੇ ਉਹਦੇ ਤੋਂ 9 ਦਿਰਹਮ ਲਾ ਦੇਣਾ। ਮੈਂ ਕਹਿੰਦਾ ਇੱਥੇ ਲਿਆ ਕੇ ਤੂੰ ਜਿਹਨੂੰ ਇੰਜ ਕਰਕੇ ਫੜਾਏਗਾ ਉਹ ਕਹੇਗਾ ਫੈਸਲ ਰਾਮੇ ਕਿਆ ਕਹਿੰਦੇ, ਤੇ 9 ਦਿਰਹਮ ਦਾ ਉਹ ਵੱਡਾ ਮੱਗਾ ਯਾਰ। ਉਸਤਾਦ ਜੀ ਤੁਸੀਂ ਹੈ ਨਾ ਪਰਫਿਊਮ ਦਾ ਰੈਕ ਲੱਗਾ ਹੁੰਦਾ ਪੂਰਾ, ਅੱਛਾ 10 ਦਿਰਹਮ ਦਾ, ਉਸਤਾਦ ਜੀ 700 ਰੁਪਏ ਦਾ। ਇੱਧਰ ਤੇ ਇੱਧਰ ਤੇ 700 ਰੁਪਏ। ਹਾਂ ਭਾਜੀ 8 ਦਿਰਹਮ 9 ਦਿਰਹਮ, ਇੱਧਰ ਤੇ 700 600 ਦਾ। ਤੇ ਉਹ ਸਾਈਜ਼ ਹੁੰਦੇ ਨੇ, ਛੋਟਾ ਵੱਡਾ ਐਡਾ ਵੱਡਾ, ਯਾਨੀ ਡੱਬੇ ਪੈਕਿੰਗ ਦੇ ਵਿੱਚ। ਪੈਕਿੰਗ। ਉਹ ਵੱਡੇ ਵੱਡੇ ਚੁੱਕ ਲਓ 8-10, ਤੇ ਇੱਥੇ ਲਿਆ ਕੇ ਜਿਹਨੂੰ ਮਰਜ਼ੀ ਦਿਓ, ਉਹਨੇ ਕਹਿਣਾ ਸੁਭਾਨ ਅੱਲਾਹ, ਉਸਤਾਦ ਜੀ ਤੁਸੀਂ ਉੱਥੇ ਉਹ ਲਾ ਫਿਊਚਰ ਦੇਣਾ। ਕਾਲੂ ਜੀ ਉਹਦੀ ਜਿਹੜੀ ਸੀ ਆ ਨਾ, ਉਹਦਾ ਬੰਦਾ ਮਰ ਜਾਂਦਾ ਵਾ। ਉਹ ਯਾਰ ਨਹੀਂ ਮੈਂ ਤਾਂ ਨਹੀਂ ਉੱਥੇ ਜੋ ਮਰਜ਼ੀ ਹੈ ਨਾ, ਉੱਥੇ ਨਾਕਸ ਚੀਜ਼ ਨਹੀਂ ਹੁੰਦੀ। ਇੱਥੇ ਤੇ ਆ ਨਹੀਂ। ਤਾਕਤ ਹੋ ਜਾਣੀ ਨਾ। ਨਹੀਂ ਇੱਥੇ ਲਾਓ ਬਸ ਯਾਰ, ਜਦੋਂ ਲਾਉਣੀ ਉਦੋਂ ਤੇ ਖੁਸ਼ਬੂ ਆਊ ਨਾ। ਯਾਰ ਤਾਂ ਬਸ ਮੈਨੂੰ ਦਿੱਤਾ ਬਲੈਕ ਜੋਗਰ। ਮੈਂ ਪਰਫਿਊਮ ਦਿੱਤਾ ਇੱਕ ਪੁੱਛੇ ਨੂੰ ਕੈਸਾ, ਉਸਤਾਦ ਜੀ ਸਾਨੂੰ ਤੇ ਨਹੀਂ ਨਾ ਦਿੱਤਾ ਤੁਸੀਂ ਪਰਫਿਊਮ, ਬੜੇ ਦਿੱਤੇ ਨੇ ਫੈਸਲ ਸਾਹਿਬ। ਮੈਨੂੰ ਕਸਮ ਦਿੰਦੇ ਹੋ। ਫੈਸਲ ਸਾਹਿਬ ਮੈਂ ਤੁਹਾਨੂੰ ਬੜਾ ਕੁਝ ਦਿੱਤਾ, ਤੁਸੀਂ ਵੈਸੇ ਖਾ ਪੀ ਕੇ ਹਰਾ ਉਹ ਮੈਨੂੰ ਕੁਛ ਵੀ ਨਹੀਂ ਇਸ ਟਾਈਮ ਦਿੱਤਾ। ਤੁਸੀਂ ਕਰ ਰਹੇ, ਭੁੱਲ ਗਏ ਹੋ ਤੁਸੀਂ। ਮੈਨੂੰ ਕੁਝ ਵੀ ਨਹੀਂ ਦਿੱਤਾ ਉਸਤਾਦ ਜੀ ਨੇ। ਨਹੀਂ, ਅੱਜ ਤੁਸੀਂ ਇਸ ਟਾਈਮ ਨਾ ਆਪ ਉੱਡਣ ਲੱਗ ਪਏ ਹੋ, ਤੁਹਾਨੂੰ ਭੁੱਲ ਗਿਆ ਸਾਰਾ ਕੁਝ। ਉਸਤਾਦ ਜੀ ਕੀ ਭਾਈ ਕਰਦੇ ਫੈਸਲ ਹੈ। ਜਦੋਂ ਮੈਂ ਉੱਡਣਾ ਨਾ ਮੈਂ ਅੱਛਾ। ਦੱਸ ਕੇ ਉੱਡਣਾ ਉਸਤਾਦ ਜੀ, ਤੁਹਾਡੀ ਇਜਾਜ਼ਤ ਹੈ, ਤੇ ਉਸ ਤੋਂ ਬਾਅਦ ਕੋਈ ਵੀਡੀਓ ਨਾ ਬਣੇ। ਅਪੀਲ ਤੇ ਜੇ ਕੀਤੀ ਵੀਡੀਓ ਜਾਵੇ। ਬਣ ਗਈ ਤੇ ਫਿਰ ਭੱਜਦੀਆਂ ਨੂੰ ਵਾਲੀ ਕੋਈ ਕਿਉਂ ਭਾਜੀ, ਕਿਉਂ ਨਾ ਬਣੇ ਵੀਡੀਓ, ਕਿਉਂ ਨਾ ਬਣੇ ਬਣੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਭਾਈ ਮਜਬੂਰੀ ਮੈਂ ਮਜ਼ਾਕ ਕਰਾਉਣ ਜਾਣਾ ਹੁੰਦਾ, ਰਿਕਾਰਡਿੰਗ ਉਹਨੂੰ ਸਾਰਿਆਂ ਨੂੰ ਪਤਾ ਮੇਰਾ, ਠੀਕ ਹੈ। ਲੇਕਿਨ ਉਸਤਾਦ ਜੀ ਮੈਂ ਪਰਫਿਊਮ ਦੀ ਗੱਲ ਭਾਈ ਕਰਦਾ, ਜਾਨ ਤੁਸੀਂ ਕਿੱਦਣ ਜਾਣਾ ਵਾ ਮੁਜ਼ਾਕਰਾ 'ਚ? ਬਾਈ ਨੂੰ। ਬਾਈ ਨੂੰ ਅਸੀਂ ਤੁਹਾਡੇ ਨਾਲ ਜਾ ਰਹੇ, ਮੁਜ਼ਾਕਰਾ ਤੋਂ ਬਾਅਦ ਅਸੀਂ ਉੱਥੇ ਟੀ ਟਾਈਮ ਕਰਿਆ ਕਰਾਂਗੇ। ਓਕੇ 22 ਤੋਂ ਲੈ ਕੇ 28 ਤੱਕ, ਠੀਕ ਹੈ। ਹਾਂ ਅਸੀਂ ਨਹੀਂ ਹਟਣਾ। ਓਕੇ ਹਮ ਆਪਕੇ ਮੈਂ ਸਾਥ हैं। ਪਰਫਿਊਮ ਦੀ ਗੱਲ ਕਰਨਾ, ਜਿਹੜੀ ਸ਼ਖਸੀਅਤ ਮੇਰੀ ਡਿਸਪੋਜ਼ੇਬਲ ਟੀ ਟਾਈਮ ਕਰਾਂਗੇ ਅਸੀਂ, ਤੁਰਦੇ ਤੇ ਫੈਸਲ ਜਾ ਰਹੇ। ਉਸਤਾਦ ਜੀ ਮੈਂ ਨਾ ਮੈਨੂੰ ਯਾਦ ਆਇਆ, ਮੈਂ ਜਿਹੜਾ ਪਰਫਿਊਮ ਨਾ ਸ਼ਖਸੀਅਤ ਵਾਲਾ ਫਿਊਚਰ ਮਿਊਜ਼ੀਅਮ ਜਾਈਏ ਨਾ, ਮਿੱਠੇ ਸੌਰੀ ਟੂ ਸੇ ਖੈਰ ਨਾ ਫਿਊਚਰ ਮਿਊਜ਼ੀਅਮ ਜਾਈਏ ਨਾ ਅੱਲਾ ਖੈਰ ਉਸਤਾਦ ਜੀ, ਉਹ ਸਾਰੇ ਜਿਹੜੇ ਨਾ ਇਕੱਠੇ ਹੋ ਕੇ ਆ ਗਏ। ਹਾਂ ਉਹ ਪਰਫਿਊਮ ਵਾਲਾ ਸ਼ਖਸੀਅਤ ਦੇ ਹਿਸਾਬ ਦੇ ਨਾਲ ਆਪ ਹੀ ਬਣਦਾ, ਥੋੜਾ ਤੁਸੀਂ ਆਪਣੀ ਫਿੰਗਰਪ੍ਰਿੰਟ ਲਾਣੇ ਨਾ, ਤੁਸੀਂ ਉੱਥੇ ਆਪਣੀ ਡੇਟ ਆਫ ਬਰਥ ਦੱਸਣੀ, ਨਾਮ ਦੱਸਣਾ, ਸਾਰਾ ਕੁਝ ਦੱਸਣਾ, ਉਹ ਤੁਹਾਡੀ ਸ਼ਖਸੀਅਤ ਦੇ ਮੁਤਾਬਕ ਪਰਫਿਊਮ ਬਣਾ ਦੇਗਾ, ਇੰਨਾ ਕੁ ਤੁਹਾਨੂੰ ਦੇਗਾ। ਤੁਸੀਂ ਪਰਫਿਊਮ ਫਿਊਚਰ ਮਿਊਜ਼ੀਅਮ ਤੁਸੀਂ ਉਸਤਾਦ ਜੀ ਜਾਣਾ ਲਾਲ। ਭਾਈ ਫੈਸਲ ਇੱਥੇ ਕੱਚ ਚ ਅਗਰਬੱਤੀ ਭੋਰਦਾ ਰਿਹਾ ਵਾ ਤੂੰ ਉਹ ਜਦੋਂ ਭੋਰਦੇ ਰਹੇ ਆ, ਬੜਾ ਕੁਝ ਕਰਦੇ ਰਹੇ। ਉਹ ਭੋਰਦਾ ਹਲੇ ਵੀ ਆ, ਭੋਰਾ ਨਹੀਂ ਰਿਹਾ। ਨਹੀਂ ਭੋਰਦਾ ਹੁਣ ਨਹੀਂ, available ਹੁਣ ਆ, ਉੱਥੇ ਕਿੱਥੇ ਆ ਤੁਹਾਡਾ? ਫਿਊਚਰ ਮਿਊਜ਼ੀਅਮ ਦਾ ਮਾਲਕ ਆ ਗਿਆ, ਕਹਿੰਦਾ ਯਾਰ ਕਿਹੜੀ ਸ਼ਖਸੀਅਤ ਆਈ ਹੈ ਯਾਰ, ਜਦੋਂ ਮੈਂ ਪਰਫਿਊਮ ਬਣਾਇਆ। ਹਾਂ ਜਿਹੜੇ ਹੱਥ ਰੱਖਿਆ ਉੱਥੇ, ਉਹ ਮਸ਼ੀਨ ਕਹਿੰਦੀ ਹੈ ਵੀ ਟਮਕਾ, ਸੌਰੀ ਇਹ ਵੀ ਟਮਕਾ। ਉਸਤਾਦ ਜੀ ਉਹ ਫਿਊਚਰ ਮਿਊਜ਼ੀਅਮ ਦਾ ਮਾਲਕ ਆ ਗਿਆ ਯਾਰ, ਉਹ ਉਹਨੇ ਕਹਿੰਦਾ ਪੈਸੇ ਕਿਉਂ ਨੀ ਦੇਂਦੇ ਆ ਬਈ? ਭਾਜਨ ਨੇ ਹੱਥ ਰੱਖੇ ਨੇ, ਉਹਨੇ ਪਰਫਿਊਮ ਨਹੀਂ ਕੱਢਿਆ, ਉਹਨੇ ਅੰਦਰੋਂ ਸਾਬਣ ਦਿੱਤਾ, ਉਹਨੇ ਕਿਹਾ ਪਹਿਲੇ ਹੱਥ ਧੋ ਕੇ। ਤਾਜੀ ਇਹਨਾਂ ਨੇ ਇੱਕ ਹੱਥ ਰੱਖਿਆ, ਵਿੱਚ 2 ਹੱਥ ਨਿਕਲੇ, ਚੁੱਕ ਲਾ ਉਹ ਯਾਰ ਮੈਂ ਹੱਥ ਰੱਖਿਆ ਉੱਥੇ। ਜਦੋਂ ਜਿਹੜੇ ਲੋਕ ਫਿਊਚਰ ਮਿਊਜ਼ੀਅਮ ਜਾਂਦੇ ਹੈਗੇ ਨੇ ਉਹਨਾਂ ਨੂੰ ਪਤਾ, ਤੁਸੀਂ ਇੰਨਾ ਦੁਬਈ ਗਏ, ਤੁਹਾਨੂੰ ਫਿਊਚਰ ਮਿਊਜ਼ੀਅਮ ਦਾ ਨਹੀਂ ਪਤਾ, ਤੇ ਮੈਨੂੰ ਦੁੱਖ ਹੋਇਆ। ਤੁਸੀਂ ਗਏ ਉੱਥੇ? ਜੀ ਸਰ ਗਿਆ। ਤੁਸੀਂ ਤੁਹਾਨੂੰ ਪਤਾ ਨਹੀਂ ਪਰਫਿਊਮ ਉੱਥੇ? ਹਾਂਜੀ ਭੈਣ, ਮੈਂ ਤੁਹਾਨੂੰ ਉਹੀ ਤੇ ਕਹਿ ਰਿਹਾ ਕਿ ਤੁਸੀਂ ਜਦੋਂ ਹੱਥ ਰੱਖਿਆ ਅੱਗੋਂ ਕੀ ਹੋਇਆ ਸੀ ਤੁਹਾਨੂੰ? ਮੈਂ ਹੱਥ ਰੱਖਿਆ ਤੇ ਹੱਥ ਨੂੰ ਇੰਜ ਕਰਨਾ ਹੁੰਦਾ, ਠੀਕ ਹੈ। ਇਹਨਾਂ ਨੇ ਹੱਥ ਰੱਖਿਆ ਇੰਜ ਕਰਕੇ, ਔਰ ਵੀ ਦਾ ਚੁੱਕ ਲਾ, ਜਿਹੜਾ ਬੰਦਾ ਨੌ ਨਹੀਂ ਕੱਢ ਸਕਦਾ ਉਹਨੂੰ ਪਰਫਿਊਮ ਵੀ ਲੈਣਾ। ਤੇਰੇ ਨੌ ਹੀ ਇਹਨੇ ਇਹਨੇ ਹੱਥ ਰੱਖਿਆ, ਉਹਨੇ ਪਰਫਿਊਮ ਨਹੀਂ ਕੱਢਿਆ, ਉਹਨੇ ਅੰਦਰੋਂ ਨੇਲ ਕਟਰ ਕੱਢ ਦਿੱਤਾ।
ਇਹਨੇ ਜੇ ਹੱਥ ਰੱਖਿਆ ਇੱਕ ਪਤਾ ਨਹੀਂ ਗੱਲ ਨੂੰ ਪਈ ਦੋ ਨਲਕਾ ਗੇੜਦਾ ਆਹੋ ਇਹਨੇ ਇੰਜ ਕਰਕੇ ਹੱਥ ਰੱਖਿਆ ਇੰਜ ਕਰਕੇ ਨਾਲ ਮਸ਼ੀਨ ਨੇ ਦੋ ਹੱਥ ਕਰਕੇ ਨਾ ਤੇ ਇਹ ਇੰਜ ਕਰ ਲਿਆ ਉਹਨੇ ਕਿਹਾ ਚੱਲ ਬਈ ਅਸੂ ਪੰਜੂ ਯਾਰ ਕਬੂਤਰ ਡੋਲੀ ਉਹ ਨਹੀਂ ਉਸਤਾਦ ਜੀ ਮੈਂ ਨਾ ਸੱਚੀ ਮੁੱਚੀ ਯਾਰ ਮੈਂ ਹੱਥ ਰੱਖਿਆ ਨਾ ਭਾਜੀ ਇਹਨਾਂ ਨੇ ਹੱਥ ਰੱਖਿਆ ਏਦਾਂ ਉਹਨਾਂ ਨੇ ਹੱਥ ਕਰੀ ਪਾਤੀ ਇਹਨਾਂ ਨੇ ਹੱਥ ਰੱਖਿਆ ਅੰਦਰ ਵਾਇਆ ਚਿੜੀ ਉੜੀ ਕਾਂ ਉੜਾ ਚਲੋ ਜੀ ਨਾਜ਼ਰੀਨ ਉਹ ਓਕੇ ਜੀ ਸ਼ਖਸੀਅਤ ਦੇ ਹਿਸਾਬ ਦੇ ਨਾਲ ਪਰਫਿਊਮ ਬਣਦਾ ਓਏ ਅੱਛਾ ਯਾਰ ਅੱਛਾ ਬਣਦਾ ਹੋਊਗਾ ਯਾਰ ਯਾਰ ਕਿਹੜੀ ਵੇਗਾ ਯਾਰ ਇਹ ਸਾਜੀ ਤੁਹਾਨੂੰ ਫਰੈਸ਼ ਕਰਤਾ ਨਹੀਂ ਹੁਣ ਆਇਆ ਕਰੋ। ਮਾਲਕ ਆਏ ਯਾਰ ਉੱਥੇ ਦੇ ਉਹ ਮਾਲਕ ਉੱਥੇ ਦੇ ਭਰਾਵਾ ਉੱਥੇ ਨਹੀਂ ਉੱਥੇ ਦੇ ਕਿੰਗ ਬਾਹਰ ਆਇਆ ਉਹਨੇ ਕਹਾ ਬੰਦ ਕਰ ਦਈਏ ਸਾਜੀ ਉਹਨਾਂ ਨੇ ਪਹਿਲੇ ਮੇਰੇ ਨਾ ਉਹ ਇੱਕ ਰਿਬਨ ਜਿਹਾ ਪਾਉਂਦੇ ਨੇ ਉਹ ਤੁਹਾਡਾ ਹੁੰਦਾ ਉਹ ਰਿਬਨ ਵੀ ਮੇਰੇ ਕੋਲ ਅੱਜ ਪਏ ਮੈਂ ਯਾਰ ਜੇ ਆਪਾਂ ਦੁਬਈ ਚਲੇ ਗਏ ਤੇ ਆਪਾਂ ਰੋਜ਼ ਟੀ ਟਾਈਮ ਕਿਹੜੀ ਜਗ੍ਹਾ ਤੇ ਕਰਿਆ ਕਰਾਂਗੇ ਹੈਗੀ ਬੜੀ ਨਹੀਂ ਚੀਜ਼ ਭਲਾ ਕੀ ਆਦੀ ਰਾਤ ਉਹ ਨਹੀਂ ਓਏ ਪਤਾ ਉਥੋਂ ਕਿੰਨਾ ਦੂਰ ਆ ਆਹੋ ਵੀ ਠੀਕ ਉਸਤਾਦ ਜੀ ਨਹੀਂ ਨਾ ਉੱਥੇ ਆਪਣਾ ਮਾਹੌਲ ਬਣਾਉਣਾ ਪੈਣਾ ਸਾਨੂੰ ਉਸਤਾਦ ਜੀ ਉੱਥੇ ਵਿੱਚ ਪਤਾ ਕੀ ਕਰਨਾ ਮੈਂ ਮਾਜ਼ਰਤ ਨਾਲ ਮੈਂ ਤੁਹਾਨੂੰ ਇੱਕ ਆਈਡੀਆ ਦਵਾਂ ਤੁਸੀਂ ਜਦੋਂ ਇਹਨਾਂ ਨੂੰ ਉਠਾਣਾ ਨਾ ਸਾਰਿਆਂ ਨੂੰ ਉਦੋਂ ਕੈਮਰੇ ਲਾਣੇ ਨੇ ਇਹਨਾਂ ਨੂੰ ਉਠਾਣਾ ਇਹਨਾਂ ਦੀ ਐਕਟੀਵਿਟੀ ਦੱਸਣ ਦੇ ਉਹ ਟੀ ਟਾਈਮ ਸ਼ੁਰੂ ਹੈ ਹਾਂ ਠੀਕ ਆ ਸੁੱਤੇ ਪਏ ਉੱਠਣ ਲੈ ਲੈਂਦੇ ਆ ਨਹਾਣ ਦੇ ਨੇ ਫਰੈਸ਼ ਹੋ ਰਹੇ ਨੇ ਵੈਦਰ ਤੇ ਨਹੀਂ ਜਾਣਾ ਤਾਜੀ ਪੂਰੇ ਦੁਬਈ ਜਿੱਥੇ ਕਹੋਗੇ ਚੱਲ ਜਾਵਾਂਗੇ ਬੁਰਜ ਖਲੀਫਾ ਦੀ ਚੁੰਝ ਤੇ ਮੈਂ ਕਹਿੰਦਾ ਤੈਨੂੰ ਮੈਂ ਨਹੀਂ ਤੈਨੂੰ ਮੈਂ ਇੱਕ ਜਗ੍ਹਾ ਤੇ ਲੈ ਕੇ ਜਾਣਾ ਵਾ ਬਸ ਉੱਥੇ ਤੂੰ ਕਹਿਣਾ ਯਾਰ ਉਸਤਾਦ ਜੀ ਜ਼ਿੰਦਗੀ ਸ਼ਾਂਤ ਹੋ ਗਿਆ ਮਾਹੌਲ ਅੱਛਾ ਜੀ ਹਾਂ ਬਸ ਸਾਡੀ ਗਲੋਬਲ ਵਿਲੇਜ ਗਲੋਬਲ ਵਿਲੇਜ ਖੋਲ ਜਾਣਾ ਉਹ ਵੀ ਚੱਲ ਜਾਾਂਗੇ ਸਤਾਜ ਮੈਂ ਉੱਥੇ ਜਾਣਾ ਉਹ ਕੀ ਜਿਹੜਾ ਚੱਲਦਾ ਹੁੰਦਾ ਵਾ ਜਿੱਥੇ ਨੋਰਾ ਫਾਤੇ ਵੀ ਆਉਂਦੀ ਆ ਉਹਨਾਂ ਕਹਾਂ ਮੈਂ ਉੱਥੇ ਮਿਲਦਾ ਆਹੋ ਉਹ ਮੈਕਸੀਕੋ ਕੀ ਸੀਗਾ ਓਏ ਉੱਥੇ ਉਹ ਸ਼ੋਅ ਵੇਖਣਾ ਲਾਜ਼ਮੀ ਉਸਤਾਦ ਜੀ ਉਹ ਸ਼ੋਅ ਇਹਨਾਂ ਨੂੰ ਵਿਖਾਣਾ ਉਹਦੇ ਉਹ ਜਿਹੜੀ ਯਾਰ ਉਹ ਵੇਲ ਮੱਛਲੀ ਹੁੰਦੀ ਔਰ ਨਹੀਂ ਜਿਹੜਾ ਸਾਈਡ ਆ ਡੋਲਫਨ ਸ਼ੋਅ ਲਾਜ਼ਮੀ ਉਸਤਾਦ ਜੀ ਇਹਨਾਂ ਨੂੰ ਦਿਖਾਣਾ ਉਹਨਾਂ ਚੱਲਦਾ ਵਾ ਮਹੀਨੇ ਬਾਅਦ ਜਹਾਜ਼ ਵਿੱਚ ਉਹ ਜਿਹੜਾ 6 ਮਹੀਨੇ ਬਾਅਦ ਲੱਗਦਾ ਉਹਨਾਂ ਦਾ ਕਰੂਜ਼ ਓਏ ਆਹੋ ਯਾਰ ਉਹੀ ਹੈ ਨਾ ਗਲੋਬਲ ਵਿਲੇਜ ਗਲੋਬਲ ਵਿਲੇਜ ਨਹੀਂ ਉਸ ਤੋਂ ਵੱਡਾ ਵੀ ਮੰਡੀ ਲੱਗਦੀ ਮੈਂ ਨਾਮ ਭੁੱਲ ਗਿਆ ਈਸਟ ਕੀ ਉਹਦਾ ਨਾਮ ਹੈ ਈਸਟ ਐਂਡ ਉਹਦਾ ਵੈਸਟ ਜਹਾਜ਼ ਵੀ ਚੱਲਦਾ ਵਾ ਇੱਕ ਓ ਯਾਰ ਈਸਟੋ ਕੇ ਕੀ ਉਹਦਾ ਨਾਮ ਐਥਰੋ ਸਕੂਪ ਉਹ ਯਾਰ ਐਕਟਰ ਸਕੂਪ ਓ ਯਾਰ ਅੱਛਾ ਉੱਥੇ ਨੋਰਾ ਫਾਤੇ ਤੇ ਮੇਰੀ ਕਾਰ ਉਹ ਨਾ ਠੀਕ। ਮੈਂ ਉਹ ਬੰਦਾ ਆ ਕੇ ਮੈਨੂੰ ਜੱਫੀ ਪਾ ਕੇ ਕਹਿੰਦਾ ਯਾਰ ਇਹ ਪਰਫਿਊਮ ਬਣਾ ਇਹ ਚੰਦ ਬੰਦੇ ਯਾਨੀ ਕਿ 3 ਬੰਦਿਆਂ ਨਾਲ ਸਿਲੈਕਟ ਹੋਇਆ ਸੀਗਾ ਇੱਕ ਉਹ ਬੁਸ਼ ਉਹ ਅਮਰੀਕਾ ਦਾ ਸਦਰ ਸੀਗਾ ਤੇ ਪਾਕਿਸਤਾਨ ਦੇ ਵਿੱਚੋਂ ਇੱਕ ਮੈਂ ਹੋਇਆ ਸੀਗਾ ਤੇ ਦੁਬਈ ਦੇ ਵਿੱਚੋਂ ਇੱਕ ਸ਼ਹਜ਼ਾਦਾ ਪਰਵੇਜ਼ ਸਾਹਿਬ ਠੀਕ ਹੈ ਇਹ ਨਾਜ਼ਰੀਨ ਓਕੇ ਯਾਰ ਪਰਵੇਜ਼ ਕੀ ਓਏ ਓਕੇ ਅੱਲਾ ਹਾਫਿਜ਼ ਯਾਰ ਅੱਲਾ ਹਾਫਿਜ਼ ਓ ਯਾਰ ਦਿਲ ਬਣਾਓ ਯਾਰ ਲਵ ਯੂ ਯਾਰ ਹਾਂ ਹੱਥ ਜਿਹੜਾ ਕੰਮ ਨਹੀਂ ਕਰਦਾ कभी हंसते हैं कभी लड़ते हैं ਉਸਤਾਦ ਜੀ प्यार करने वाले तो दीवाने होते हैं ਕਦੀ ਉਸਤਾਦ ਜੀ ਇੱਕ ਮੈਗਜ਼ੀਨ ਵਾਲੇ ਨੂੰ ਮੈਂ ਇੰਟਰਵਿਊ ਦੇਣ ਜਾਣਾ ਹੁਣ एक मिनट ओके